ਇਸ ਜੰਗ ਨੇ ਮਿਡਲ ਈਸਟ ਦਾ ਕਾਫੀ ਕੁਝ ਬਦਲਣਾ ਹੈਗਾ। ਜਿਸ ਤਰ੍ਹਾਂ ਇਰਾਨ ਰਿਟੈਲੀਏਟ ਕਰਿਆ ਹੈਗਾ, ਉਹਦੇ ਨਾਲ ਇੱਕ ਨਵਾਂ ਫੇਸ ਆ। ਜੇ ਤਾਂ ਉਹ ਸਫਲ ਹੋ ਗਏ ਇਰਾਨ ਵਿੱਚ ਰਜੀਮ ਚੇਂਜ ਕਰਨ ਵਿੱਚ ਜਾਂ ਸਰਕਾਰ ਚੇਂਜ ਕਰਨ ਵਿੱਚ, ਵੀ ਉਹ ਪ੍ਰੋ ਅਮਰੀਕਨ ਤੇ ਪ੍ਰੋ ਇਜ਼ਰਾਈਲੀ ਸਰਕਾਰ ਆ ਜਾਂਦੀ ਆ, ਫਿਰ ਕੁਝ ਹੋਰ ਕਿਸਮ ਦੇ ਚੈਲੰਜਸ ਆਉਣਗੇ। ਪਰ ਜੇ ਉਹ ਅੜੇ ਰਹੇ ਇਰਾਨ ਵਾਲੇ, ਵੀ ਜੇ ਲੜਾਈ ਸਿਰਫ ਇਜ਼ਰਾਈਲ ਤੇ ਇਰਾਨ ਦਰਮਿਆਨ ਹੁੰਦੀ ਤਾਂ ਇਜ਼ਰਾਈਲ ਦਾ ਪਲੜਾ ਬਹੁਤ ਭਾਰੀ ਆ। ਇਜ਼ਰਾਈਲ ਨੇ ਘੱਟੋ ਘੱਟ ਜਿਸ ਢੰਗ ਨਾਲ ਤੁਸੀਂ ਦੇਖੋ ਵੀ ਰਾਤੋਂ ਰਾਤ ਉਹਨਾਂ ਦੇ ਕਿੰਨੇ ਲੰਮੇ ਸਮੇਂ ਤੋਂ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਉਹਨਾਂ ਦੇ ਟੌਪ ਸਾਇੰਟਿਸਟ ਤੇ ਉਹਨਾਂ ਦੀਆਂ ਟੌਪ ਜਿਹੜੀਆਂ ਸੀਕ੍ਰੇਟ ਸਾਈਟਸ ਸੀਗੀਆਂ ਉਹ ਮਾਰੀਆਂ। ਇਟ ਮੀਨਸ ਉਹਦੀ ਕੈਪੇਬਿਲਿਟੀ ਤਾਂ ਹੈਗੀ ਆ ਇਜ਼ਰਾਈਲ ਦੀ, ਵੀ ਹਮਲਾ ਕਰਨ ਦੀ। ਹਾਂ, ਇਹ ਹੈਗਾ ਵੀ ਇਰਾਨ ਨੇ ਆਪਣੀ ਕੈਪੇਬਿਲਿਟੀ ਪਹਿਲੀ ਵਾਰ ਦਿਖਾਈ, ਅਸੀਂ ਦੇਖਿਆ, ਕਿਉਂਕਿ ਪਹਿਲਾਂ ਉਹ ਛੋਟੀਆਂ ਮਜ਼ਾਈਲਾਂ ਛੱਡ ਕੇ ਇੱਕ ਗੁੱਸਾ ਜਿਹਾ ਹੀ ਕੱਢਦਾ ਹੁੰਦਾ ਸੀ। ਕਿਉਂਕਿ ਆਇਰਨ ਡੋਮ ਸਿਸਟਮ ਵੀ 100% ਫੁੱਲ ਪ੍ਰੂਫ ਨਹੀਂ ਹੈਗਾ, ਉਹਦੀਆਂ ਵੀ ਆਪਣੀਆਂ ਇੱਕ ਤਰ੍ਹਾਂ ਨਾਲ ਕੁਝ ਲਿਮਿਟੇਸ਼ਨਸ ਹੈਗੀਆਂ। ਇਹਨਾਂ ਕੋਲ ਕਿੰਨਾ ਇਕਵਿਪਮੈਂਟ ਆ, ਇਹ ਇੱਕੋ ਟਾਈਮ ਤੇ ਉਹ ਕਿੰਨੀਆਂ ਕੁ ਮਜ਼ਾਈਲਾਂ ਨੂੰ ਉਹ ਇੰਟਰਸੈਪਟ ਕਰ ਸਕਦਾ। ਹੁਣ ਜੇ ਹਜ਼ਾਰਾਂ ਹੀ ਮਜ਼ਾਈਲਾਂ ਆ ਜਾਣ, ਫਿਰ ਜੇ ਆਇਰਨ ਡੋਮ ਦੀ ਕੈਪੇਬਿਲਿਟੀ 200-400 ਮਜ਼ਾਈਲਾਂ ਵਨ ਸਾ ਟਾਈਮ ਕਰਨ ਦੀ ਆ, ਤਾਂ ਉਹਦੇ ਚੋਂ ਬਾਕੀ ਤਾਂ ਫਿਰ ਨਿਕਲਣਗੀਆਂ। ਆਮ ਲੋਕਾਂ ਦੇ ਵਿੱਚ ਵੀ ਤੇ ਇਜ਼ਰਾਈਲ ਵਾਲੇ ਵੀ ਇਹੀ ਮੰਨਦੇ ਸੀ ਵੀ ਇਹ ਭਿੰਨ ਹੈਗਾ, ਵੀ ਇਸ ਨੂੰ ਤੋੜਿਆ ਨਹੀਂ ਜਾ ਸਕਦਾ। ਕਿਉਂਕਿ ਆਇਰਨ ਡੋਮ ਸਿਸਟਮ ਨਾ ਇਸ ਢੰਗ ਨਾਲ ਬਣਾਇਆ ਗਿਆ ਹੈਗਾ ਵੀ ਜਿਹੜੀ ਦੁਸ਼ਮਣ ਦੀ ਮਜ਼ਾਈਲ ਆਉਂਦੀ ਆ ਉਹਨੂੰ ਉਹ ਇੰਟਰਸੈਪਟ ਕਰ ਲੈਂਦਾ। ਦੂਰ ਤੋਂ ਆਉਂਦੀ ਦਾ ਪਤਾ ਲੱਗ ਜਾਂਦਾ ਵੀ ਆਹ ਦੁਸ਼ਮਣ ਦੀ ਮਜ਼ਾਈਲ ਆ ਰਹੀ ਆ। ਉਹਨੂੰ ਭੰਨਦਾ ਕਿਤੇ ਵੀ ਇੱਥੋਂ ਆਇਰਨ ਡੋਮ ਸਿਸਟਮ ਆਪਣੀ ਇੱਕ ਮਜ਼ਾਈਲ ਛੱਡਦਾ, ਉਹ ਹਵਾ 'ਚ ਹੀ ਦੁਸ਼ਮਣ ਦੀ ਮਜ਼ਾਈਲ ਆ ਜਿਹੜੀ ਉਹਨੂੰ ਖਤਮ ਕਰ। ਹੁਣ ਉਹਦੇ 'ਚੋਂ ਹੈਗਾ ਵੀ ਜਿਹੜੀ ਇੱਕ ਮਜ਼ਾਈਲ ਉਹ ਛੱਡਦਾ ਦੁਸ਼ਮਣ ਦੀ ਮਜ਼ਾਈਲ ਨੂੰ ਭੰਨਣ ਲਈ, ਉਹ $50,000 ਦੀ ਹੈ ਇੱਕ ਮਜ਼ਾਈਲ। ਸੋ ਜਿਹੜਾ ਉਹਦਾ ਲਾਂਚਰ ਆ, ਜਿਹੜੇ ਲਾਂਚਰ ਵਿੱਚ ਉਹ ਮਜ਼ਾਈਲ ਰੱਖੀ ਹੋਈ ਆ ਹਨਾ, ਵੀ ਉਹ $3 ਲੱਖ ਦਾ। ਜਿਹੜਾ ਉਹਦਾ ਬੈਕਅਪ ਹੈਗਾ ਨਾ, ਸੋ ਉਹ ਇੱਕ ਤਾਂ ਮਜ਼ਾਈਲ ਹੋ ਗਈ $50,000 ਦੀ, ਉਹਦਾ ਲਾਂਚਰ $3 ਲੱਖ ਦਾ ਹੈਗਾ, ਉਹਦਾ ਬੈਕਅਪ ਪ੍ਰੋਗਰਾਮ ਕਹਿੰਦਾ ਵੀ $1 ਬਿਲੀਅਨ ਦਾ ਹੈਗਾ। ਸੋ ਇਹ ਗੱਲ ਤਾਂ ਵੀ ਇੰਨਾ ਫਲੋ ਆਫ ਮਨੀ ਇਜ਼ਰਾਈਲ ਕੋਲ ਹੈਗੀ ਆ ਕਿ ਨਹੀਂ। ਇੰਡੀਆ ਪਾਕਿਸਤਾਨ ਦੀ ਲੜਾਈ, ਕੌਨਫਲਿਕਟ, ਝੜਪ ਆ, ਉਸ ਦੇ ਵੇਲੇ ਵੀ ਤੇ ਹੁਣ ਵੀ ਇਹ ਜਿਹੜੀ ਗੱਲ ਦੁਬਾਰਾ ਚੱਲ ਪਈ ਹੈ। ਜਦੋਂ ਵੀ ਕਿਤੇ ਵੀ ਲੜਾਈ ਹੁੰਦੀ ਆ, ਤੀਜੇ ਵਿਸ਼ਵ ਯੁੱਧ ਦੀ, 3rd ਵਰਲਡ ਵਾਰ ਦੀ, ਕੀ ਇਹ ਲੜਾਈ ਆਪਾਂ ਨੂੰ ਉਸ ਪਾਸੇ ਵੱਲ ਨੂੰ ਧੱਕ ਰਹੀ ਆ ਜਾਂ ਅਜੇ ਆਪਾਂ ਉਸ ਤੋਂ ਦੂਰ? ਤੇ ਹਲੇ 3rd ਵਰਲਡ ਵਾਰ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ। ਸੋ ਜਿਹੜਾ ਸਮੁੱਚਾ ਘਟਨਾਕ੍ਰਮ ਚੱਲ ਰਿਹਾ ਬੜਾ ਕੰਟੇਨਡ ਆ ਤੇ ਇੱਕ ਖਾਸ ਘੇਰੇ ਵਿੱਚ ਹੀ ਹੈਗਾ। ਸੋ ਉਹਦੇ ਚੋਂ ਇੰਟਰਨੈਸ਼ਨਲ ਡਿਪਲੋਮੇਸੀ ਹੁਣ ਕਾਫੀ ਐਡਵਾਂਸ ਹੋ ਚੁੱਕੀ ਆ, ਸਿਆਣੀ ਹੋ ਚੁੱਕੀ ਆ, ਮੈਚਿਓਰ ਹੋ ਚੁੱਕੀ ਆ। ਉਹ ਇੱਕ ਕੰਟੇਨਡ ਜਿਹੜਾ ਹੈਗਾ ਹਮਲਾ ਤਾਂ ਚੱਲੇਗਾ, ਪਰ ਇੰਡੀਆ ਖੁੱਲੀ ਜੰਗ ਦੀਆਂ ਹਲੇ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਨੈਤਿਕ ਤੌਰ ਤੇ ਚੀਨ ਔਰ ਰੂਸ ਨੇ ਉਹਨਾਂ ਦੀ ਹਮਾਇਤ ਕਰ ਦਿੱਤੀ ਹੈਗੀ ਆ। ਇਹ ਨੈਤਿਕ ਜਿਹੜੀ ਹਮਾਇਤ ਹੈਗੀ ਆ, ਇਹ ਮਿਲੀਟੈਰੀਲੀ ਮਟੀਰੀਅਲਾਈਜ਼ ਕਿਸ ਤਰ੍ਹਾਂ ਹੁੰਦੀ ਹੈਗੀ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਜੇ ਇਹ ਦੋਵੇਂ ਮੁਲਕ ਆ ਜਿਹੜੇ ਈਰਾਨ ਦੀ ਹਮਾਇਤ ਤੇ ਆ ਜਾਂਦੇ ਹੈਗੇ ਤਾਂ ਫਿਰ ਅਮਰੀਕਾ ਤੇ ਇਜ਼ਰਾਈਲ ਨੂੰ ਵੀ ਜਿਹੜੀ ਹੈਗੀ ਆ ਵੀ ਡਬਲ ਮਾਈਂਡ ਆ, ਵੀ ਉਹ ਸੋਚਣਾ ਪਵੇਗਾ ਵੀ ਅਸੀਂ ਅੱਗੇ ਵਧਣਾ ਜਾਂ ਨਹੀਂ ਵਧਣਾ। ਜਿਸ ਜੀ ਆਪਾਂ ਭਾਰਤ ਪਾਕਿਸਤਾਨ ਜੰਗ ਵੇਲੇ ਇਹ ਗੱਲ ਕਹੀ ਸੀ ਵੀ ਜੰਗ ਜਦੋਂ ਸ਼ੁਰੂ ਹੋ ਜਾਂਦੀ ਆ ਫਿਰ ਉਹ ਬੰਦ ਕਰਨੀ ਬੜੀ ਔਖੀ ਹੁੰਦੀ ਆ। ਜੰਗ ਹੈ ਜਿਹੜੀ ਤੁਹਾਡੇ ਹੱਥਾਂ ਵਿੱਚੋਂ ਨਿਕਲ ਜਾਂਦੀ ਹੁੰਦੀ ਹੈ। ਜੰਗ ਨੂੰ ਡਿਸਿਪਲਿਨ ਢੰਗ ਨਾਲ ਨਹੀਂ ਚਲਾਇਆ ਜਾ ਸਕਦਾ ਹੁੰਦਾ। ਉਹ ਕਹਿੰਦਾ ਵੀ ਜਿਹੜੀ ਪਰਮਾਣੂ ਹਥਿਆਰਾਂ ਦਾ ਬਹਾਨਾ ਉਹ ਤਾਂ ਸਮੋਕ ਸਕਰੀਨ ਆ। ਅਸਲ ਵਿੱਚ ਇਜ਼ਰਾਈਲ ਤੇ ਅਮਰੀਕਾ ਉੱਥੋਂ ਦੀ ਜਿਹੜੀ ਸਰਕਾਰ ਆ ਉਹਨੂੰ ਤਬਦੀਲ ਕਰਨਾ ਚਾਹੁੰਦੇ, ਉੱਥੋਂ ਦੀ ਲੀਡਰਸ਼ਿਪ ਨੂੰ ਤਬਦੀਲ ਕਰਨਾ ਚਾਹੁੰਦੇ ਹੈਗੇ ਆ। ਵੀ ਅਖੰਡ ਇਜ਼ਰਾਈਲ, ਜਿਸ ਤਰ੍ਹਾਂ ਅਖੰਡ ਭਾਰਤ ਦਾ ਮੁੱਦਾ ਆ ਰਿਹਾ ਨਾ, ਬਿਲਕੁਲ ਭਾਰਤ ਦੀ ਤਰਜ਼ ਤੇ ਉਹ ਚੱਲ ਰਿਹਾ। ਜਿੱਦਾਂ ਨਰਿੰਦਰ ਮੋਦੀ ਉਹਨਾਂ ਦਾ ਵੀ ਉਧਰ ਜਿਹੜਾ ਹੈਗਾ ਅਰੁਣਾਚਲ ਪ੍ਰਦੇਸ਼ ਤੋਂ ਉਹਨਾਂ ਦਾ ਜਿਹੜਾ ਸਕਾਈ ਚਿੰਨ੍ਹ ਆ ਉਹਨੂੰ ਵੀ ਲੈ ਲਈਏ, ਇਧਰ ਪਾਕਿਸਤਾਨ ਵਾਲਾ ਜਿਹੜਾ ਕਸ਼ਮੀਰ ਆ ਉਹਨੂੰ ਵੀ ਲੈ ਲਈਏ। ਸੋ ਅਖੰਡ ਭਾਰਤ ਦਾ ਸੁਪਨਾ, ਇਸੇ ਤਰ੍ਹਾਂ ਅਖੰਡ ਇਜ਼ਰਾਈਲ ਦਾ ਜਿਹੜਾ ਸੁਪਨਾ ਲਗਾਤਾਰ ਚੱਲ ਰਿਹਾ ਆ। ਜਿਹੜਾ ਨੇਤਨਯਾਹੂ ਆ ਉਹ ਮੋਦੀ ਲਈ ਇੱਕ ਰੋਲ ਮਾਡਲ ਹੈ, ਵੀ ਜਿਸ ਤਰ੍ਹਾਂ ਨੇਤਨਯਾਹੂ ਗਾਜ਼ਾ ਵਿੱਚ ਇਰਾਨ ਤੇ ਕਰ ਰਿਹਾ, ਉਸੇ ਤਰ੍ਹਾਂ ਭਾਰਤ ਆ ਜਿਹੜਾ ਪਾਕਿਸਤਾਨ ਵਿੱਚ ਕਰਨਾ ਚਾਹ ਰਿਹਾ। ਔਰ ਜੇ ਪਾਕਿਸਤਾਨ ਵਿੱਚ ਉਹ ਆਪ ਨਾ ਕਰ ਸਕੇ ਤਾਂ ਇਰਾਨ ਦੀ ਸਕਸੈਸਫੁਲ ਇਨਵੇਸ਼ਨ ਤੋਂ ਬਾਅਦ ਉਹ ਇਜ਼ਰਾਈਲ ਨੂੰ ਪ੍ਰਵੋਕ ਕਰ ਸਕਦਾ ਵੀ ਪਾਕਿਸਤਾਨ ਦਾ ਕੰਡਾ ਵੀ ਹੁਣ ਕੱਢ ਹੀ ਦਿਓ, ਕਿਉਂਕਿ ਵੀ ਉਹ ਵੀ ਇਸਲਾਮੀ ਮੁਲਕ ਹੈਗਾ। ਸੋ ਚਾਈਨਾ ਦਾ ਹੀ ਜਿਹੜਾ ਰਡਾਰ ਸਿਸਟਮ ਹੈ ਜਿਹੜਾ ਉਹਨਾਂ ਕੋਲ ਹੈਗਾ, ਸੇ ਚਾਈਨਾ ਦੇ ਜਿਹੜੇ ਸੈਟੇਲਾਈਟ ਉਹਨਾਂ ਨੇ ਉੱਪਰ ਛੱਡੇ ਹੋਏ ਆ ਜਿਹੜੇ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਹੈਗੇ, ਉਹ ਸਾਰੇ ਸੋ ਉਹਨਾਂ ਕੋਲ ਕੰਪਲੀਟ ਪੈਕੇਜ ਹੈ ਜਿਹੜਾ ਚਾਈਨਾ ਦਾ, ਇੱਕੋ ਕੰਟਰੀ ਦਾ ਪੈਕੇਜ ਆ। ਸੋ ਉਹਨਾਂ ਦਾ ਸਕਸੈਸ ਇਸ ਕਰਕੇ ਹੋਇਆ ਵੀ ਸਭ ਕੁਝ ਚਾਈਨਾ ਦਾ ਹੋਣ ਕਰਕੇ ਉਹਨਾਂ ਦੀ ਆਪਸ ਵਿੱਚ ਜਿਹੜੇ ਹਵਾਈ ਜਹਾਜ਼ ਆ ਉਹਨਾਂ ਦੀ ਮਜ਼ਾਈਲਾਂ ਨਾਲ ਕੋਲੈਬੋਰੇਸ਼ਨ ਆ, ਮਜ਼ਾਈਲਾਂ ਦੀ ਜਿਹੜੇ ਉੱਪਰ ਸੈਟੇਲਾਈਟ ਛੱਡੇ ਹੋਏ ਉਹਨਾਂ ਨਾਲ ਕੋਲੈਬੋਰੇਸ਼ਨ ਆ, ਉਹਨਾਂ ਸੈਟੇਲਾਈਟਾਂ ਦੀ ਫਿਰ ਜਿਹੜਾ 에ਅਰ ਡਿਫੈਂਸ ਸਿਸਟਮ ਆ ਉਹਦੇ ਨਾਲ ਕੋਲੈਬੋਰੇਸ਼ਨ ਆ। ਭਾਰਤ ਕਿੱਥੇ ਹਾਰ ਰਿਹਾ ਹੈਗਾ, ਉਹਦੇ ਕੋਲ 에ਅਰ ਡਿਫੈਂਸ ਸਿਸਟਮ ਹੈਗਾ ਰੂਸ ਦਾ, ਜਿਹੜੇ ਰਾਫੇਲ ਜਹਾਜ਼ ਹੈਗੇ ਉਹ ਫਰਾਂਸ ਦੇ,
ਉਹ ਕੰਬਾਈਨ ਹੀ ਨਹੀਂ ਕਰ ਰਹੇ। ਇੱਕ ਵੈਸਟ ਦੀ ਪ੍ਰੋਡਕਟ ਆ, ਇੱਕ ਰਸ਼ੀਆ ਦੀ ਪ੍ਰੋਡਕਟ ਆ, ਦੋਹੇ ਐਨਮੀ ਕੰਟੀਨੈਂਟਸ ਦੇ ਪ੍ਰੋਡਕਟ ਹੈਗੇ ਆ। ਗਾਜ਼ਾ ਨੂੰ ਲੈ ਕੇ ਉਹਨਾਂ ਦੇ ਗੱਲਾਂ ਬਾਤਾਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਆ। ਓਵਰਆਲ ਤੁਸੀਂ ਕੀ ਸੋਚਦੇ ਆ ਵੀ ਅਰਬ ਮੁਲਕ ਇਸ ਦੇ ਉੱਤੇ ਕੀ ਪ੍ਰਤੀਕਰਨ ਜਿਹੜਾ ਇਹਨਾਂ ਦਾ ਰਹਿ ਸਕਦਾ ਆ? ਕੁਝ ਠੋਸ ਕਦਮ ਉਹ ਚੱਕਣਗੇ, ਕੁਛ ਇਸ ਦੀ ਮੁਖਾਲਫਤ ਜਿਹੜੀ ਉਹ ਕਰਨਗੇ? ਨਹੀਂ, ਉਹ ਹਲੇ ਵੇਟ ਐਂਡ ਵਾਚ ਤੇ ਹੀ ਹੈਗੇ ਆ ਜਿਹੜੇ ਚੱਲ ਰਹੇ ਹੈਗੇ ਆ। ਸੋ ਉਹ ਅਮਰੀਕਾ ਨਾਲ ਤੇ ਇਜ਼ਰਾਈਲ ਨਾਲ ਸਿੱਧੇ ਕਿਸੇ ਕੌਨਫਲਿਕਟ ਵਿੱਚ ਨਹੀਂ ਆਉਣਾ ਚਾਹੁੰਦੇ, ਕਿਉਂਕਿ ਉਹਨਾਂ ਦੇ ਬਹੁਤ ਵੱਡੇ ਆਪਾਂ ਕਹਿ ਸਕਦੇ ਬਿਜ਼ਨਸ ਇੰਟਰਸਟ ਆ ਸਾਰੇ ਪਾਸੇ ਵੈਸਟਰਨ ਵਰਲਡ ਵਿੱਚ। ਇੱਕ ਸਾਊਥ ਚਾਈਨਾ ਨਿਊਜ਼ਪੇਪਰ ਹੈਗਾ, ਸਾਊਥ ਚਾਈਨਾ ਡੇਲੀ ਹੈਗਾ, ਉਹਨੇ ਰਿਪੋਰਟ ਦਿੱਤੀ ਹੈਗੀ ਆ ਵੀ ਭਾਰਤ ਨੇ G7 ਸੰਮੇਲਨ ਵਿੱਚ ਸੱਦਾ ਹਾਸਲ ਕਰਨ ਲਈ ਬਹੁਤ ਵੱਡੀ ਕੀਮਤ ਅਦਾ ਕਰੀ ਹੈ। ਉਹਨੇ ਇਹ ਰਿਪੋਰਟ ਲਾਈ। ਸਾਡੇ ਲਈ ਸਟੇਟ ਇੰਨੀ ਜ਼ਰੂਰੀ ਨਹੀਂ ਹੈਗੀ, ਸਾਡੀ ਕੌਮ ਦੀ ਹੋਂਦ ਜ਼ਰੂਰੀ ਆ ਜਿਹਨੂੰ ਕਿ ਅਸੀਂ ਬਿਲਡ ਕਰਨਾ ਹੈ ਨਾ। ਡਿਵੈਲਪਮੈਂਟ ਐਂਡ ਨੇਸ਼ਨ ਬਿਲਡਿੰਗ, ਜਿਹੜੀ ਨੇਸ਼ਨ ਬਿਲਡਿੰਗ ਹੈਗੀ ਆ, ਨੇਸ਼ਨ ਬਿਲਡਿੰਗ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ, ਆਪਣੇ ਇਤਿਹਾਸ ਚੋਂ, ਆਪਣੀਆਂ ਪਰੰਪਰਾਵਾਂ ਚੋਂ ਤੇ ਆਪਣੀਆਂ ਰਵਾਇਤਾਂ ਚੋਂ ਆ ਜਿਹੜੀ ਉਹ ਹੋਣੀ ਹੈਗੀ ਹੈ। ਸਟੇਟ ਸਾਡੇ ਲਈ ਸੈਕੰਡਰੀ ਮਸਲਾ ਹੈਗਾ। ਸੋ ਧਰਮ ਸਾਡੇ ਲਈ ਪ੍ਰਮੁੱਖ ਹੋਵੇਗਾ ਤਾਂ ਨੇਸ਼ਨ ਬਿਲਡਿੰਗ ਹੋਵੇਗੀ। ਜਦੋਂ ਨੇਸ਼ਨ ਇੰਨਾ ਪਵਿੱਤਰ ਬਿਲਡ ਹੋਊਗਾ ਤਾਂ ਉਹਦੀ ਜਿਹੜੀ ਸਟੇਟ ਹੈ ਉਹ ਵੀ ਕਿਸੇ ਬੱਚਿਆਂ ਦਾ ਕਤਲੇਆਮ ਨਹੀਂ ਕਰੇਗੀ, ਕਿਸੇ ਔਰਤਾਂ ਦਾ ਕਤਲੇਆਮ ਨਹੀਂ ਕਰੇਗੀ, ਕਿਸੇ ਨਿਹੱਥੇ ਦਾ ਕਤਲੇਆਮ ਨਹੀਂ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮੇਰੇ ਨਾਲ ਉੱਘੇ ਜਰਨਲਿਸਟ ਅਤੇ ਆਥਰ ਲੇਖਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਪ੍ਰੋਗਰਾਮ ਪੰਥਕ ਪੈਰਾਡਾਈਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੋ ਇਸ ਟਾਈਮ ਮੌਜੂਦਾ ਹਾਲਾਤ ਬਣੇ ਪਏ ਆ ਜੀਓਪੋਲਿਟਿਕਲੀ, ਉਸ ਦੇ ਉੱਤੇ ਚਰਚਾ ਜਿਹੜੀ ਉਹ ਕਰਾਂਗੇ। ਸਭ ਨੂੰ ਹੀ ਪਤਾ ਹੈ ਵੀ ਇਸ ਟਾਈਮ ਸਭ ਤੋਂ ਵੱਡਾ ਜੀਓਪੋਲਿਟਿਕਲੀ ਜਿਹੜਾ ਮਸਲਾ ਆ ਇਰਾਨ ਇਜ਼ਰਾਈਲ ਦਾ, ਜਿਹੜਾ ਇਸ ਟਾਈਮ ਬਣ ਚੁੱਕਾ ਆ। ਆਖਿਰਕਾਰ ਇਜ਼ਰਾਈਲ ਨੇ ਇਰਾਨ ਤੇ ਹਮਲਾ ਕਰ ਹੀ ਦਿੱਤਾ। ਬੜੇ ਚਿਰ ਦੀ ਇਹਨਾਂ ਦੀ ਕੋਸ਼ਿਸ਼ ਸੀ, ਟਰੰਪ ਹੋਣਾ ਦੇ ਅੱਗੇੋਂ ਪਿੱਛੇੋਂ ਖੱਬੇ ਸੱਜਿਓਂ ਵੀ ਹੋਣ ਦੀ ਇਹਨਾਂ ਨੇ ਆਪਣੇ ਕੋਲੋਂ ਵੀ ਕੋਸ਼ਿਸ਼ ਕੀਤੀ, ਪਰ ਇਵੈਂਚੁਅਲੀ ਜਿਹੜਾ ਇਹ ਹਮਲਾ ਹੁਣ ਕਰ ਦਿੱਤਾ ਗਿਆ ਆ। ਕੀ ਇਸ ਦੇ ਵੱਡੇ ਕਾਰਨ ਜਿਹੜੇ ਇਸ ਦੇ ਵਿੱਚ ਹੋ ਸਕਦੇ ਆ? ਨੇਤਨਯਾਹੂ ਇਜ਼ਰਾਈਲ ਦੇ ਦੁਆਰਾ ਇਰਾਨ ਦੇ ਉੱਤੇ ਜਿਹੜਾ ਇਹ ਹਮਲੇ ਦੀ ਸ਼ੁਰੂਆਤ ਕਰਨੀ। ਹਾਂਜੀ, ਆਪਾਂ ਭਾਰਤ ਪਾਕਿਸਤਾਨ ਜੰਗ ਵੇਲੇ ਇਹ ਗੱਲ ਕਹੀ ਸੀ ਵੀ ਜੰਗ ਜਦੋਂ ਸ਼ੁਰੂ ਹੋ ਜਾਂਦੀ ਆ ਫਿਰ ਉਹ ਬੰਦ ਕਰਨੀ ਬੜੀ ਔਖੀ ਹੁੰਦੀ ਆ। ਜੰਗ ਹੈ ਜਿਹੜੀ ਤੁਹਾਡੇ ਹੱਥਾਂ ਵਿੱਚੋਂ ਨਿਕਲ ਜਾਂਦੀ ਹੁੰਦੀ ਹੈ। ਜੰਗ ਨੂੰ ਡਿਸਿਪਲਿਨ ਢੰਗ ਨਾਲ ਨਹੀਂ ਚਲਾਇਆ ਜਾ ਸਕਦਾ ਹੁੰਦਾ। ਹੁਣ ਜਿਹੜੀ ਇੱਕ ਗਾਜ਼ਾ ਦਾ ਕਿਉਂਕਿ ਹਮਲਾ ਹੋਇਆ ਸੀਗਾ ਅਕਤੂਬਰ ਵਿੱਚ ਨਾ 2024 ਵਿੱਚ ਵੀ, ਉਹ ਜਿਹੜਾ ਉਹ ਹਮਲਾ ਚੱਲਦਾ ਦੇਖੋ ਵੀ ਕਿੰਨਾ ਲੰਬਾ ਸਮਾਂ ਚੱਲ ਗਿਆ ਹੋਇਆ, ਸਾਲ ਤੋਂ ਜ਼ਿਆਦਾ। 2023 ਚ ਮੇਰਾ ਖਿਆਲ ਸ਼ਾਇਦ ਹੋਇਆ ਸੀਗਾ ਤੇ 2 ਸਾਲ ਹੋਣ ਵਾਲੇ ਹੈਗੇ ਆ। ਸੋ ਗਾਜ਼ਾ ਦਾ ਕਿੰਨਾ ਬੁਰਾ ਹਾਲ ਹੋਇਆ। ਫਿਰ ਉਧਰ ਲਬਨਾਨ ਵਿੱਚ ਵੀ ਜਿਹੜਾ ਹਜ਼ਬੁੱਲਾ ਦਾ ਚੀਫ ਆ ਉਹ ਮਾਰਿਆ ਗਿਆ। ਗਾਜ਼ਾ ਦੇ ਜਿਹੜੇ ਹਮਾਸ ਦੇ ਚੀਫ ਸੀਗੇ 2, ਉਹ ਮਾਰੇ ਗਏ ਆ। ਕਿੰਨੀ ਹੋਰ ਬੱਚੇ, ਬੁੱਢੇ, ਨੌਜਵਾਨ ਜਿਹੜੇ ਉਹ ਮਾਰੇ ਗਏ ਆ, ਹਨਾ। ਸੋ ਇਹ ਜੰਗ ਆ ਜਿਹੜੀ ਮੁੜ ਕੇ ਫਿਰ ਜੰਗ ਦੀਆਂ ਲਾਲਸਾਵਾਂ ਨੇ ਜਿਹੜੀਆਂ ਉਹ ਵਧਦੀਆਂ ਜਾਂਦੀਆਂ ਹੁੰਦੀਆਂ। ਸੋ ਇਸੇ ਤਰ੍ਹਾਂ ਹੀ ਜਿਹੜੀ ਆਪਾਂ ਇਹ ਮਿਡਲ ਈਸਟ ਦੀ ਜੰਗ ਆ ਇਹਨੂੰ ਦੇਖ ਰਹੇ ਹੈਗੇ ਆ ਵੀ ਹੁਣ ਅਗਲਾ ਨਿਸ਼ਾਨਾ ਇਰਾਨ ਹੈਗਾ, ਹਨਾ। ਸੋ ਇਰਾਨ ਤੇ ਜਿਹੜਾ ਨੇਤਨਯਾਹੂ ਆ, ਲਗਭਗ ਜਿਹੜੇ ਨੇਤਨਯਾਹੂ ਦੀ ਬਾਇਓਗ੍ਰਾਫੀ ਨੂੰ ਜਾਣਦੇ ਆ ਉਹ ਦੇਖਦੇ ਹੈਗੇ ਆ ਵੀ 40 ਸਾਲ ਤੋਂ ਇਰਾਨ ਨੂੰ ਤਬਾਹ ਕਰਨ ਦੀ ਜਿਹੜੀ ਹੈਗੀ ਇੱਛਾ ਪਾਲੀ ਬੈਠਾ ਸੀਗਾ। ਸੋ ਹੁਣ 40 ਸਾਲਾਂ ਬਾਅਦ ਆ ਜਿਹੜਾ ਉਹਨਾਂ ਨੂੰ ਜਿਹੜਾ ਇਹ ਮੌਕਾ ਮਿਲਿਆ ਹੈਗਾ। ਉਹਨਾਂ ਨੇ ਇਰਾਨ ਦੇ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ, ਸੋ ਉਹਦੇ ਤੇ ਵੀ ਉਹ ਨਿਊਕਲੀਅਰ ਪ੍ਰੋਗਰਾਮ ਉਹਦਾ ਖਤਮ ਕਰਾਉਣਾ, ਉਹਦੇ ਆਧਾਰ ਤੇ ਉਹਦੇ ਨਿਊਕਲੀਅਰ ਸਾਇੰਟਿਸਟ ਤੇ ਟਾਪ ਮਿਲਟਰੀ ਜਰਨਲ ਆ ਜਿਹੜੇ ਉਹ ਮਾਰ ਦਿੱਤੇ ਗਏ ਨੇ। ਸੋ ਹੁਣ ਦੋਹੇ ਪਾਸੇ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਮੁੜ ਕੇ ਇਰਾਨ ਦਾ ਵੀ ਕਾਫੀ ਵੱਡੀ ਰਿਟੈਲੀਏਸ਼ਨ ਹੋਈ ਆ। ਤਲ ਅਵੀਵ ਤੇ ਹਾਇਜ਼ਾ ਤੇ ਹੋਰ ਜਿਹੜੇ ਬਹੁਤ ਸਾਰੇ ਸ਼ਹਿਰ ਆ ਉਹਨਾਂ ਵਿੱਚ ਵੱਡੀਆਂ ਮਿਜ਼ਾਈਲਾਂ ਨੇ ਜਿਹੜੀਆਂ ਉਹ ਡਿੱਗੀਆਂ ਨੇ। ਤੇ ਮੇਰਾ ਖਿਆਲ ਇਜ਼ਰਾਈਲ ਵਾਲਿਆਂ ਨੇ ਪਹਿਲੀ ਵਾਰ ਆਪਣੀ ਧਰਤੀ ਤੇ ਇਸ ਤਰ੍ਹਾਂ ਮਿਜ਼ਾਈਲਾਂ ਡਿੱਗਦੀਆਂ ਦੇਖੀਆਂ ਨੇ। ਸੋ ਰਿਟੈਲੀਏਸ਼ਨ ਇਰਾਨ ਵੱਲੋਂ ਵੀ ਜਾਰੀ ਹੈਗੀ ਆ। ਇਹਦੇ ਚੋਂ ਜਿਹੜਾ ਆਮ ਨੁਕਸਾਨ ਆ ਉਹ ਦੋਵੇਂ ਪਾਸਿਆਂ ਜਿਹੜਾ ਸ਼ਹਿਰੀਆਂ ਦਾ ਹੋਵੇਗਾ। ਪਰ ਇਹ ਜੰਗ ਹੁਣ ਇਸ ਤਰ੍ਹਾਂ ਲੱਗ ਰਿਹਾ ਹੈਗਾ ਵੀ ਕਾਫੀ ਵੱਡੀ ਪੱਧਰ ਤੇ ਵਧੇਗੀ। ਜਦੋਂ 14 ਅਕਤੂਬਰ 2003 ਨੂੰ ਹਮਲਾ ਹੋਇਆ ਸੀਗਾ ਇਜ਼ਰਾਈਲ ਤੇ, ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅਗਲੇ ਦਿਨ ਹੀ ਐਲਾਨ ਕਰਿਆ ਸੀ ਵੀ ਜਿਹੜੀ ਜੰਗ ਅਸੀਂ ਹੁਣ ਲੜਨ ਜਾ ਰਹੇ ਹਾਂ
ਇਹ ਮਿਡਲ ਈਸਟ ਦਾ ਮੁਹਾਂਦਰਾ ਬਦਲ ਕੇ ਰੱਖ ਦੇਵੇਗੀ। ਸੋ ਸਾਨੂੰ ਲੱਗ ਰਿਹਾ ਹੈਗਾ ਵੀ ਉਹ ਮਿਡਲ ਈਸਟ ਦਾ ਮੁਹਾਂਦਰਾ ਜਿਹੜੀ ਐਕਸਪੈਂਸ਼ਨਿਸਟ ਉਹਨਾਂ ਦੀ ਪਾਲਿਸੀ ਹੈਗੀ ਆ ਵੀ ਫਲਸਤੀਨ ਨੂੰ ਤਾਂ ਕਬਜ਼ਾ ਕਰਨਾ ਹੀ ਕਰਨਾ, ਤੋਂ ਅੱਗੇ ਜਿਹੜੀਆਂ ਹੋਰ ਟੈਰੀਟਰੀਜ਼ ਆ ਜੇ ਉਹਨਾਂ ਤੇ ਵੀ ਹੋ ਜਾਂਦਾ, ਕਿਉਂਕਿ ਜਾਰਡਨ ਵਿੱਚ ਵੀ ਬਹੁਤ ਸਾਰੇ ਫਲਸਤੀਨੀ ਬੈਠੇ ਨੇ, ਜਾਂ ਇਜਿਪਟ ਤੇ ਲਬਨਾਨ ਆ ਤੇ ਸੀਰੀਆ ਹੈਗਾ ਜਿਹੜਾ, ਇਹ ਸਾਰੇ ਬਾਰਡਰ ਸਟੇਟਸ ਆ, ਇਹਨਾਂ ਦੇ ਵੱਡੇ ਜਿਹੜੇ ਚੰਕ ਨੇ ਉਹ ਉਹਨਾਂ ਤੇ ਕਬਜ਼ਾ ਕਰਨ ਦੀ ਜਿਹੜੀ ਨੇਤਨਯਾਹੂ ਦੀ ਜਿਹੜੀ ਨੀਤੀ ਹੈਗੀ ਆ। ਤੇ ਦੂਸਰਾ ਇਹ ਹੈਗਾ ਵੀ ਉੱਥੇ ਹੁਣ ਇਹ ਦੋ ਧਾਰੀ ਜਿਹੜੀ ਹੈਗੀ ਆ ਜੰਗ ਚੱਲ ਰਹੀ ਹੈਗੀ ਆ। ਪਹਿਲੀ ਧਾਰਾ ਤਾਂ ਇਹ ਹੈਗੀ ਆ ਵੀ ਉਹਨਾਂ ਤੇ ਵੱਡਾ ਹਮਲਾ ਕਰਕੇ ਉਹਨਾਂ ਨੂੰ ਤਬਾਹ ਕੀਤਾ ਜਾਵੇ, ਪਰ ਅੱਜ ਰੀਸੈਂਟਲੀ ਮੈਂ ਹੁਣੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਯੂਰਪ ਦਾ ਮੈਗਜ਼ੀਨ ਹੈਗਾ ਫੋਰਨ ਪਾਲਿਸੀ ਉਹ ਦੇਖ ਰਿਹਾ ਸੀ, ਉਹ ਕਹਿੰਦਾ ਵੀ ਜਿਹੜੀ ਪਰਮਾਣੂ ਹਥਿਆਰਾਂ ਦਾ ਬਹਾਨਾ ਉਹ ਤਾਂ ਸਮੋਕ ਸਕਰੀਨ ਆ, ਅਸਲ ਵਿੱਚ ਇਜ਼ਰਾਈਲ ਤੇ ਅਮਰੀਕਾ ਉੱਥੋਂ ਦੀ ਜਿਹੜੀ ਸਰਕਾਰ ਆ ਉਹਨੂੰ ਤਬਦੀਲ ਕਰਨਾ ਚਾਹੁੰਦੇ, ਉੱਥੋਂ ਦੀ ਲੀਡਰਸ਼ਿਪ ਨੂੰ ਤਬਦੀਲ ਕਰਨਾ ਚਾਹੁੰਦੇ ਹੈਗੇ ਆ। ਸੋ ਦੇ ਆਰ ਗੋਇੰਗ ਟੂ ਟੋਪਲ ਦੀ ਰਜੀਮ ਦੀ ਪ੍ਰੈਜ਼ੀਡੈਂਟ ਔਰ ਦੀ ਰਿਲੀਜੀਅਸ ਲੀਡਰ ਆ ਨਾ, ਕਹਿੰਦਾ ਵੀ ਉਹ ਇੱਕ ਓਲਾ ਵਰਤ ਰਹੇ ਆ, ਸਮੋਕ ਸਕਰੀਨ ਵਰਤ ਰਹੇ ਹੈਗੇ ਆ ਜਿਹੜੀ ਪਰਮਾਣੂ ਹਥਿਆਰਾਂ ਵਾਲੀ ਆ, ਪਰ ਅਸਲ ਨਿਸ਼ਾਨਾ ਹੈਗਾ ਵੀ ਰਜੀਮ ਚੇਂਜ ਕਰਕੇ ਜਿਹੜਾ ਅਮਰੀਕਾ ਤੇ ਇਜ਼ਰਾਈਲ ਦਾ ਸਹਿਯੋਗੀ ਕੋਈ ਜਿਹੜੀ ਸਰਕਾਰ ਹੈਗੀ ਹੈ ਜੇ ਉਹ ਕਾਇਮ ਕਰ ਦਿੱਤੀ ਜਾਵੇ, ਤਾਂ ਉਹਨਾਂ ਦਾ ਇਹ ਹੈਗਾ ਵੀ ਉਹ ਤੋਂ ਪਹਿਲਾਂ ਉਹ ਕੁਝ ਹਮਲੇ ਕਰਨਗੇ ਤੇ ਤਬਾਹੀ ਕਰਕੇ ਹੀ ਫਿਰ ਜਿਹੜਾ ਹੈਗਾ ਵੀ ਉਹ ਉਹਦੇ ਆਲੇ ਦੁਆਲੇ ਘੇਰਾ ਪਾ ਕੇ ਉਹਨੂੰ ਟੇਬਲ ਟਾਕ ਲਈ ਫਿਰ ਕਰਨਗੇ। ਅਨਕੰਡੀਸ਼ਨਲ ਸਰੈਂਡਰ ਦੀ ਗੱਲ ਟਰੰਪ ਹੋਣਾ ਨੇ ਕੀਤੀ ਵੀ ਈਰਾਨ ਨੂੰ ਅਨਕੰਡੀਸ਼ਨਲ ਸਰੈਂਡਰ ਜਿਹੜਾ ਉਹ ਕਰ ਦੇਣਾ ਚਾਹੀਦਾ ਆ। ਕੀ ਜਿਹੜਾ ਆਇਤੁੱਲਾ ਖਮੀਨੀ ਆ ਇਹ ਜਾਂ ਉਹਨਾਂ ਦਾ ਸੁਪਰੀਮ ਲੀਡਰ, ਕਿਉਂਕਿ ਵੱਡੇ ਵੱਡੇ ਜਰਨੈਲ ਵੀ ਉਹਨਾਂ ਦੇ ਮਾਰਤੇ, ਸਾਇੰਟਿਸਟ ਵੀ ਉਹਨਾਂ ਨੇ ਮਾਰ ਦਿੱਤੇ, ਕੀ ਲੱਗਦਾ ਵੀ ਉਹ ਵਾਕਿਆ ਟੇਬਲ ਟਾਕ ਦੇ ਉੱਤੇ ਆ ਜਾਊਗਾ ਹੁਣ? ਨਹੀਂ ਦੇਖੋ, ਸਾਨੂੰ ਲੱਗਦਾ ਵੀ ਜਿਸ ਤਰ੍ਹਾਂ ਉਹ ਕਹਿ ਰਹੇ ਆ ਵੀ ਜਿਹੜਾ ਵੀ ਸਰੈਂਡਰ ਆ ਉਹ ਹੁਣ ਉਹਨਾਂ ਦੀਆਂ ਆਪਣੀਆਂ ਕੁਝ ਰਵਾਇਤਾਂ ਨੇ, ਉਹਨਾਂ ਦੀਆਂ ਧਾਰਮਿਕ ਰਵਾਇਤਾਂ ਵੀ ਨੇ ਹਨਾ, ਜੇ ਮੇਰਾ ਖਿਆਲ ਉਹ ਧਾਰਮਿਕ ਰਵਾਇਤਾਂ 'ਚ ਹੋ ਸਕਦਾ ਵੀ ਇਸ ਤਰ੍ਹਾਂ ਸਰੈਂਡਰ ਨਾ ਕਰੇ, ਟੇਬਲ ਟਾਕ ਵਾਲੀ ਗੱਲ ਆ ਜਿਹੜੀ ਉਹ ਹੋ ਸਕਦੀ ਹੈ ਕਿ ਸੋ ਟੇਬਲ ਟਾਕ ਲਈ ਤਾਂ ਉਹਨਾਂ ਦਾ ਫੋਰਨ ਮਿਨਿਸਟਰ ਦੀ ਮੈਂ ਅੱਜ ਵੀ ਸੁਣ ਰਿਹਾ ਸੀਗਾ, ਉਹ ਅਲ ਜਜ਼ੀਰਾ ਤੇ ਬੋਲ ਰਹੇ ਸੀਗੇ ਵੀ ਅਸੀਂ ਤਾਂ ਕਦੇ ਵੀ ਡਿਪਲੋਮੇਸੀ ਤੋਂ ਨਹੀਂ ਭੱਜੇ ਹਨਾ, ਵੀ ਡਿਪਲੋਮੈਟਿਕਲੀ ਤੁਸੀਂ ਸਾਡਾ, ਉਹ ਕਹਿੰਦੇ ਵੀ ਸਾਡਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਹ IAF ਦੇ ਅਧੀਨ ਆ, ਜਿਹੜਾ ਵੀ ਉਹਦੀਆਂ ਸ਼ਰਤਾਂ ਔਰ ਉਹਦੀਆਂ ਕੰਡੀਸ਼ਨ ਦੇ ਅਧੀਨ ਹੀ ਅਸੀਂ ਚੱਲ ਰਹੇ ਹੈਗੇ ਆ। ਸੋ ਜਿਹੜਾ ਸਰੈਂਡਰ ਆ ਨਾ ਇਸ ਤਰ੍ਹਾਂ ਵੰਗਾਰ ਕੇ ਸਰੈਂਡਰ ਕਰਨਾ ਇਹ ਥੋੜਾ ਜਿਹਾ ਹਲੇ ਔਖਾ ਲੱਗ ਰਿਹਾ, ਕਿਉਂਕਿ ਉਹ ਜਿਸ ਰਿਲੀਜੀਅਸ ਬੈਕਗਰਾਉਂਡ ਚੋਂ ਆਇਆ ਉਹਦੇ ਚੋਂ ਇਸ ਤਰ੍ਹਾਂ ਇੱਕ ਤਾਂ ਇਹ ਹੋਊਗਾ ਵੀ ਨੈਤਿਕ ਤੌਰ ਤੇ ਆਪਣਾ ਸਿਰ ਵੱਢ ਕੇ ਤੁਸੀਂ ਜਿਹੜਾ ਆਪਣੇ ਦੁਸ਼ਮਣ ਦੇ ਪੈਰਾਂ ਹੇਠ ਰੱਖ ਦਿਓ। ਸੋ ਇਹ ਜੇ ਤਾਂ ਉਹ ਇਸ ਲੈਵਲ ਤੇ ਧਾਰਮਿਕ ਤੌਰ ਤੇ ਪ੍ਰਪੱਕ ਹੋਏ ਹਨਾ ਵੀ ਤਾਂ ਉਹ ਮਨ ਲੱਗਦੀ ਹੈ ਵੀ ਫਿਰ ਨਹੀਂ ਕਰਨਗੇ। ਜੇ ਹੋਇਆ ਵੀ ਹਾਂ ਕੋਈ ਜਸਟ ਡਿਪਲੋਮੈਟਿਕ ਚੈਨਲ ਖੁੱਲਿਆ ਹੋਇਆ ਬਿਹਾਈਂਡ ਦੀ ਸੀਨ, ਵੀ ਡਿਪਲੋਮੇਸੀ ਆਪਣਾ ਵਰਕ ਕਰ ਰਹੀ ਹੈਗੀ ਹੈ ਜੰਗ ਦੇ ਨਾਲ ਹੀ, ਤੋਂ ਅਗਲੇ ਦਿਨਾਂ ਦੌਰਾਨ ਜੰਗ ਬੰਦ ਹੋ ਜਾਂਦੀ ਹੈ ਤੇ ਮੁੜ ਕੇ ਟੇਬਲ ਟਾਕ ਸ਼ੁਰੂ ਹੋ ਜਾਂਦੀ ਆ, ਉਸ ਸਥਿਤੀ ਵਿੱਚ ਆ ਜਿਹੜਾ ਚਾਹੇ ਉਹਨੂੰ ਫਿਰ ਸਰੈਂਡਰ ਦਾ ਨਾਂ ਲੈ ਲਿਓ, ਚਾਹੇ ਡਿਪਲੋਮੈਟਿਕ ਐਫਰਟਸ ਦਾ, ਤੇ ਜਿਹੜੀ ਡਿਪਲੋਮੇਸੀ ਦੀ ਸੈਕੰਡ ਲਾਈਨ ਦੀ ਜਿਹੜੀ ਹੁੰਦੀ ਹੈ ਬੈਕਡੋਰ ਪਾਲਿਸੀ ਉਹ ਚੱਲ ਰਹੀ ਹੈ ਕਿ ਉਹਨੂੰ ਤੁਸੀਂ ਸ਼ਬਦ ਜਿਹੜੇ ਮਰਜ਼ੀ ਦੇ ਲਿਓ, ਪਰ ਇਹ ਹੈਗਾ ਵੀ ਇੱਕਦਮ ਜੇ ਤੁਸੀਂ ਇਹ ਕਹੋ ਵੀ ਹਾਂ ਉਹ ਇਸ ਤਰ੍ਹਾਂ ਸਰੈਂਡਰ ਕਰਨਗੇ, ਕਿਉਂਕਿ ਜਿਸ ਢੰਗ ਨਾਲ ਉਹਨਾਂ ਨੇ ਹਮਲਾ ਜਿਹੜਾ ਮੋੜਵਾਂ ਹਮਲਾ ਕਰਿਆ ਉਹ ਕਾਫੀ ਤਿੱਖਾ, ਹਾਲਾਂਕਿ ਵੱਡੇ ਜਰਨੈਲਾਂ ਤੇ ਸਾਇੰਟਿਸਟਾਂ ਦੀ ਮੌਤ ਤੋਂ ਬਾਅਦ ਉਹਨਾਂ ਕੋਲੋਂ ਜਿਸ ਕਿਸਮ ਦੀ ਉਮੀਦ ਸੀ, ਕਿਉਂਕਿ ਪਿਛਲੀ ਵਾਰ ਜਦੋਂ ਹੋਇਆ ਸੀਗਾ ਤਾਂ ਉਹਨਾਂ ਨੇ ਰਾਕਟ ਵਗੈਰਾ ਜਾਂ ਛੋਟੇ ਜਿਹੜੇ ਹੈਗੇ ਡਰੋਨ ਵਗੈਰਾ ਛੱਡ ਕੇ ਕੰਮ ਸਾਰ ਲਿਆ ਸੀ, ਔਰ ਸਾਰੇ ਇਜ਼ਰਾਈਲ ਨੇ ਜਿਹੜੇ ਡਾਈਫਿਊਜ਼ ਕਰ ਰਹੇ ਸੀਗੇ, ਪਰ ਇਸ ਵੇਲੇ ਉਹਨਾਂ ਦੀ ਜਿਹੜੀ ਕੈਪੇਬਿਲਿਟੀ ਆ ਡਾਈਫਿਊਜ਼ ਕਰਨ ਦੀ ਇਜ਼ਰਾਈਲ ਦੀ ਆ ਉਹ ਖਤਮ ਹੋ ਚੁੱਕੀ ਆ। ਸੋ ਮਿਜ਼ਾਈਲਾਂ ਨੇ ਜਿਹੜੀਆਂ ਹਾਈਫਾ ਬੰਦਰਗਾਹ ਤੇ ਹੋਈਆਂ, ਹੁਣ ਹਾਈਫਾ ਬੰਦਰਗਾਹ ਦਾ ਜਿਹੜਾ ਵੱਡਾ ਕੰਟਰੈਕਟ ਆ ਦੱਸਿਆ ਜਾਂਦਾ ਗੌਤਮ ਅਡਾਨੀ ਕੋਲ ਹੈਗਾ ਨਾ, ਸੋ ਉਹ ਤੇ ਹੋਰ ਉਹਨਾਂ ਦਾ ਮੁਸਾਦ ਦਾ ਜਿਹੜਾ ਹੈੱਡਕੁਆਟਰ ਆ ਉਹਦੇ ਤੇ ਵੀ ਹਮਲਾ ਹੋਇਆ, ਇੱਕ એનર્ਜੀ ਦਾ ਉਹਨਾਂ ਦੀ ਆਇਲ ਰਿਫਾਈਨਰੀ ਆ ਉਹਦਾ ਹੋਇਆ ਜਿਹਦੇ ਚੋਂ ਮੁਲਕ ਨੂੰ ਆਇਲ ਜਾਂਦਾ ਹੈਗਾ। ਸੋ ਵੱਡੇ ਇਨਫਰਾਸਟ੍ਰਕਚਰ ਤੇ ਹਮਲੇ ਤਾਂ ਹੋਏ ਨੇ। ਹੁਣ ਇਹ ਹੈਗਾ ਵੀ ਕਿੰਨੀ ਸੈਂਸਰਸ਼ਿਪ ਆ, ਕਿੰਨੀ ਗੱਲ ਸਾਹਮਣੇ ਆ ਰਹੀ ਹੈਗੀ ਆ। ਵੈਸੇ ਤਾਂ CNN, ਫੌਕਸ ਨਿਊਜ਼ ਤੇ ਇਵਨ BBC ਰਿਪੋਰਟ ਕਰ ਰਹੀ ਹੈ, ਚਾਈਨਾ ਦੇ ਟੈਲੀਵਿਜ਼ਨ ਵੀ ਰਿਪੋਰਟ ਕਰ ਰਹੇ ਹੈਗੇ ਆ। ਸੋ ਇਹ ਹੈਗਾ ਵੀ ਹਾਲੇ ਵੀ ਚਲੋ ਉਹ ਜਵਾਬ ਦੇ ਰਹੇ ਆ ਇਰਾਨ ਵਾਲੇ, ਟੇਬਲ ਟਾਕ ਤੇ ਤਾਂ ਆਉਣਾ ਹੀ ਪਵੇਗਾ ਅਕਸਰ ਨੂੰ, ਜਿਹੜੀਆਂ ਜਦੋਂ ਸੀਜ਼ ਫਾਇਰ ਹੁੰਦੇ ਉਹ ਤੋਂ ਬਾਅਦ ਗੱਲਬਾਤ ਤਾਂ ਜਿਹੜੀ ਟੇਬਲ ਟਾਕ ਤੇ ਹੀ ਹੋਏਗੀ, ਪਰ ਜਿਸ ਕਿਸਮ ਨਾਲ ਉਹ ਵੰਗਾਰ ਰਹੇ ਹੈਗੇ ਸਾਨੂੰ ਲੱਗਦਾ ਵੀ ਹਾਲ ਦੀ ਘੜੀ ਉਸ ਵੰਗਾਰ ਚੋਂ ਨਹੀਂ, ਜੇ ਟੇਬਲ ਟਾਕ ਤੇ ਆਏ ਤਾਂ ਡਿਪਲੋਮੈਟਿਕਲੀ ਆਉਣਗੇ। ਕੀ ਇਜ਼ਰਾਈਲ ਜਿਹੜਾ ਇਹ ਮਿਡਲ ਈਸਟ ਮੱਧ ਪੂਰਬ ਆ ਇਸ ਦੇ ਵਿੱਚ ਜਿਹੜਾ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਆ, ਇਹ ਉਸ ਦੇ ਵਿੱਚ ਕਾਮਯਾਬ ਹੋ ਰਿਹਾ ਹੈ ਜਾਂ ਕਿੱਦਾਂ ਆ? ਬਾਕੀਆਂ ਦਾ ਕੀ ਇਸ ਚੀਜ਼ ਨੂੰ ਲੈ ਕੇ ਕਿੱਦਾਂ ਦੇ ਪ੍ਰਤੀਕਰਨ ਤੁਸੀਂ ਦੇਖ ਰਹੇ, ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਵਾਚਿਆ ਜਾ ਰਿਹਾ ਹੈ? ਹਾਂਜੀ, ਸੋ ਐਕਸਪੈਂਸ਼ਨਿਜ਼ਮ ਦਾ ਤਾਂ ਉਹਨਾਂ ਦਾ ਹੈਗਾ, ਉਹ ਸਿਕਿਉਰਿਟੀ ਦੀ ਪ੍ਰੋਬਲਮ ਚਲੋ
ਆਪਾਂ ਅਸਲ 'ਚ ਜੇ ਦੇਖੀਏ ਸਿਕਿਉਰਿਟੀ ਦੀ ਪ੍ਰੋਬਲਮ ਇੱਕ ਤਰ੍ਹਾਂ ਨਾਲ ਪਰਸੈਪਸ਼ਨ ਤਾਂ ਬਣ ਜਾਂਦੀ ਆ ਵੀ ਇੱਕ ਰੋਗ ਸਟੇਟ ਆ, ਇੱਕ ਤਰ੍ਹਾਂ ਨਾਲ ਵੀ ਉਹ ਸਾਡੀ ਦੁਸ਼ਮਣ ਸਟੇਟ ਹੈਗੀ ਆ। ਹੁਣ ਜੇ ਆਪਾਂ ਸਿੱਖਾਂ ਦਾ ਮਾਮਲਾ ਲਾ ਕੇ ਦੇਖੀਏ ਵੀ ਸਿੱਖ ਘਿਰੇ ਹੋਣ, ਹਨਾ? ਜੀ ਸਿੱਖਾਂ ਦੀ ਇੱਕ ਛੋਟੀ ਜਿਹੀ ਸਟੇਟ ਹੋਵੇ, ਉਹਦੇ ਆਲੇ ਦੁਆਲੇ ਨਿਊਕਲੀਅਰ ਪਾਵਰਸ ਹੋਣ, ਹਿੰਦੁਸਤਾਨ ਹੋਵੇ ਜਾਂ ਕੋਈ ਹੋਰ ਹੋਵੇ, ਸਿੱਖ ਵੀ ਇਸ ਤਰ੍ਹਾਂ ਸੋਚਣਗੇ ਤਾਂ ਸਹੀ ਹੈ ਨਾ। ਪਰ ਜਿਹੜੀ ਹੈਗੀ ਆ ਵੀ ਉਹਦੇ ਚੋਂ ਨੇਤਨਯਾਹੂ ਦੀ ਖਾਸ ਕਰਕੇ ਐਕਸਪੈਂਸ਼ਨਿਸਟ ਪਾਲਿਸੀ ਵੀ ਹੈਗੀ ਆ। ਸੋ ਉਹ ਜਿਹੜੀ ਹੈਜਮਨੀ ਆ, ਸੋ ਫੋਰਨ ਪਾਲਿਸੀ ਨੇ ਵੀ ਜਿਹੜੇ ਹੁਣੇ ਆਰਟੀਕਲ ਆਇਆ ਉਹਦੇ ਵਿੱਚ ਲਿਖਿਆ ਹੈਗਾ ਵੀ ਜਿਹੜੀ ਹੈਜਮਨੀ ਆ ਉਹ ਕ੍ਰੀਏਟ ਕਰਨੀ ਚਾਹੁੰਦਾ ਹੈਗਾ। ਸੋ ਉਹ ਕੱਲਾ ਫਲਸਤੀਨ ਜਾਂ ਗਾਜ਼ਾ ਨੂੰ ਹੀ ਆਪਣੇ ਕਬਜ਼ੇ 'ਚ ਨਹੀਂ ਲੈਣਾ ਚਾਹੁੰਦਾ। ਜਿਹੜੇ ਗੋਲਾਨ ਹਾਈਟਸ ਆ ਜਿਹੜੀਆਂ ਕਿ ਸੀਰੀਆ ਵਿੱਚ ਨੇ, ਸੀਰੀਆ ਦਾ ਕੁਛ ਹਿੱਸਾ, ਈਵਨ ਲੈਬਨਾਨ ਦਾ ਕੁਛ ਹਿੱਸਾ, ਸੋ ਇਸ ਤਰ੍ਹਾਂ ਜਿਹੜਾ ਕਰਕੇ ਉਹ ਜਾਰਡਨ ਨਾਲ ਉਹਨਾਂ ਦੇ ਸੰਬੰਧ ਚੰਗੇ ਹੈਗੇ ਆ। ਸੋ ਐਕਸਪੈਂਸ਼ਨਿਸਟ ਜਿਹੜੀ ਅਰਜ਼ ਆ ਜਿਹੜੀ ਉਹ ਨੇਤਨਯਾਹੂ ਦੀ ਹੈਗੀ ਆ। ਪਰ ਮੈਂ ਇੱਕ ਸੁਣ ਰਿਹਾ ਸੀਗਾ ਜਿਹੜੇ 57 ਕੰਟਰੀਜ਼ ਹੈਗੇ, ਅਰਬ ਕੰਟਰੀਜ਼ ਆ, ਹਾਂਜੀ ਉਹਨਾਂ ਦੇ ਫੋਰਨ ਮਿਨਿਸਟਰਸ ਦੀ ਇੱਕ ਸਾਂਝੀ ਕਾਨਫਰੰਸ ਹੋਈ ਹੈਗੀ ਆ। ਮੇਰੇ ਖਿਆਲ OCI ਦੀ ਜਿਹੜੀ ਹੈਗੀ ਆ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਦੀ ਜਿਹੜੀ ਹੋਈ ਸੀ ਪਿਛਲੇ ਦਿਨੀ ਬੈਠਕ, ਉਹਨਾਂ ਨੇ ਇਹ ਮਤਾ ਲਿਆਂਦਾ ਹੈਗਾ ਵੀ ਅਸੀਂ ਤੁਹਾਡੇ 57 ਦੇ 57 ਮੁਲਕ ਤੁਹਾਡੀ ਜਿਹੜੀ ਹੈਗੀ ਆ ਸਿਕਿਉਰਿਟੀ ਦੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਵੀ ਤੁਹਾਡੇ ਤੇ ਕੋਈ ਵੀ ਜਿਹੜਾ ਹੈਗਾ ਉਹ ਕੋਈ ਪਰਮਾਣੂ ਅਟੈਕ ਨਹੀਂ ਹੋਊਗਾ। ਈਵਨ ਇਰਾਨ ਨਾਲ ਵੀ ਅਸੀਂ ਗੱਲ ਕਰ ਸਕਦੇ ਹੈਗੇ ਆ। ਪਰ ਠੀਕ ਆ ਉਹ ਕਹਿੰਦੇ ਵੀ ਜਿਹੜਾ ਇਜ਼ਰਾਈਲ ਨੂੰ ਹੈਗਾ ਵੀ ਕੋਐਗਜ਼ਿਸਟੈਂਸ ਵਿੱਚ, ਅਰਬ ਕੰਟਰੀਜ਼ ਨਾਲ ਕੋਐਗਜ਼ਿਸਟੈਂਸ ਵਿੱਚ ਰਹਿਣ ਦਾ ਜਿਹੜਾ ਵੱਲ ਆ ਉਹ ਸਿੱਖਣਾ ਚਾਹੀਦਾ ਹੈਗਾ। ਕਾਫੀ ਪੋਲਾਈਟਲੀ ਉਹ ਬੋਲ ਰਹੇ ਸੀਗੇ ਵੀ ਆਪਾਂ ਸਾਰੀਆਂ ਧਿਰਾਂ ਜੇ ਕੋਐਗਜ਼ਿਸਟੈਂਸ ਲਈ ਇੱਕ ਦੂਜੇ ਦਾ ਸਤਿਕਾਰ ਕਰਦਿਆਂ ਕਰੀਏ, ਵੀ ਇੱਕ ਦੂਜੇ ਤੇ ਹਮਲਾਵਰ ਜਾਂ ਨਾ ਕਰੀਏ। ਉਹ ਕਹਿੰਦੇ ਵੀ ਅਸੀਂ ਇਜ਼ਰਾਈਲ ਦੀ ਸੇਫਟੀ ਐਂਡ ਸਿਕਿਉਰਿਟੀ ਦਾ ਅਸੀਂ 57 ਦੇ 57 ਮੁਲਕ ਆ ਜਿਹੜੇ ਇੱਕ ਤਰ੍ਹਾਂ ਨਾਲ ਉਹ ਜਿੰਮਾ ਲੈਂਦੇ ਹੈਗੇ। ਉਹ OIC ਦੀ ਉਹ ਜਿਹੜੀ ਮੀਟਿੰਗ ਆ, ਬੈਠਕ 15-20 ਦਿਨ ਪਹਿਲਾਂ ਹੀ ਹੋਈ ਹੈਗੀ ਆ, ਜਿਹਦੇ ਵਿੱਚ ਮੇਰਾ ਖਿਆਲ ਭਾਰਤ ਪਾਕਿਸਤਾਨ ਵਾਲਾ ਜਿਹੜੇ ਉਦੋਂ ਜੰਗ ਜੀ ਚੱਲੀ ਹੋਈ ਸੀ ਤੇ ਉਹਦਾ ਵੀ ਜਿਹੜਾ ਮਸਲਾ ਸਾਹਮਣੇ ਆਇਆ ਸੀਗਾ। ਸੋ ਐਕਸਪੈਂਸ਼ਨਿਜ਼ਮ ਆ ਜਿਹੜਾ ਉਹ ਨੇਤਨਯਾਹੂ ਦੀ ਆ ਪਾਲਿਸੀ। ਸੋ ਇਜ਼ਰਾਈਲ ਦੇ ਲੋਕਾਂ ਦੀ ਹੋਵੇ ਨਾ ਹੋਵੇ ਨਾ, ਇਹਦੇ ਚ ਹੁਣ ਆਪਾਂ ਨੂੰ ਡਿਫਰੈਂਸ਼ੀਏਟ ਕਰਨ ਦੀ ਲੋੜ ਹੈਗੀ ਆ ਵੀ ਇਜ਼ਰਾਈਲ ਦੇ ਲੋਕ ਆ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਹਿੰਦੁਸਤਾਨ ਤੇ ਨਰਿੰਦਰ ਮੋਦੀ ਦੇ ਰਜੀਮ ਨੂੰ ਆ ਜਿਹੜਾ ਦੇਖਦੇ ਹੈਗੇ ਆ ਵੀ ਹਿੰਦੁਸਤਾਨ ਦੇ ਆਮ ਲੋਕ ਆ ਜਿਹੜੇ ਉਹਨਾਂ ਦਾ ਸਿੱਖਾਂ ਨਾਲ ਕੋਈ ਵੀ ਇਸ ਤਰ੍ਹਾਂ ਦਾ ਕੋਈ ਟਕਰਾਓ ਨਹੀਂ ਹੈ, ਹਨਾ। ਜਿਹੜੇ ਅਸਲੀ ਧਾਰਮਿਕ ਹਿੰਦੂ ਨੇ ਜਾਂ ਜਿਹੜੀਆਂ ਧਾਰਮਿਕ ਜਾਂ ਜਿਹੜੇ ਸਹਿਹੋਂਦ ਵਿੱਚ ਰਹਿਣਾ ਚਾਹੁੰਦੇ, ਜਿਨ੍ਹਾਂ ਨੂੰ ਸਿੱਖਾਂ ਦੇ ਇਤਿਹਾਸ ਦਾ ਪਤਾ ਹੈ। ਪਰ ਕੁਝ ਜੰਗਬਾਜ਼ ਲੋਕ ਆ ਜਿਹੜੇ ਉਹ ਆਪਣੇ ਆਪ ਨੂੰ ਹਿੰਦੂਆਂ ਦੇ ਨੁਮਾਇੰਦੇ ਅਖਵਾ ਕੇ ਵੀ ਅਸੀਂ ਸਮੁੱਚੀ ਹਿੰਦੂ ਕੌਮ ਦੀ ਨੁਮਾਇੰਦਗੀ ਕਰਦੇ ਆ, ਉਹ ਜੰਗ ਭੜਕਾ ਰਹੇ ਆ ਤੇ ਸਿੱਖਾਂ ਦੇ ਖਿਲਾਫ ਆ ਜਿਹੜੀ ਇੱਕ ਮੁਹਿੰਮ ਆ ਜਿਹੜੀ ਚਲਾ ਰਹੇ ਆ। ਹੁਣ ਇਸੇ ਤਰ੍ਹਾਂ ਇਹ ਇਜ਼ਰਾਈਲ ਵਾਲਾ ਜਿਹੜਾ ਡਿਫਰੈਂਸ਼ੀਏਟ ਕਰਨ ਦੀ ਲੋੜ ਹੈਗੀ ਆ ਵੀ ਜੂਡਾਇਜ਼ਮ ਐਂਡ ਜ਼ੀਓਨਿਜ਼ਮ ਆ ਜਿਹੜਾ ਉਹਨੂੰ ਡਿਫਰੈਂਸ਼ੀਏਟ ਕਰਨ ਦੀ ਲੋੜ ਹੈਗੀ। ਜਿਹੜੇ ਜ਼ਾਇਨਿਸਟ ਲੋਕ ਹੈਗੇ ਆ, ਜਿਹੜੇ ਜੰਗਬਾਜ਼ ਆ, ਜਿਹਨਾਂ ਨੂੰ ਲੱਗਦਾ ਵੀ ਜੰਗ ਨਾਲ ਹੀ ਸਾਰੇ ਮਸਲੇ ਹੱਲ ਹੋ ਸਕਦੇ ਆ, ਉਹ ਫਿਰ ਐਕਸਪੈਂਸ਼ਨਿਜ਼ਮ ਆ ਜਿਹੜੇ ਵਧਾ ਰਹੇ ਆ, ਉਹ ਕੋਐਗਜ਼ਿਸਟੈਂਸ ਨਹੀਂ ਚਾਹੁੰਦੇ। ਪਰ ਜਿਹੜੇ ਜੁਡਾਇਕ ਲੋਕ ਨੇ ਆਮ ਤੌਰ ਤੇ ਜਿਹੜੇ ਚੰਗੇ ਜਿਹੜੇ ਯਹੂਦੀ ਨੇ, ਉਹ ਅਸਲ 'ਚ ਜੰਗ ਨਹੀਂ ਚਾਹੁੰਦੇ। ਸੋ ਇਹ ਡਿਫਰੈਂਸਿਸ ਆ, ਇਹ ਬੜੇ ਫਿਸ਼ਰਿੰਗ ਪੁਆਇੰਟ ਹੈਗੇ ਨੇ, ਬੜੀ ਵੋਲਾਟਾਈਲ ਸਿਚੁਏਸ਼ਨ ਆ ਕਿ ਇਹਨੂੰ ਕਿੱਧਰ ਡਿਫਾਈਨ ਕਰੀਏ। ਇਹ ਗਲੋਬਲ ਪੋਲਿਟਿਕਸ ਐਂਡ ਡਿਪਲੋਮੇਸੀ ਵਿੱਚ ਹਲੇ ਕਲੀਅਰ ਨਹੀਂ ਹੋ ਰਿਹਾ, ਕਿਉਂਕਿ ਸਮੋਕ ਸਕਰੀਨ ਆ ਜਿਹੜੀ ਉਹ ਇੰਨੀ ਹਾਰਡ ਹੋ ਚੁੱਕੀ ਆ, ਉਹਦੇ 'ਚ ਦੂਜੇ ਪਾਰ ਦੇਖਣਾ ਹੈਗਾ ਜਿਹੜਾ ਕਾਫੀ ਔਖਾ ਹੈਗਾ ਲੱਗ ਰਿਹਾ ਹੈਗਾ। ਇਸ ਸਥਿਤੀ ਵਿੱਚ ਹਲੇ ਕੋਈ ਵੀ ਅਸੀਂ ਕਲੀਅਰ ਕੱਟ ਜਿਹੜੀਆਂ ਬਾਉਂਡਰੀਜ਼ ਆ ਡਿਮਾਰਕੇਸ਼ਨ ਦੀਆਂ ਉਹ ਨਹੀਂ ਲਿਆ ਸਕਦੇ। ਹਾਂ, ਨੇਤਨਯਾਹੂ ਦੀ ਅਰਜ਼ ਹੈਗੀ ਆ ਵੀ ਅਖੰਡ ਇਜ਼ਰਾਈਲ, ਜਿਸ ਤਰ੍ਹਾਂ ਅਖੰਡ ਭਾਰਤ ਦਾ ਮੁੱਦਾ ਆ ਰਿਹਾ ਨਾ, ਬਿਲਕੁਲ ਭਾਰਤ ਦੀ ਤਰਜ਼ ਤੇ ਉਹ ਚੱਲ ਰਿਹਾ। ਜਿੱਦਾਂ ਨਰਿੰਦਰ ਮੋਦੀ ਉਹਨਾਂ ਦਾ ਵੀ ਉਧਰ ਜਿਹੜਾ ਹੈਗਾ ਅਰੁਣਾਚਲ ਪ੍ਰਦੇਸ਼ ਤੋਂ ਉਹਨਾਂ ਦਾ ਜਿਹੜਾ ਸਕਾਈ ਚਿੰਨ੍ਹ ਆ ਉਹਨੂੰ ਵੀ ਲੈ ਲਈਏ, ਇਧਰ ਪਾਕਿਸਤਾਨ ਵਾਲਾ ਜਿਹੜਾ ਕਸ਼ਮੀਰ ਆ ਉਹਨੂੰ ਵੀ ਲੈ ਲਈਏ। ਸੋ ਅਖੰਡ ਭਾਰਤ ਦਾ ਸੁਪਨਾ, ਇਸੇ ਤਰ੍ਹਾਂ ਅਖੰਡ ਇਜ਼ਰਾਈਲ ਦਾ ਜਿਹੜਾ ਸੁਪਨਾ ਲਗਾਤਾਰ ਚੱਲ ਰਹੇ ਆ। ਦੋਹਾਂ ਹੀ ਪ੍ਰਧਾਨ ਮੰਤਰੀਆਂ ਦੀ ਜਿਹੜੀ ਹੈਗੀ ਆ ਉਹ ਨੀਤ ਤੇ ਨੀਤੀ ਆ ਇੱਕ ਤਰ੍ਹਾਂ ਦੀ ਹੈਗੀ ਆ। ਸੋ ਬਿਲਕੁਲ ਐਕਸਪੈਂਸ਼ਨਿਜ਼ਮ ਦੀਆਂ ਨੀਤੀਆਂ ਬੈਂਜਾਮਿਨ ਨੇਤਨਯਾਹੂ ਦੀਆਂ ਹੈਗੀਆਂ ਨੇ। ਉਹਨਾਂ ਨੂੰ ਬੂਰ ਕਿੰਨਾ ਪੈਂਦਾ, ਇਹ ਹੁਣ ਇਸ ਜੰਗ ਨੇ ਮਿਡਲ ਈਸਟ ਦਾ ਕਾਫੀ ਕੁਝ ਬਦਲਣਾ ਹੈਗਾ। ਜਿਸ ਤਰ੍ਹਾਂ ਇਰਾਨ ਰਿਟੈਲੀਏਟ ਕਰਿਆ ਹੈਗਾ, ਉਹਦੇ ਨਾਲ ਇੱਕ ਨਵਾਂ ਫੇਸ ਆ। ਜੇ ਤਾਂ ਉਹ ਸਫਲ ਹੋ ਗਏ ਇਰਾਨ ਵਿੱਚ ਰਜੀਮ ਚੇਂਜ ਕਰਨ ਵਿੱਚ ਜਾਂ ਸਰਕਾਰ ਚੇਂਜ ਕਰਨ ਵਿੱਚ, ਵੀ ਉਹ ਪ੍ਰੋ ਅਮਰੀਕਨ ਤੇ ਪ੍ਰੋ ਇਜ਼ਰਾਈਲੀ ਸਰਕਾਰ ਆ ਜਾਂਦੀ ਆ, ਫਿਰ ਕੁਝ ਹੋਰ ਕਿਸਮ ਦੇ ਚੈਲੰਜਸ ਆਉਣਗੇ। ਪਰ ਜੇ ਉਹ ਅੜੇ ਰਹੇ ਇਰਾਨ ਵਾਲੇ ਤੇ ਫਿਰ ਜਿਹੜਾ ਹੈਗਾ ਸਾਨੂੰ ਲੱਗਦਾ ਵੀ ਇਹ ਕਾਫੀ ਚੈਲੰਜਸ ਆ ਗਲੋਬਲ ਪੋਲਿਟਿਕਸ ਲਈ ਵੀ ਤੇ ਵਰਲਡ ਆਰਡਰ ਲਈ ਵੀ ਜਿਹੜੇ ਹੈਗੇ ਆ ਕਾਫੀ ਚੈਲੰਜਸ ਸਾਹਮਣੇ ਆਉਣਗੇ। ਜੀ ਜੀ। ਅੱਛਾ, ਇਰਾਨ ਦੇ ਮੋੜਵੇਂ ਹਮਲਿਆਂ ਦੀ ਤੁਸੀਂ ਗੱਲ ਕੀਤੀ ਸੀ ਵੀ
ਇਹਨਾਂ ਦੇ ਜਿਹੜੇ ਹਮਲੇ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲਸ ਆਇਰਨ ਡੋਮ ਨੂੰ ਭੇਜ ਕੇ ਜਿਹੜੀਆਂ ਉਹ ਜਾ ਪਹੁੰਚੀਆਂ, ਉੱਥੇ ਵੱਜੀਆਂ, ਉਹਨਾਂ ਦੇ ਇੰਪੋਰਟੈਂਟ ਇਨਫਰਾਸਟ੍ਰਕਚਰ ਦੇ ਉੱਤੇ ਵੀ ਇਹ ਹਮਲਾ ਕਰਨ 'ਚ ਕਾਮਯਾਬ ਜਿਹੜਾ ਹੋ ਰਹੇ ਆ। ਇਹਨੇ ਕਹਿ ਸਕਦੇ ਵੀ ਇਸ ਪੂਰੀ ਕੌਨਫਲਿਕਟ ਦਾ ਰੁੱਖ ਵੀ ਜਿਹੜਾ ਉਹ ਬਦਲ ਦਿੱਤਾ। ਨਹੀਂ ਤਾਂ ਅਕਸਰ ਆਪਾਂ ਇਹੀ ਦੇਖਦੇ ਆਂ ਵੀ ਜਦੋਂ ਇਜ਼ਰਾਈਲ ਹਮਲਾ ਕਰਦਾ ਆ, ਆਇਰਨ ਡੋਮ ਦੀ ਜਦੋਂ ਗੱਲ ਆਉਂਦੀ ਆ, ਇਜ਼ਰਾਈਲ ਆਪਣੇ ਆਪ ਨੂੰ ਕਾਫੀ ਜ਼ਿਆਦਾ ਸੁਰੱਖਿਅਤ ਮੰਨਦਾ ਵੀ ਆਪਾਂ ਨੂੰ ਕੋਈ ਬਾਹਲੀ ਫਿਕਰ ਕਰਨ ਦੀ ਲੋੜ ਨਹੀਂ, ਆਪਾਂ ਜੋ ਕਰਨਾ ਆ ਉਸ ਤਰੀਕੇ ਦੇ ਨਾਲ ਕਰ ਸਕਦੇ ਆ। ਇਹ ਜਿਹੜੀ ਸਥਿਤੀ ਆ ਉਸਦੇ ਮੋੜਵੇਂ ਹਮਲਿਆਂ ਨੇ ਜਿਹੜਾ ਰੁੱਖ ਬਦਲਿਆ ਆ, ਕੀ ਈਰਾਨ ਲੰਮੇ ਸਮੇਂ ਤੱਕ ਜਾਂ ਆਉਂਦੇ ਸਮੇਂ ਦੇ ਵਿੱਚ ਇਹ ਮੁਕਾਬਲਾ ਕਰਦਾ ਰਹਿ ਸਕੇਗਾ? ਨਹੀਂ ਈਰਾਨ ਦੀ, ਕਿਉਂਕਿ ਦੇਖੋ ਜੇ ਜੰਗ ਜਿਸ ਤਰ੍ਹਾਂ ਇਹ ਭਾਰਤ ਪਾਕਿਸਤਾਨ ਦੀ ਜੰਗ ਝੜਪ ਹੋਈ ਸੀ ਨਾ, ਉਸੇ ਤਰ੍ਹਾਂ ਹੀ ਆ, ਬਿਲਕੁਲ ਉਸੇ ਤਰਜ਼ ਤੇ ਇਹ ਅਨਫੋਲਡ ਹੋ ਰਹੀ ਹੈਗੀ ਆ। ਜੇ ਹੁਣ ਜਿੱਦਾਂ ਆਪਾਂ ਗੱਲ ਕਰਦੇ ਆ ਵੀ ਲੜਾਈ ਭਾਰਤ ਤੇ ਪਾਕਿਸਤਾਨ ਦਰਮਿਆਨ ਇੰਡੀਵਿਜੂਅਲੀ ਹੁੰਦੀ ਤਾਂ ਗੱਲ ਹੋਰ ਕਿਸੇ ਹੋਰ ਪਾਸੇ ਰੁਖ ਬੈਠਣੀ ਸੀ, ਹਨਾ। ਸੋ ਹੁਣ ਕਿਉਂਕਿ ਉੱਥੇ ਚੀਨ ਆ ਫਸਿਆ, ਚੀਨ ਨੇ ਜਿਹੜਾ ਹੈਗਾ ਰੁਖ ਹੀ ਬਦਲ ਕੇ ਰੱਖ ਦਿੱਤਾ, ਹਨਾ। ਸੋ ਇਸੇ ਤਰ੍ਹਾਂ ਹੀ ਹੈਗਾ ਵੀ ਜੇ ਲੜਾਈ ਸਿਰਫ ਇਜ਼ਰਾਈਲ ਤੇ ਈਰਾਨ ਦਰਮਿਆਨ ਹੁੰਦੀ ਤਾਂ ਇਜ਼ਰਾਈਲ ਦਾ ਪਲੜਾ ਬਹੁਤ ਭਾਰੀ ਆ। ਇਜ਼ਰਾਈਲ ਨੇ ਘੱਟੋ ਘੱਟ ਜਿਸ ਢੰਗ ਨਾਲ ਤੁਸੀਂ ਦੇਖੋ ਵੀ ਰਾਤੋਂ ਰਾਤ ਉਹਨਾਂ ਦੇ ਕਿੰਨੇ ਲੰਬੇ ਸਮੇਂ ਤੋਂ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਉਹਨਾਂ ਦੇ ਟੌਪ ਸਾਇੰਟਿਸਟ ਤੇ ਉਹਨਾਂ ਦੀਆਂ ਟੌਪ ਜਿਹੜੀਆਂ ਸੀਕ੍ਰੇਟ ਸਾਈਟਸ ਸੀਗੀਆਂ ਉਹ ਮਾਰੀਆਂ। ਇਟ ਮੀਨਸ ਉਹਦੀ ਕੈਪੇਬਿਲਿਟੀ ਤਾਂ ਹੈਗੀ ਆ ਇਜ਼ਰਾਈਲ ਦੀ, ਹਨਾ, ਵੀ ਹਮਲਾ ਕਰਨ ਦੇ। ਪਰ ਇਹ ਸੀਗਾ ਵੀ ਜੇ ਜੰਗ ਇੱਥੇ ਤੱਕ ਹੀ ਸੀਮਿਤ ਰਹਿੰਦੀ ਆ। ਹੁਣ ਇਜ਼ਰਾਈਲ ਵਾਲੇ ਪਾਸਿਓਂ ਜਿੱਦਾਂ ਯੂਕੇ ਦੇ ਹਵਾਈ ਜਹਾਜ਼ ਔਰ ਜਿਹੜੇ ਜੰਗੀ ਬੇੜੇ ਆ ਉਹ ਨੇੜੇ ਤੇੜੇ ਪਹੁੰਚ ਗਏ ਹੋਏ, ਹਨਾ। ਸੋ ਯੂਰਪ ਵੀ ਬਿਹਾਈਂਡ ਦੀ ਸੀਨ ਆ ਜਿਹੜੀ ਉਹ ਸਹਾਇਤਾ ਕਰ ਰਿਹਾ ਹੋਵੇਗਾ ਤੇ ਅਮਰੀਕਨ ਪ੍ਰੈਜ਼ੀਡੈਂਟ ਆ G7 ਦਾ ਸੰਮੇਲਨ ਵਿੱਚੋਂ ਛੱਡ ਕੇ ਚਲੇ ਗਏ ਨੇ। ਇਟ ਮੀਨਸ ਇਟ ਹੈਜ਼ ਸਮ ਮੀਨਿੰਗ ਡਿਪਲੋਮੈਟਿਕਲੀ ਐਂਡ ਮਿਲੀਟਰੀਲੀ, ਹਨਾ। ਉਹਦੇ ਵੀ ਕੁਝ ਅਰਥ ਨੇ ਅਗਲੇ ਦਿਨਾਂ ਦੌਰਾਨ ਉਹ ਕਿਸ ਕਿਸਮ ਦਾ ਇਹ ਕਰਦੇ ਹੈਗੇ ਆ। ਨਹੀਂ, ਹਾਂ ਇਹ ਹੈਗਾ ਵੀ ਈਰਾਨ ਨੇ ਆਪਣੀ ਕੈਪੇਬਿਲਿਟੀ ਪਹਿਲੀ ਵਾਰ ਦਿਖਾਈ, ਅਸੀਂ ਦੇਖਿਆ, ਕਿਉਂਕਿ ਪਹਿਲਾਂ ਉਹ ਛੋਟੀਆਂ ਮਜ਼ਾਈਲਾਂ ਛੱਡ ਕੇ ਇੱਕ ਗੁੱਸਾ ਜਿਹਾ ਹੀ ਕੱਢਦਾ ਹੁੰਦਾ ਸੀ। ਐਤਕੀ ਹੁਣ ਗੁੱਸਾ ਨਹੀਂ ਹੈਗਾ, ਹੁਣ ਤਾਂ ਉਹਨਾਂ ਨੇ ਐਲਾਨ ਕਰ ਦਿੱਤਾ ਅਯਤੁੱਲਾ ਖਮੀਨੀ ਨੇ ਵੀ ਇਟ ਇਜ਼ ਅ ਵਾਰ, ਹਨਾ, ਵੀ ਜੰਗ ਆ ਹੁਣ। ਸੋ ਜੰਗ ਵਿੱਚ ਜਿਹੜੀਆਂ ਬੈਲਿਸਟਿਕ ਮਜ਼ਾਈਲਾਂ ਨੇ ਉਹਨਾਂ ਦੇ ਜਿਹੜੇ ਆਇਰਨ ਡੋਮ ਸਿਸਟਮ ਆ ਉਹਨੂੰ ਭੇਜ ਕੇ, ਕਿਉਂਕਿ ਆਇਰਨ ਡੋਮ ਸਿਸਟਮ ਵੀ 100% ਫੁੱਲ ਪ੍ਰੂਫ ਨਹੀਂ ਹੈਗਾ, ਉਹਦੀਆਂ ਵੀ ਆਪਣੀਆਂ ਇੱਕ ਤਰ੍ਹਾਂ ਨਾਲ ਕੁਝ ਲਿਮਿਟੇਸ਼ਨਸ ਹੈਗੀਆਂ। ਇਹਨਾਂ ਕੋਲ ਕਿੰਨਾ ਇਕਵਿਪਮੈਂਟ ਆ, ਇਹ ਇੱਕੋ ਟਾਈਮ ਤੇ ਉਹ ਕਿੰਨੀਆਂ ਕੁ ਮਜ਼ਾਈਲਾਂ ਨੂੰ ਉਹ ਇੰਟਰਸੈਪਟ ਕਰ ਸਕਦਾ। ਹੁਣ ਜੇ ਹਜ਼ਾਰਾਂ ਹੀ ਮਜ਼ਾਈਲਾਂ ਆ ਜਾਣ, ਫਿਰ ਜੇ ਆਇਰਨ ਡੋਮ ਦੀ ਕੈਪੇਬਿਲਿਟੀ 200-400 ਮਜ਼ਾਈਲਾਂ ਵਨ ਸਾ ਟਾਈਮ ਕਰਨ ਦੀ ਆ ਤਾਂ ਉਹਦੇ ਚੋਂ ਬਾਕੀ ਤਾਂ ਫਿਰ ਨਿਕਲਣਗੀਆਂ। ਸੋ ਹੈਗਾ ਵੀ ਉਹਦੀ ਕੈਪੇਬਿਲਿਟੀ, ਉਹਦੀ ਟੈਕਨੀਕੈਲਿਟੀ ਔਰ ਫਿਰ ਉਹਦਾ ਜਿਹੜੇ ਇਕਨੋਮਿਕ ਰਿਸੋਰਸਿਸ ਆ ਉਹ ਬਹੁਤ ਕੁਛ ਹੈ ਜਿਹੜੇ ਕੰਮ ਕਰਦੇ ਹੈਗੇ ਆ। ਈਰਾਨ ਹਲੇ ਵੀ ਅਸੀਂ ਕਹਿ ਸਕਦੇ ਵੀ ਇੰਨਾ ਕੈਪੇਬਲ ਨਹੀਂ ਹੈ, ਪਰ ਜਿੰਨਾ ਕੁ ਉਹ ਕਰ ਰਿਹਾ ਹੈ ਹੁਣ ਤੱਕ ਅਸੀਂ ਦੇਖ ਰਹੇ ਹਾਂ, ਉਹਨੇ ਆਪਣੀ ਕੈਪੇਬਿਲਿਟੀ ਤੋਂ ਵੱਧ ਦਾ ਮੁਜ਼ਾਹਰਾ ਜਿਹੜਾ ਕਰਿਆ। ਸੋ ਅਸੀਂ ਹੈਰਾਨ ਆ, ਮੈਂ ਨਿੱਜੀ ਤੌਰ ਤੇ ਵੀ ਹੈਰਾਨ ਆ। ਮੈਂ ਈਰਾਨ ਨੂੰ ਇੰਨਾ ਨਹੀਂ ਸੀ ਸਮਝਦਾ ਵੀ ਉਹ ਇੰਨਾ ਕੈਪੇਬਲ ਹੋਵੇਗਾ, ਪਰ ਵਾਕਈ ਅੱਜ ਪਿਛਲੇ 4-5 ਦਿਨਾਂ ਤੋਂ ਜਿਸ ਕਿਸਮ ਦਾ ਉਹਨਾਂ ਨੇ ਇਜ਼ਰਾਈਲ ਵਿੱਚ ਤਬਾਹੀ ਲਿਆਂਦੀ ਹੈਗੀ ਉਹ ਦੱਸ ਰਿਹਾ ਹੈਗਾ ਵੀ ਅਸੀਂ ਕਿਤੇ ਨਾ ਕਿਤੇ ਕੁਛ ਨਾ ਕੁਛ ਹਮਲਾ ਜਿਹੜਾ ਮੋੜਵਾਂ ਹਮਲਾ ਕਰਨ ਦੇ ਕਾਬਿਲ ਹੈਗੇ ਆ। ਸੋ ਜਿਹਦੇ ਕਰਕੇ ਹੁਣ ਥੋੜਾ ਹੈਗਾ ਇਜ਼ਰਾਈਲ ਵੀ ਅੱਜ ਦੀ ਡੇਟ 'ਚ ਤੁਹਾਨੂੰ ਦੇਖਿਆ ਵੀ ਥੋੜੇ ਹਮਲੇ ਘਟੇ ਹੈਗੇ ਆ। ਹੁਣ ਅਗਲੇ ਦਿਨਾਂ ਦੌਰਾਨ ਅਮਰੀਕਾ ਦੀ ਸਹਾਇਤਾ ਨਾਲ ਵੱਧ ਜਾਣ ਤਾਂ ਕਹਿ ਨਹੀਂ ਸਕਦੇ, ਪਰ ਅੱਜ ਜਿਹੜਾ ਇਜ਼ਰਾਈਲ ਦਾ ਹਮਲਾ ਥੋੜਾ ਪਿੱਛੇ ਹੋਇਆ ਹੈਗਾ। ਹੁਣ ਈਰਾਨ ਹਲੇ ਥੋੜਾ ਭਾਰੂ ਆ ਮੀਡੀਆ 'ਚ ਵੀ ਤੇ ਉਸ ਤਰ੍ਹਾਂ ਵੀ ਜਿਹੜਾ ਭਾਰੂ ਨਜ਼ਰ ਆ ਰਿਹਾ। ਜੀ। ਅੱਛਾ, ਆਇਰਨ ਡੋਮ ਸਿਸਟਮ ਨੂੰ ਈਰਾਨ ਨੇ ਕਿਵੇਂ ਭੰਨ ਦਿੱਤਾ? ਇਹ ਅਜਿਹਾ ਵਾਪਰ ਕਿੱਦਾਂ ਜਿਹੜਾ ਹੋ ਗਿਆ? ਜੇ ਤੁਹਾਡੇ ਕੋਲ ਹੋਰ ਇਸ ਦੇ ਬਾਰੇ ਕੁਛ ਹੈਗੀ ਆ ਤਾਂ ਤੁਸੀਂ ਥੋੜੀ ਹੋਰ ਚਰਚਾ ਕਰਕੇ ਦੱਸੋ, ਕਿਉਂਕਿ ਆਮ ਲੋਕਾਂ ਦੇ ਵਿੱਚ ਵੀ ਤੇ ਇਜ਼ਰਾਈਲ ਵਾਲੇ ਵੀ ਇਹੀ ਮੰਨਦੇ ਸੀ ਵੀ ਇਹ ਭਿੰਨ ਹੈਗਾ, ਵੀ ਇਸ ਨੂੰ ਤੋੜਿਆ ਨਹੀਂ ਜਾ ਸਕਦਾ। ਹਾਂਜੀ ਨਹੀਂ, ਅਭੇਦ ਹੈਗਾ, ਪਰ ਉਹਦੇ ਵਿੱਚੋਂ ਜਿਹੜੀ ਮੈਂ ਪਹਿਲਾਂ ਗੱਲ ਕਰੀ ਹੈਗੀ ਆ ਵੀ ਉਹਦੀ ਕੈਪੇਬਿਲਿਟੀ ਕਿੰਨੀ ਹੈ, ਉਹਦੇ ਚ ਹੁਣ ਤੁਹਾਨੂੰ ਤੁਸੀਂ ਦੇਖੋ, ਕਿਉਂਕਿ ਆਇਰਨ ਡੋਮ ਸਿਸਟਮ ਨਾ ਇਸ ਢੰਗ ਨਾਲ ਬਣਾਇਆ ਗਿਆ ਹੈਗਾ ਵੀ ਜਿਹੜੀ ਦੁਸ਼ਮਣ ਦੀ ਮਿਜ਼ਾਈਲ ਆਉਂਦੀ ਆ ਉਹਨੂੰ ਉਹ ਇੰਟਰਸੈਪਟ ਕਰ ਲੈਂਦਾ। ਦੂਰ ਤੋਂ ਆਉਂਦੀ ਦਾ ਪਤਾ ਲੱਗ ਜਾਂਦਾ ਵੀ ਆਹ ਦੁਸ਼ਮਣ ਦੀ ਮਿਜ਼ਾਈਲ ਆ ਰਹੀ ਹੈ, ਉਹਨੂੰ ਭੰਨਦਾ ਕਿਤੇ ਆ ਵੀ ਇੱਥੋਂ ਆਇਰਨ ਡੋਮ ਸਿਸਟਮ ਆਪਣੀ ਇੱਕ ਮਿਜ਼ਾਈਲ ਛੱਡਦਾ, ਉਹ ਹਵਾ 'ਚ ਹੀ ਦੁਸ਼ਮਣ ਦੀ ਮਿਜ਼ਾਈਲ ਆ ਜਿਹੜੀ ਉਹਨੂੰ ਖਤਮ ਕਰ ਦਿੰਦਾ। ਦੁਸ਼ਮਣ ਦੀ ਮਿਜ਼ਾਈਲ ਆ ਆਪਣੇ ਨਿਸ਼ਾਨੇ ਤੇ ਨਹੀਂ ਲੱਗਦੀ, ਹਨਾ। ਇਹ ਸਿਸਟਮ ਆ ਜਿਹੜਾ ਸ਼ੀਲਡ ਦਾ ਸਿਸਟਮ ਹੈਗਾ। ਹੁਣ ਉਹਦੇ ਚੋਂ ਹੈਗਾ ਵੀ ਜਿਹੜੀ ਇੱਕ ਮਿਜ਼ਾਈਲ ਉਹ ਛੱਡਦਾ ਦੁਸ਼ਮਣ ਦੀ ਮਿਜ਼ਾਈਲ ਨੂੰ ਭੰਨਣ ਲਈ, ਉਹ $50,000 ਦੀ ਹੈ ਇੱਕ ਮਿਜ਼ਾਈਲ, ਠੀਕ ਹੈ ਨਾ। ਸੋ ਜਿਹੜਾ ਉਹਦਾ ਲਾਂਚਰ ਆ, ਜਿਹੜੇ ਲਾਂਚਰ ਵਿੱਚ ਉਹ ਮਿਜ਼ਾਈਲ ਰੱਖੀ ਹੋਈ ਆ, ਹਨਾ, ਵੀ ਉਹ $3 ਲੱਖ ਦਾ, ਹਨਾ, ਵੀ ਹਨਾ। ਉੱਤੇ ਉਹਦਾ ਜਿਹੜਾ ਬੈਕਅਪ ਹੈਗਾ ਨਾ, ਸੋ
ਇੱਕ ਤਾਂ ਮਿਜ਼ਾਈਲ ਹੋਗੀ $50,000 ਦੀ, ਉਹਦਾ ਲਾਂਚਰ $3 ਲੱਖ ਦਾ ਹੈਗਾ, ਉਹਦਾ ਬੈਕਅਪ ਪ੍ਰੋਗਰਾਮ ਕਹਿੰਦਾ ਵੀ $1 ਬਿਲੀਅਨ ਦਾ ਹੈਗਾ। ਹਨਾ, ਸੋ ਇਹ ਗੱਲ ਤਾਂ ਵੀ ਇੰਨਾ ਫਲੋ ਆਫ ਮਨੀ ਇਜ਼ਰਾਈਲ ਕੋਲ ਹੈਗੀ ਆ ਕਿ ਨਹੀਂ, ਹਨਾ। ਜਦੋਂ ਤੇ ਉਹਦੀਆਂ ਕੈਪੇਬਿਲਿਟੀਜ਼ ਹੋਣਗੀਆਂ ਵੀ ਇੱਕ ਟਾਈਮ ਤੇ 100 ਜਾਂ 200 ਮਿਜ਼ਾਈਲ ਨੂੰ ਇੰਟਰਸੈਪਟ ਕਰ ਲੈਂਦਾ। ਜੇ 100 ਜਾਂ 200 ਤੋਂ ਵੱਧ ਮਿਜ਼ਾਈਲਾਂ ਆ ਰਹੀਆਂ ਹੈਗੀਆਂ ਨੇ ਤੇ ਉਹਦੇ ਚੋਂ ਫਿਰ ਲਗਾਤਾਰ ਕੀ ਇੰਨਾ ਫਲੋ ਆਫ ਮਨੀ ਵੀ ਉਹ ਹਰ ਇੱਕ ਮਿਜ਼ਾਈਲ $50,000 ਦੀ ਆ ਜਿਹਨੇ ਡਿਫਿਊਜ਼ ਕਰਨਾ ਵੀ ਕੀ ਉਹਨਾਂ ਕੋਲ ਇੰਨੀਆਂ ਮਿਜ਼ਾਈਲਾਂ ਹੈਗੀਆਂ ਨੇ ਵੀ ਉਹ ਦੁਸ਼ਮਣ ਦੀ ਜੇ 1000 ਮਿਜ਼ਾਈਲ ਆਉਂਦੀ ਆ ਤੇ ਉਹਨੂੰ 50 ਨਾਲ ਲਾ ਲਓ, ਸਿਰਫ ਮਿਜ਼ਾਈਲ ਦੀ ਆ, ਫਿਰ $3 ਲੱਖ ਦਾ ਜਿਹੜਾ ਉਹਦਾ ਲਾਂਚਰ ਸਿਸਟਮ ਹੈਗਾ, ਤੇ ਫਿਰ $1 ਮਿਲੀਅਨ ਦੀ ਆ ਜਿਹੜੀ ਉਹਦੀ ਬੈਕਅਪ ਪਲਾਨ ਹੈਗੀ ਆ, ਉਹਦਾ ਜਿਹੜਾ ਆਪਾਂ ਕਹਿ ਸਕਦੇ ਆ ਉਹਦਾ ਰਡਾਰ, ਉਹਦਾ ਏਰੀਅਲ ਸਿਸਟਮ, ਉਹਦੇ ਨਾਲ ਜਿਹੜਾ ਇਨਫਰਾਸਟ੍ਰਕਚਰ ਜੁੜਿਆ, ਉਹਨੂੰ ਚਲਾਉਣ ਵਾਲੇ ਬੰਦੇ, ਮਤਲਬ ਕਿ ਇਹ ਬਹੁਤ ਕੁਛ ਆ। ਇਸੇ ਕਰਕੇ ਆ ਵੀ ਉਹਨਾਂ ਨੇ ਜਿਹੜੀ ਬਾਛੜ ਕਰੀ ਆ, ਉਹ ਬਾਛੜ ਵਿੱਚੋਂ ਫਿਰ ਜਿਹੜੀਆਂ ਮਿਜ਼ਾਈਲਾਂ ਨੇ ਉਹ ਸਾਰੀਆਂ 100% ਇੰਟਰਸੈਪਟ ਨਹੀਂ ਹੋਈਆਂ, ਕਿਉਂਕਿ ਇਜ਼ਰਾਈਲ ਕੋਲ ਟੈਕਨੋਲੋਜੀ ਹੈਗੀ ਆ, ਪਰ ਉਸ ਟੈਕਨੋਲੋਜੀ ਦੀ ਬੈਕਅਪ ਲਈ ਇੰਨੇ ਪੈਸੇ ਇੱਕ $50,000 ਦੇ ਇੱਕ ਮਿਜ਼ਾਈਲ ਸਿੱਟਣੇ ਵੀ ਉਹ ਹਰੇਕ ਮਿਜ਼ਾਈਲ ਦੇ ਮੁਕਾਬਲੇ ਬਹੁਤ ਔਖਾ ਪ੍ਰੋਗਰਾਮ ਹੈਗਾ। ਸੋ ਅਮਰੀਕਾ ਦੀ ਹਮਾਇਤ ਤੋਂ ਬਿਨਾਂ ਇਹ ਸਾਰੇ ਕੁਝ ਨੂੰ ਚਲਾਉਣਾ ਬਹੁਤ ਔਖਾ ਨਜ਼ਰ ਆ ਰਿਹਾ। ਇਸੇ ਕਰਕੇ ਇਰਾਨ ਆ ਜਿਹੜਾ ਉਹ ਇਹਨਾਂ ਦੇ ਸਿਸਟਮ ਵਿੱਚ ਦਖਲਅੰਦਾਜ਼ੀ ਕਰਕੇ ਉਹਨੂੰ ਭੇਦ ਕਰ ਚੁੱਕਿਆ ਹੈ। ਜੀ 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 ਕੁਝ ਸਮਾਂ ਪਹਿਲਾਂ ਜਿਹੜੀ ਅਮਰੀਕਾ ਦੀ ਇੰਟੈਲੀਜੈਂਸ ਦੀ ਡਾਇਰੈਕਟਰ ਆ ਤੁਲਸੀ ਗਾਬਰਡ, ਉਹਨਾਂ ਨੇ ਕਿਹਾ ਸੀ ਵੀ ਇਰਾਨ ਪਰਮਾਣੂ ਬੰਬ ਬਣਾਉਣ ਦੇ ਸਮਰੱਥ ਨਹੀਂ ਆ। ਨੇਤਨਯਾਹੂ ਨੇ ਹਮਲਾ ਕਰਤਾ ਇਹ ਕਹਿ ਕੇ ਵੀ ਕੁਝ ਘੰਟਿਆਂ ਕੁਝ ਦਿਨਾਂ ਦੇ ਵਿੱਚ ਹੀ ਇਹ ਬੰਬ ਜਿਹੜਾ ਉਹ ਬਣਾ ਲੈਣ ਲੱਗੇ ਸੀਗੇ। ਟਰੰਪ ਹੁਣਾਂ ਨੂੰ ਜਦ ਇਹੀ ਪੁੱਛਿਆ ਗਿਆ, ਉਹ ਕਹਿੰਦੇ ਵੀ ਆਈ ਡੋਂਟ ਕੇਅਰ ਵਟ ਸ਼ੀ ਸੈਡ। ਫਿਰ ਵੀ ਇਜ਼ਰਾਈਲ ਨੇ ਹਮਲਾ ਕਿਉਂ ਕਰ ਦਿੱਤਾ? ਅਮਰੀਕਾ ਫਿਰ ਵੀ ਸਾਥ ਜਿਹੜਾ ਉਹ ਨਾਲ ਓਬਵੀਅਸਲੀ ਜਿਹੜਾ ਉਹ ਦੇ ਰਿਹਾ ਆ। ਸੋ ਕੀ ਆਪਣੀ ਡਾਇਰੈਕਟਰ ਦੀ ਇੰਟੈਲੀਜੈਂਸ ਦੀ ਡਾਇਰੈਕਟਰ ਦੀ ਗੱਲ ਦੇ ਉੱਤੇ ਵੀ ਯਕੀਨ ਨਹੀਂ ਸੀ? ਨਹੀਂ, ਯਕੀਨ ਦੀ ਗੱਲ ਨਹੀਂ। ਹੁਣ ਜਦੋਂ ਜੰਗ ਉਹਨਾਂ ਨੇ ਸ਼ੁਰੂ ਕਰ ਲਿਆ ਤਾਂ ਇੱਕ ਨੈਤਿਕ ਤੌਰ ਤੇ ਜਿਹੜਾ ਵੈਸਟਰਨ ਵਰਲਡ ਆ ਉਹ ਇਜ਼ਰਾਈਲ ਦੇ ਪਿੱਠ ਤੇ ਖੜਾ ਹੈਗਾ, ਹਨਾ। ਸੋ ਉਹਦੇ ਚੋਂ ਚੰਗਾ ਆ ਮਾੜਾ, ਹੁਣ ਗਾਜ਼ਾ ਵਿੱਚ ਕਿੰਨਾ ਕੁਝ ਹੋਇਆ, ਸੋ ਉਹਦੇ ਤੇ ਮੀਡੀਆ ਨੇ ਜਾਂ ਸਾਰੇ ਵੈਸਟਰਨ ਵਰਲਡ ਨੇ ਉਸ ਲੈਵਲ ਤੇ ਜਿਹੜੀ ਹੈਗੀ ਹੈ ਨਿਖੇਧੀ ਨਹੀਂ ਕਰੀ। ਹੁਣ ਤੁਲਸੀ ਗੈਬਰਡ ਦੀ ਮੇਰੇ ਖਿਆਲ ਫੈਬਰਵਰੀ ਦੇ ਲਾਸਟ ਵਿੱਚ ਉਹਨਾਂ ਨੇ ਸਟੈਂਡਿੰਗ ਕਮੇਟੀ ਨੂੰ ਇੱਕ ਪਾਰਲੀਮੈਂਟਰੀ ਕਮੇਟੀ ਅੱਗੇ ਬੋਲਦਿਆਂ ਇਹ ਕਿਹਾ ਸੀਗਾ ਵੀ ਉਹਦੇ ਵਿੱਚ ਇੰਨੀ ਕੈਪੇਬਿਲਿਟੀ ਨਹੀਂ ਹੈਗੀ। ਔਰ ਜਿੱਦਾਂ ਇਰਾਨ ਦੀ ਲੀਡਰਸ਼ਿਪ ਵੀ ਕਹਿ ਰਹੀ ਹੈਗੀ ਵੀ ਅਸੀਂ ਇੰਟਰਨੈਸ਼ਨਲ ਐਟੋਮਿਕ એનર્ਜੀ ਦੇ ਨਾਲ ਜਿਹੜਾ ਹੈਗਾ ਮਿਲ ਜੁਲ ਕੇ ਆ ਜਿਹੜਾ ਕੰਮ ਕਰ ਰਿਹਾ ਹੈਗਾ। ਇਟ ਮੀਨਸ ਜੇ ਤੁਲਸੀ ਗੈਬਰਡ ਇਹ ਕਹਿ ਰਹੇ ਹੈਗੇ ਆ, ਸੋ ਉਹਦੇ ਵਿੱਚ ਕੁਝ ਵੀ ਝੂਠ ਨਹੀਂ ਹੈਗਾ। ਸੋ ਅਸੀਂ ਪਹਿਲਾਂ ਵੀ ਕਿਹਾ ਹੈਗਾ ਵੀ ਜਿਹੜੇ ਜਿਸ ਤਰ੍ਹਾਂ ਉਹ ਸਦਾਮ ਹੁਸੈਨ ਦੇ ਸੀਗੇ ਨਾ ਵੀ ਵੈਪਨਸ ਆਫ ਮਾਸ ਡਿਸਟਰਕਸ਼ਨ, ਅਸਲ 'ਚ ਕੁਝ ਵੀ ਨਹੀਂ ਨਿਕਲਿਆ ਮੁੜ ਕੇ, ਤੁਸੀਂ ਦੇਖੋ। ਸੋ ਸਦਾਮ ਹੁਸੈਨ ਮਾਰਿਆ ਗਿਆ ਤੇ ਉਹਨੂੰ ਫਾਂਸੀ ਤੇ ਚੜਾਤਾ, ਜੋ ਵੀ ਹੋਇਆ, ਕਿੰਨੇ ਲੋਕ ਮਾਰੇ ਗਏ, ਹਨਾ। ਪਰ ਇਹਦੇ ਚੋਂ ਇਹ ਹੈਗਾ ਵੀ ਉਹ ਸਮੋਕ ਸਕਰੀਨ ਆ, ਇਹ ਹੁਣ ਉਹਦਾ ਰਜੀਮ ਚੇਂਜ ਕਰਨ ਜਾਂ ਫਿਰ ਜਿਹੜੀ ਹੈਗੇ ਵੱਡੇ ਪੱਧਰ ਤੇ ਹਮਲਾ ਕਰਨ ਦਾ ਜਿਹੜਾ ਹੈਗਾ। ਸੋ ਸਾਡੀ ਖਬਰ ਅਨੁਸਾਰ ਇਜ਼ਰਾਈਲ ਇਹ ਕਹਿ ਰਿਹਾ ਹੈਗਾ ਵੀ ਜਿਸ ਤਰ੍ਹਾਂ ਅਫਗਾਨਿਸਤਾਨ ਦੀਆਂ ਪਹਾੜੀਆਂ ਤੇ ਕਾਰਪਟ ਬੰਬਿੰਗ ਹੋਈ ਆ, ਸੋ ਉਸ ਤਰ੍ਹਾਂ ਦੀ ਕਾਰਪਟ ਬੰਬਿੰਗ ਆ ਜਿਹੜੀ ਉਹ ਕਰੀ ਜਾਵੇ, ਕਿਉਂਕਿ ਉਹਨਾਂ ਦੇ ਜਿਹੜੇ ਕੁਝ ਜ਼ਖੀਰੇ ਹੈਗੇ ਆ, ਜਿਹੜੇ ਜਿੱਥੇ ਯੂਰੇਨੀਅਮ ਵਗੈਰਾ ਹੈਗਾ, ਉਹ ਪਹਾੜੀਆਂ ਦੇ ਥੱਲੇ ਦੱਸਿਆ ਜਾਂਦਾ ਵੀ 2-3 ਪਹਾੜੀਆਂ ਦੇ ਨਾਂ ਆਏ ਆ ਵੀ ਉਹਨਾਂ ਪਹਾੜੀਆਂ ਦੇ ਥੱਲੇ ਉਹਨਾਂ ਨੇ ਟਰਨਲਸ ਬਣਾ ਕੇ ਉੱਥੇ ਸੁਰੱਖਿਅਤ ਰੱਖੇ ਆ। ਸੋ ਉਹਨਾਂ ਪਹਾੜਾਂ ਤੇ ਹੁਣ ਜਿਹੜੀ ਹੈਗੀ ਆ ਕਾਰਪਟ ਬੰਬਿੰਗ ਆ, ਉਹ ਸਿਰਫ USA ਕੋਲ ਆ ਪੂਰੀ ਦੁਨੀਆ ਵਿੱਚ, ਨਾ। ਸੋ ਉਸ ਤਰ੍ਹਾਂ ਦਾ ਉਹ ਕਰਨ ਦੀ ਬੇਨਤੀ ਕਰ ਰਹੇ ਹੈਗੇ। ਫੋਰਦੋ ਕਰਕੇ ਆਈ ਥਿੰਕ ਇਲਾਕਾ ਇਰਾਨ ਦੇ ਵਿੱਚ ਜਿਹਦੇ ਉੱਤੇ B2 ਬੰਬਰ ਦੀ ਚਰਚਾ ਬਹੁਤ ਚੱਲ ਰਹੀ ਹੈ ਇੱਥੇ ਅਵਤਾਰ ਸਿੰਘ ਜੀ, ਅਮਰੀਕਾ ਦੇ ਵਿੱਚ ਵੀ ਉਹਦੇ ਦੁਆਰਾ ਜਿਹੜਾ ਬੰਕਰ ਬਸਟਰ ਬੰਬ ਆ ਉਹਨਾਂ ਦੀ ਉਹੀ ਕਹਿ ਰਹੇ ਹੈਗੇ ਵੀ ਉਹ ਬੰਕਰ ਬਸਟਰ ਬੰਬ ਆ ਜਿਹੜਾ ਉਹ ਚਲਾਇਆ ਜਿਹੜਾ ਹੋ ਜਾਵੇ। ਸੋ ਦੇਖੋ ਕੀ ਹੁੰਦਾ ਐਕਟੀਵਿਟੀ ਉਦਾਂ ਜੇ ਅਮਰੀਕੀ ਫੌਜ ਦੀ 에ਅਰ ਫੋਰਸ ਦੀ ਦੇਖੀ ਜਾਵੇ ਤਾਂ ਉਸ ਖੇਤਰ ਦੇ ਵਿੱਚ ਵਧੀਆ ਡਾਇਰੈਕਟ ਇਨਵੋਲਵਮੈਂਟ ਕਰਦੇ ਜਾਂ ਨਹੀਂ ਕਰਦੇ, ਇਸ ਦੀ ਵਰਤੋਂ ਹੋਊਗੀ ਨਹੀਂ ਹੋਊਗੀ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਦੱਸਦਾ ਆ। ਜਦੋਂ ਯੂਕਰੇਨ ਤੇ ਰਸ਼ੀਆ ਦਾ ਪੇਚਾ ਪਿਆ ਸੀ, ਰਸ਼ੀਆ ਨੇ ਜਦੋਂ ਹਮਲਾ ਕੀਤਾ ਸੀ ਉਦੋਂ ਵੀ ਇਹ ਚਰਚਾ ਚੱਲੀ। ਇੰਡੀਆ ਪਾਕਿਸਤਾਨ ਦੀ ਲੜਾਈ ਕੌਨਫਲਿਕਟ ਝੜਪ ਆ ਉਸ ਦੇ ਵੇਲੇ ਵੀ, ਤੇ ਹੁਣ ਵੀ ਇਹ ਜਿਹੜੀ ਗੱਲ ਦੁਬਾਰਾ ਚੱਲ ਪਈ ਹੈ। ਜਦੋਂ ਵੀ ਕਿਤੇ ਵੀ ਲੜਾਈ ਹੁੰਦੀ ਆ ਤੀਜੇ ਵਿਸ਼ਵ ਯੁੱਧ ਦੀ, 3rd ਵਰਲਡ ਵਾਰ ਦੀ, ਕੀ ਇਹ ਲੜਾਈ ਆਪਾਂ ਨੂੰ ਉਸ ਪਾਸੇ ਵੱਲ ਨੂੰ ਧੱਕ ਰਹੀ ਆ ਜਾਂ ਅਜੇ ਆਪਾਂ ਉਸ ਤੋਂ ਦੂਰ? ਨਹੀਂ ਹਲੇ, ਕਿਉਂਕਿ ਜਿੰਨੀ ਕਿ ਸਾਨੂੰ ਡਿਪਲੋਮੇਸੀ ਦੀ ਸਮਝ ਹੈਗੀ ਆ ਤੇ ਹਲੇ 3rd ਵਰਲਡ ਵਾਰ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ। ਸੋ ਜਿਹੜਾ ਸਮੁੱਚਾ ਘਟਨਾਕ੍ਰਮ ਚੱਲ ਰਿਹਾ ਬੜਾ ਕੰਟੇਨਡ ਆ ਤੇ ਇੱਕ ਖਾਸ ਘੇਰੇ ਵਿੱਚ ਹੀ ਹੈਗਾ। ਸੋ ਉਹਦੇ ਚੋਂ
ਚੀਨ ਤੇ ਰੂਸ ਆ। ਜੇ ਵਰਲਡ ਵਾਰ ਤਾਂ ਲੱਗੂਗੀ ਜੇ ਦੂਜੀਆਂ ਦੋ ਤਾਕਤਾਂ ਚੀਨ ਤੇ ਰੂਸ ਆ ਜਿਹੜੀਆਂ ਆਮੋ ਸਾਹਮਣੇ ਆ ਜਾਂਦੀਆਂ ਹੈਗੀਆਂ। ਸੋ ਉਹ ਆਮੋ ਸਾਹਮਣੇ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਹਾਲ ਦੀ ਘੜੀ, ਪਰ ਉਹ ਨੇੜੇ ਆ ਰਹੀਆਂ ਨੇ ਈਰਾਨ ਦੇ। ਹੁਣ ਇਹ ਅਗਲੇ ਦਿਨਾਂ ਦੌਰਾਨ ਆ ਜਿਹੜੀ ਹਾਲਾਤ ਇਹਨੇ ਤਬਦੀਲ ਕਰਨੇ ਹੈਗੇ ਆ ਵੀ ਬਈ ਚੀਨ ਤੇ ਰੂਸ ਆ ਈਰਾਨ ਦੀ ਪਿੱਠ ਤੇ ਕਿੰਨੇ ਖੜਦੇ ਆ ਕੇ। ਸੋ ਉਹ ਜੰਗ ਦੇ ਹਾਲਾਤ ਕਿਸ ਤਰ੍ਹਾਂ ਬਦਲਦੇ ਆ, ਕਿਉਂਕਿ ਸੀਰੀਆ ਦੀ ਪਿੱਠ ਤੇ ਜਦੋਂ ਰੂਸ ਖੜਿਆ ਸੀ ਤਾਂ ਉਹਨੇ ਜੰਗ ਦੇ ਜਿਹੜੇ ਹੈਗੇ ਮਹਾਨ ਆ ਉਹ ਬਦਲ ਦਿੱਤੇ ਸੀ। ਅਮਰੀਕਾ ਨੂੰ ਫਿਰ ਬਹੁਤ ਹੀ ਡਿਸਪਲਿਨਡ ਹਮਲੇ ਕਰਨੇ ਪਏ ਸੀ, ਕਿ ਉਹ ਤੋਂ ਪਹਿਲਾਂ ਬਹੁਤ ਖੁੱਲ੍ਹੇਆਮ ਹਮਲੇ ਆ ਜਿਹੜੇ ਅਮਰੀਕਾ ਨੇ ਸਾਰੇ ਟੈਰਰਿਸਟ ਆਰਗੇਨਾਈਜੇਸ਼ਨ ਤੇ ਜਿਹੜੇ ISIS ਵਗੈਰਾ ਸੀਗੇ ਉਹਨਾਂ ਤੇ ਹਮਲੇ ਕਰੇ ਸੀਗੇ। ਜੇ ਉਹ ਨੈਤਿਕ ਤੌਰ ਤੇ ਤਾਂ ਹਮਾਇਤ ਉਹ ਦੇ ਰਹੇ ਹੈਗੇ ਆ, ਸੋ ਨੈਤਿਕ ਤੌਰ ਤੇ ਉਹਨਾਂ ਨੇ ਹਮਾਇਤ ਦਿੱਤੀ ਆ। ਜੇ ਉਹ ਮਿਲੀਟੈਰਿਟੀ ਵੀ ਕਿਸ ਤਰ੍ਹਾਂ ਕਰਦੇ ਆ, ਹੁਣ ਕੁਛ ਚਾਈਨੀਜ਼ ਅਖਬਾਰਾਂ ਵਿੱਚ ਤੇ ਚਾਈਨੀਜ਼ ਮੀਡੀਆ 'ਚ ਛਪ ਰਿਹਾ ਹੈਗਾ ਵੀ ਜਿਹੜਾ ਈਰਾਨ ਆ ਉਹਨੂੰ ਕੁਛ ਦੇਰ ਪਹਿਲਾਂ ਕਿਉਂਕਿ ਸਿਆਣਪ ਕਰਨੀ ਚਾਹੀਦੀ ਸੀ ਵੀ ਇੰਡੀਆ ਨਾਲ ਨੇੜੇ ਜਾਣ ਤੋਂ ਉਹਨੂੰ ਹੈਗਾ ਜਿਹੜਾ ਚੀਨ ਦੇ ਨਾਲ JF-10 ਦੇ ਜਿਹੜੇ ਸੌਦੇ ਆ ਉਹ ਕਰ ਲੈਣੇ ਚਾਹੀਦੇ ਸੀ, ਤਾਂ ਕਿ ਉਹਦਾ ਜਿਹੜਾ ਸਿਕਿਉਰਿਟੀ ਪ੍ਰੋਗਰਾਮ ਆ ਉਹ ਜ਼ਿਆਦਾ ਵੱਧ ਜਾਂਦਾ। ਹੁਣ ਇਹਦੇ ਚੋਂ ਪਾਕਿਸਤਾਨ ਦੀ ਇਨਵੋਲਵਮੈਂਟ ਤੇ ਚਾਈਨਾ ਦੀ ਇਨਵੋਲਵਮੈਂਟ ਤੇ ਨਾਲ ਹੀ ਜਿਹੜਾ ਹੈਗਾ ਵੀ ਇਹ ਉਹ ਤੋਂ ਪਹਿਲਾਂ ਆਪਾਂ ਗੱਲ ਕੀਤੀ ਹੈਗੀ ਆ ਵੀ ਜਿਹੜੇ ਤਿੰਨੇ ਵਿਦੇਸ਼ ਮੰਤਰੀ ਅਫਗਾਨਿਸਤਾਨ, ਪਾਕਿਸਤਾਨ ਤੇ ਚੀਨ ਆ ਜਿਹੜੇ ਉਹਦੇ ਵਿਦੇਸ਼ ਮੰਤਰੀਆਂ ਦੀ ਇਨਵੋਲਵਮੈਂਟ ਹੋਈ ਆ। ਸੋ ਉਹ ਇੱਕ ਜਿਹੜਾ ਗਰੁੱਪ ਬਣ ਰਿਹਾ ਹੈਗਾ ਉਹਦੇ ਚੋਂ ਜੇ ਈਰਾਨ ਵੀ ਚੀਨ ਨਾਲ ਚਲਿਆ ਜਾਂਦਾ ਹੈਗਾ ਤਾਂ ਭਾਰਤ ਲਈ ਕਾਫੀ ਜਿਹੜੇ ਹੈਗੇ ਇਕਨੋਮਿਕਲੀ ਸੈਟਬੈਕ ਆ ਉਹ ਆਉਣਗੇ ਹੈਗੇ। ਪਰ ਹੁਣ ਇਸ ਜੰਗ ਦੀ ਸਥਿਤੀ ਵਿੱਚ ਚੀਨ ਕਿਸ ਤਰ੍ਹਾਂ ਲੈ ਕੇ ਆਉਂਦਾ ਹੈਗਾ ਤੇ ਰੂਸ ਕਿਸ ਤਰ੍ਹਾਂ ਦੀ ਮਦਦ ਕਰਦਾ ਉਹ ਡਿਪੈਂਡ ਕਰੇਗਾ। ਪਰ ਹਾਲੇ ਵੀ ਤੁਹਾਡਾ ਸਵਾਲ ਤੀਜੀ ਜੰਗ ਬਾਰੇ ਸੀ, ਸੋ ਤੀਜੀ ਜੰਗ ਦਾ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ। ਇੰਟਰਨੈਸ਼ਨਲ ਡਿਪਲੋਮੇਸੀ ਹੁਣ ਕਾਫੀ ਐਡਵਾਂਸ ਹੋ ਚੁੱਕੀ ਆ, ਸਿਆਣੀ ਹੋ ਚੁੱਕੀ ਆ, ਮੈਚਿਓਰ ਹੋ ਚੁੱਕੀ ਆ। ਉਹ ਇੱਕ ਕੰਟੇਨਡ ਜਿਹੜਾ ਹੈਗਾ ਹਮਲਾ ਤਾਂ ਚੱਲੇਗਾ, ਪਰ ਇੰਡੀਆ ਖੁੱਲੀ ਜੰਗ ਦੀਆਂ ਹਾਲੇ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਚੀਨ ਤੇ ਰੂਸ ਹੁਣ ਕਿੱਥੇ ਖੜਨਗੇ? ਤੁਸੀਂ ਥੋੜਾ ਜਿਹਾ ਇਹਨਾਂ ਦਾ ਜ਼ਿਕਰ ਕੀਤਾ, ਆਪਾਂ ਥੋੜਾ ਹੋਰ ਖੋਲ ਕੇ ਤੁਸੀਂ ਇਸ ਦੇ ਬਾਰੇ ਜਿਹੜਾ ਉਹ ਦੱਸੋ। ਈਰਾਨ ਦੇ ਮਾਮਲੇ ਵਿੱਚ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਉਹ ਕਿੱਥੇ ਆ ਕੇ ਜਿਹੜਾ ਉਹ ਖੜਨਗੇ? ਹਾਂਜੀ, ਤੁਸੀਂ ਦੇਖੋ ਵੀ ਜਿਹੜੀ ਇਹ ਕਾਨਫਰੰਸ ਪਿਛਲੇ ਦਿਨੀ ਸ਼ੰਘਾਈ ਕਾਰਪੋਰੇਸ਼ਨ ਜਿਹੜੀ ਕਾਰਪੋਰੇਟਿਵ ਆਰਗੇਨਾਈਜੇਸ਼ਨ ਦਾ ਇੱਕਦਮ ਜਿਹੜਾ ਸੈਸ਼ਨ ਬੁਲਾਇਆ ਗਿਆ। ਸੋ ਉਸ ਸੈਸ਼ਨ ਵਿੱਚ ਜਿਸ ਤਰ੍ਹਾਂ ਹੈਗਾ ਵੀ ਡਟਕਾ ਜਿਹੜਾ ਵਿਰੋਧ ਕੀਤਾ ਗਿਆ। ਸੋ ਇਜ਼ਰਾਈਲ ਦੇ ਹਮਲੇ ਦਾ ਵਿਰੋਧ ਕੀਤਾ ਗਿਆ ਔਰ ਈਰਾਨ ਦੀ ਹਮਾਇਤ ਵਿੱਚ ਜਿਹੜਾ ਮਤਾ ਪਾਇਆ ਗਿਆ ਉਹਦਾ ਭਾਰਤ ਵੀ ਮੈਂਬਰ ਸੀ, ਪਰ ਭਾਰਤ ਨੇ ਜਿਹੜਾ ਹੈਗਾ ਇਜ਼ਰਾਈਲ ਦੇ ਖਿਲਾਫ ਮਤਾ ਨਹੀਂ ਪਾਇਆ। ਸੋ ਉਹਦੇ ਵਿੱਚ ਬਹੁਤ ਸਾਰੇ ਮੁਲਕ, ਜਿਸ ਤਰ੍ਹਾਂ ਆਸੀਆਨ ਮੁਲਕ ਦੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਨਾ ਵੀ ਆਸੀਆਨ ਮੁਲਕ ਤੇ ਲਗਭਗ ਭਾਰਤ ਆ ਜਿਹੜਾ ਉਹ ਜ਼ਿਆਦਾ ਮਜ਼ਬੂਤ ਸਥਿਤੀ ਵਿੱਚ ਹੁੰਦਾ। ਇਹ ਸ਼ੰਘਾਈ ਕੋਆਪਰੇਟਿਵ ਆਰਗੇਨਾਈਜੇਸ਼ਨ ਹੈਗੀ ਆ, SCO ਕਹਿੰਦੇ ਆ। ਸੋ ਪੋਲੀਟੀਕਲ ਐਂਡ ਸਿਕਿਉਰਿਟੀ ਬਲੌਕ ਹੈਗਾ 2001 ਵਿੱਚ ਆ ਜਿਹੜਾ ਬਣਿਆ ਸੀਗਾ। ਇਹਦੇ ਵਿੱਚ ਚਾਈਨਾ, ਬੇਲਾਰੂਸ, ਇੰਡੀਆ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਪਾਕਿਸਤਾਨ, ਰਸ਼ੀਆ, ਤਾਜਿਕਸਤਾਨ ਤੇ ਉਜ਼ਬੇਕਿਸਤਾਨ ਆ ਜਿਹੜੇ ਇਹ ਸਾਰੇ ਮੈਂਬਰ ਹੈਗੇ ਆ। ਸੋ ਰਸ਼ੀਆ, ਚਾਈਨਾ ਨੇ ਡਟ ਕੇ ਜਿਹੜਾ ਹੈਗਾ ਈਰਾਨ ਤੇ ਹੋਏ ਹਮਲੇ ਦਾ ਵਿਰੋਧ ਕਰਿਆ। ਭਾਰਤ ਅਬਸਟੇਨ ਰਿਹਾ, ਬਾਕੀ ਸਾਰਿਆਂ ਨੇ ਯੂਨੈਨੀਮਸਲੀ ਹੈਗੀ ਆ ਜਿਹੜਾ ਇਹ ਕਰਿਆ ਹੈਗਾ। ਸੋ ਚੀਨ ਇੱਕ ਤਰ੍ਹਾਂ ਨਾਲ ਡਿਪਲੋਮੈਟਿਕਲੀ ਆਪਣੇ ਪੱਤੇ ਖੋਲ ਰਿਹਾ। ਹੁਣ ਇਹ ਈਰਾਨ ਤੇ ਡਿਪੈਂਡ ਕਰਦਾ ਵੀ ਉਹ ਡਿਪਲੋਮੇਸੀ ਨਾਲ ਹੀ ਚੀਨ ਨਾਲ ਚੱਲਣਾ ਚਾਹੁੰਦਾ ਜਾਂ ਮਿਲੀਟੈਰੀਲੀ ਵੀ ਉਹ ਤੋਂ ਕੋਈ ਸਹਾਇਤਾ ਲਏਗਾ। ਜੇ ਜੰਗ ਵੱਧ ਜਾਂਦੀ ਆ ਈਰਾਨ ਕਿੱਥੇ ਖੜਦਾ? ਆਇਆ ਅਮਰੀਕਾ ਤੇ ਇਜ਼ਰਾਈਲ ਦਾ ਜਿਹੜਾ ਅਟੈਕ ਹੈਗਾ ਉਹ ਈਰਾਨ ਦੀ ਲੀਡਰਸ਼ਿਪ ਨੂੰ ਕੁਝ ਸੋਚਣ ਲਈ ਟਾਈਮ ਵੀ ਦੇਵੇਗਾ ਜਾਂ ਨਹੀਂ ਦੇਵੇਗਾ ਵੀ ਉਹ ਇੱਕਦਮ ਚੀਨ ਨਾਲ ਜਾ ਸਕਣ ਜਾਂ ਚੀਨ ਨਾਲ ਇੰਨੀ ਤੇਜ਼ੀ ਨਾਲ ਆਪਣੇ ਸੰਬੰਧ ਵਧਾ ਕੇ ਜਿਹੜੀ ਹਥਿਆਰਾਂ ਦੀ ਸਪਲਾਈ ਆ ਉਹ ਲੈ ਸਕਣ। ਸੋ ਇਹ ਕਾਫੀ ਕੁਛ ਹੈ ਜਿਹੜਾ ਟੈਕਨੀਕਲੀ ਦੇਖਣ ਵਾਲਾ ਹੋਵੇਗਾ। ਨੈਤਿਕ ਤੌਰ ਤੇ ਚੀਨ ਨਾਲ ਰੂਸ ਨੇ ਉਹਨਾਂ ਦੀ ਹਮਾਇਤ ਕਰ ਦਿੱਤੀ ਹੈਗੀ ਆ। ਇਹ ਨੈਤਿਕ ਜਿਹੜੀ ਹਮਾਇਤ ਹੈਗੀ ਆ ਇਹ ਮਿਲੀਟੈਰੀਲੀ ਮਟੀਰੀਅਲਾਈਜ਼ ਕਿਸ ਤਰ੍ਹਾਂ ਹੁੰਦੀ ਹੈਗੀ ਆ ਇਹ ਦੇਖਣ ਵਾਲੀ ਗੱਲ ਹੋਵੇਗੀ। ਜੇ ਇਹ ਦੋਵੇਂ ਮੁਲਕ ਆ ਜਿਹੜੇ ਈਰਾਨ ਦੀ ਹਮਾਇਤ ਤੇ ਆ ਜਾਂਦੇ ਹੈਗੇ ਤਾਂ ਫਿਰ ਅਮਰੀਕਾ ਤੇ ਇਜ਼ਰਾਈਲ ਨੂੰ ਵੀ ਜਿਹੜੀ ਹੈਗੀ ਆ ਵੀ ਡਬਲ ਮਾਈਂਡ ਆ ਵੀ ਉਹ ਸੋਚਣਾ ਪਵੇਗਾ ਵੀ ਅਸੀਂ ਅੱਗੇ ਵਧਣਾ ਜਾਂ ਨਹੀਂ ਵਧਣਾ। ਜਿਸ ਤਰ੍ਹਾਂ ਸੀਰੀਆ ਵਿੱਚ ਪੈਰ ਜਿਹੜੇ ਰੁਕੇ ਹੈਗੇ ਅਮਰੀਕਾ ਦੇ, ਸੋ ਉਸ ਤਰ੍ਹਾਂ ਦੀ ਸਥਿਤੀ ਆ ਸਕਦੀ। ਫਿਰ ਲੰਬੀ ਗੱਲ ਚੱਲ ਸਕਦੀ ਹੈ। ਸੀਰੀਆ ਵਿੱਚ ਤੁਸੀਂ ਦੇਖੋ ਕਿੰਨਾ ਲੰਬਾ ਸਮਾਂ ਕੰਮ ਚੱਲਦਾ ਰਿਹਾ, ਹੁਣ ਆ ਕੇ ਕਿਧਰੇ ਉੱਤੇ ਹੈਗਾ ਰਜੀਮ ਚੇਂਜ ਹੋਇਆ। ਸੋ ਇਸ ਤਰ੍ਹਾਂ ਵੀ ਇਹ ਤੀਜੀ ਸੰਸਾਰ ਜੰਗ ਦੀ ਕੋਈ ਸੰਭਾਵਨਾ ਨਹੀਂ ਹਲੇ। ਪਰ ਚੀਨ ਤੇ ਰੂਸ ਦੀ ਨੈਤਿਕ ਹਮਾਇਤ ਮਟੀਰੀਅਲਾਈਜ਼ ਕਿੰਨੀ ਹੁੰਦੀ ਆ, ਉਹ ਕਿੰਨਾ ਕੁ ਈਰਾਨ ਉਹਨੂੰ ਮਟੀਰੀਅਲਾਈਜ਼ ਕਰਦਾ ਹੈਗਾ ਡਿਪਲੋਮੈਟਿਕਲੀ ਮਿਲੀਟੈਰੀਲੀ, ਇਹਦੇ ਤੇ ਜ਼ਿਆਦਾ ਡਿਪੈਂਡ ਕਰਦਾ। ਅੱਛਾ, ਜਿੱਦਾਂ ਤੁਸੀਂ ਸ਼ੁਰੂਆਤ 'ਚ ਜ਼ਿਕਰ ਕੀਤਾ ਵੀ ਉੱਥੇ ਜਿਹੜਾ ਤਖਤਾ ਪਲਟਣ ਦੇ ਲਈ ਜਾਂ ਜੋ ਇਸ ਟਾਈਮ ਸੱਤਾ 'ਚ ਨੇ ਉਹਨਾਂ ਨੂੰ ਲਾਂਭੇ ਕਰਨ ਦੇ ਲਈ ਇਹ ਸਾਰਾ ਚੱਲ ਰਿਹਾ। ਕੀ ਈਰਾਨ ਦੇ ਵਿੱਚ ਇਹ ਲੋਕ ਜੋ ਇਸ ਟਾਈਮ ਸੱਤਾ 'ਚ ਨੇ, ਖਮੀਨੀ ਤੇ ਉਹਨਾਂ ਦਾ ਜਿਹੜਾ ਨਾਲ ਦੇ ਨਾਲ ਸਾਰੇ ਜਾਣੇ ਆ, ਕੀ ਉਹ ਅਨਪੋਪੂਲਰ ਹੈਗੇ ਆ ਵੀ ਉੱਤੇ ਇਹ ਤਖਤਾ ਪਲਟ ਹੋ ਸਕਦਾ ਹੈ?
ਦੇਖੋ ਜਿਸ ਤਰ੍ਹਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੈਜੋਰਿਟੀ ਲੋਕ ਆ, ਪਰ ਫਿਰ ਵੀ ਜੇ ਆਪਾਂ ਕਹੀਏ ਵੀ 30-35% ਜਿਹੜੇ ਲੋਕ ਨੇ ਜਿਹੜੇ ਪੜ੍ਹੇ ਲਿਖੇ ਨੇ, ਜਿਨ੍ਹਾਂ ਨੂੰ ਐਜੂਕੇਸ਼ਨ ਨੇ ਫਿਰ ਖਾਸ ਕਰਕੇ ਵੈਸਟਰਨ ਵਰਲਡ ਦੀ ਚਕਾਚੌਂਧ ਤੇ ਵੈਸਟਰਨ ਵਰਲਡ ਦੀ ਡਿਵੈਲਪਮੈਂਟ ਆ ਜਿਹੜੀ ਉਹਨੇ ਇੱਕ ਤਰ੍ਹਾਂ ਨਾਲ ਕੋਈ ਉਹਦੀ ਜਾਣਕਾਰੀ ਦਿੱਤੀ ਹੈ ਵਾਇਆ ਇੰਟਰਨੈਟ ਆ ਜਿਹੜੀ ਆਉਂਦੀ, ਉਹ ਇੱਕ ਸੰਤੋਸ਼ ਦੀ ਭਾਵਨਾ ਵਿੱਚ ਹੈ, ਕਿਉਂਕਿ ਬੜੀ ਕਲੋਜ਼ਡ ਸੁਸਾਇਟੀ ਆ। ਇੱਕ ਤਾਂ ਇੰਟਰਨੈਸ਼ਨਲ ਲੈਵਲ ਤੇ ਬਹੁਤ ਸੈਂਕਸ਼ਨ ਲੱਗੀਆਂ ਹੋਈਆਂ ਨੇ, ਉਹਦੇ ਕਰਕੇ ਲੋਕਾਂ ਦੇ ਆਮ ਹਾਲਾਤ ਬਹੁਤ ਮਾੜੇ ਨੇ, ਹਨਾ। ਸੋ ਦੂਸਰਾ ਹੈਗਾ ਵੀ ਉਹ ਵੈਸਟਰਨ ਵਰਲਡ ਨਾਲ ਇੰਟਰੈਕਟ ਕਰਨਾ ਚਾਹੁੰਦੇ ਆ, ਵੀ ਆਪਾਂ ਇਹ ਝਗੜਾ ਛੱਡੀਏ, ਪੱਛਮੀ ਦੁਨੀਆ ਨਾਲ ਇੰਟਰੈਕਟ ਕਰੀਏ, ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਈਏ, ਉਹਨਾਂ ਨੂੰ ਚੰਗੇ ਸ਼ਹਿਰੀ ਬਣਾਈਏ। ਸੋ ਇਸ ਤਰ੍ਹਾਂ ਦੀ ਇੱਕ ਬਹੁਤ ਵੱਡਾ ਤਬਕਾ ਹੈਗਾ 30-35% ਦਾ, 30% ਤੱਕ ਜਿਹੜੀ ਹੈਗੀ ਪੋਲਸ ਆ ਉਹ ਆ ਰਹੀਆਂ ਹੈਗੀਆਂ ਵੀ ਉਹ ਤਬਕਾ ਹੈਗਾ ਹੈ ਜਿਹੜਾ ਰਜੀਮ ਚੇਂਜ ਆ ਜਿਹੜਾ ਚਾਹੁੰਦਾ। ਸੋ 30% ਦਾ ਤਬਕਾ ਬਹੁਤ ਥੋੜਾ ਨਹੀਂ ਹੁੰਦਾ। ਜੇ ਇੰਟਰਨੈਸ਼ਨਲ ਵਿੱਚ ਇੰਟਰਵੈਂਸ਼ਨ ਹੋ ਜਾਵੇ ਤਾਂ ਉਹ 30% ਵਾਲੇ ਜਿਹੜੇ ਤਬਕਾ ਉਹ ਇੱਕ ਤਰ੍ਹਾਂ ਨਾਲ ਰਾਜ ਪਲਟਾ ਲਿਆ ਸਕਦਾ। ਆਪਾਂ ਜਿਹੜਾ ਅਰਬ ਸਪਰਿੰਗ ਆ ਉਹਦੇ ਵਿੱਚ ਦੇਖਿਆ ਹੈਗਾ ਵੀ ਅਲਜੀਰੀਆ ਦਾ ਕਿਸ ਤਰ੍ਹਾਂ ਤਖਤਾ ਪਲਟ ਹੋਇਆ, ਉਹ ਤੋਂ ਬਾਅਦ ਕਿੰਨੇ ਹੋਰ ਮੁਲਕਾਂ ਵਿੱਚ ਜਾ ਕੇ, ਔਰ ਸੀਰੀਆ ਵਾਲਾ ਬੇਸ਼ੱਕ ਲੰਬਾ ਚੱਲਿਆ ਤੇ ਉਹ ਤੋਂ ਬਾਅਦ ਈਵਨ ਆਪਾਂ ਦੇਖਿਆ UAE ਵਿੱਚ ਕਿੰਨਾ ਸੰਘਰਸ਼ ਚੱਲਿਆ ਸੀ ਉਹਨਾਂ ਦਿਨਾਂ 'ਚ 2011 ਵਿੱਚ, ਕਿੰਨੀ ਵੱਡੀ ਪ੍ਰੋ ਡੈਮੋਕ੍ਰੇਸੀ ਦੀ ਮੂਵਮੈਂਟ ਆਈ ਸੀ। ਸੋ ਇਹ ਇਕੱਲਾ ਈਰਾਨ ਵਿੱਚ ਹੀ ਨਹੀਂ, ਪੂਰੇ ਅਰਬ ਵਰਲਡ ਵਿੱਚ ਡੈਮੋਕ੍ਰੈਟਿਕ ਸਿਸਟਮ ਲਈ ਲੋਕ ਤਾਂਘ ਰਹੇ ਆ ਜਿਹੜੇ ਵੈਸਟਰਨ ਡੈਮੋਕ੍ਰੇਸੀ ਦੇ ਹਮਾਇਤੀ ਆ, ਔਰ ਉਹ ਚਾਹੁੰਦੇ ਹੈਗੇ ਵੀ ਓਪਨ ਸੁਸਾਇਟੀਜ਼ ਆ ਜਿਹੜੀਆਂ ਹੋਣ, ਵੀ ਇਸ ਤਰ੍ਹਾਂ ਦੇ ਜਿਹੜੇ ਬਹੁਤ ਹੀ ਆਪਾਂ ਕਹਿ ਸਕਦੇ ਵੀ ਬਹੁਤ ਤੰਗ ਦਿਲੀ ਵਾਲੀ ਜਿਹੜੀ ਰਾਜਨੀਤੀ ਆ ਉਹਦੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਆ। ਸੋ 30-35% ਲੋਕ ਆ ਜਿਹੜੇ ਉਹ ਹੈਗੇ ਨੇ ਜਿਹੜੇ ਈਰਾਨ ਵਿੱਚ ਤਖਤਾ ਪਲਟਣਾ ਚਾਹੁੰਦੇ ਹੈਗੇ ਆ। ਪੜ੍ਹੀ ਲਿਖੀ ਜਨਰੇਸ਼ਨ ਆਪ ਅੱਗੇ ਆਉਣਾ ਚਾਹੁੰਦੀ, ਸੋ ਉਹਦੀਆਂ ਸੰਭਾਵਨਾਵਾਂ ਹੈਗੀਆਂ ਨੇ। ਬਾਕੀ ਦੇਖੋ ਵੀ ਐਗਜ਼ੈਕਟ ਟਾਈਮ ਕਿੱਦਾਂ, ਈਵਨ ਹੁਣ ਰਸ਼ੀਆ 'ਚ ਵੀ ਆਈਆਂ, ਰਸ਼ੀਆ 'ਚ ਵੀ 50% ਤੋਂ ਵੀ ਜ਼ਿਆਦਾ ਲੋਕ ਆ ਜਿਹੜੇ ਵਲਾਦੀਮੀਰ ਪੁਤਿਨ ਦੇ ਜਿਹੜਾ ਹੈਗਾ ਵੀ ਉਹ ਚਾਹੁੰਦੇ ਅੰਦਰੋਂ ਅੰਦਰੀ, ਬੇਸ਼ੱਕ ਉੱਥੇ ਕੋਈ ਹਾਲੇ ਪੋਲਸ ਨਹੀਂ ਆ ਰਹੀਆਂ, ਪਰ ਜਿਹੜੀਆਂ ਅੰਦਰੂਨੀ ਖਬਰਾਂ ਨੇ ਉਹ ਹੈਗੀਆਂ ਵੀ ਜਿਹੜਾ 50% ਪੜ੍ਹਿਆ ਲਿਖਿਆ ਤਬਕਾ ਉਹ ਚਾਹੁੰਦਾ ਵੀ ਵਲਾਦੀਮੀਰ ਪੁਤਿਨ ਤੋਂ ਖੜਾ ਛਡਾ ਕੇ ਡੈਮੋਕ੍ਰੇਟਿਕਲੀ ਜਿਹੜਾ ਯੂਰਪ ਨਾਲ ਤੇ ਅਮਰੀਕਾ ਨਾਲ ਹੋਰ ਸੰਬੰਧ ਚੰਗੇ ਹੋਣ, ਤੇ ਜਿਹੜਾ ਐਜੂਕੇਸ਼ਨ ਦਾ, ਹੈਲਥ ਦਾ ਤੇ ਹੋਰ ਜਿਹੜੀਆਂ ਬੇਸਿਕ ਫੈਸਿਲਿਟੀਜ਼ ਆ ਉਹ ਇੱਕ ਜੰਗ ਤੋਂ ਰਹਿਤ ਦੁਨੀਆ ਵਿੱਚ ਅਸੀਂ ਰਿਹਾ ਜਾਵੇ। ਸੋ ਇਹ ਸੰਭਾਵਨਾਵਾਂ ਈਰਾਨ ਵਿੱਚ ਵੀ ਵੱਡੀਆਂ ਹੈਗੀਆਂ। ਜੀ ਜੀ। ਭਾਰਤ ਦਾ ਤੁਸੀਂ ਜ਼ਿਕਰ ਕੀਤਾ ਸੀਗਾ, ਭਾਰਤ ਕਿਸ ਨੀਤੀ ਦੇ ਉੱਤੇ ਇਸ ਪੂਰੇ ਕੌਨਫਲਿਕਟ ਨੂੰ ਲੈ ਕੇ ਚੱਲ ਰਿਹਾ ਹੈ? ਹਾਂ, ਭਾਰਤ ਦੀ ਜ਼ਿਆਦਾ ਜਿਹੜੀ ਹੈਗੀ ਆ ਵੀ ਬੇਸ਼ੱਕ ਈਰਾਨ ਵਿੱਚ ਵੀ ਉਹਨੇ ਕਾਫੀ ਜ਼ਿਆਦਾ ਇਨਵੈਸਟਮੈਂਟ ਕਰੀ ਹੋਈ ਆ। ਸੋ ਹੁਣ ਈਰਾਨ ਵਿੱਚ ਜਿਹੜੀ ਇਨਵੈਸਟਮੈਂਟ ਉਹ ਕਰ ਰਿਹਾ ਹੈਗਾ, ਅਸਲ 'ਚ ਆਪਾਂ ਈਰਾਨ ਵਾਲੀ ਇਨਵੈਸਟਮੈਂਟ ਆ ਜਿਹੜੀ ਜੇ ਚੰਗੀ ਤਰ੍ਹਾਂ ਸਮਝਣੀ ਹੋਵੇ ਤਾਂ ਉਹ ਅਫਗਾਨਿਸਤਾਨ ਵਾਲੀ ਇਨਵੈਸਟਮੈਂਟ ਵਾਂਗ ਹੀ ਹੈਗੀ ਆ। ਉਹ ਈਰਾਨ ਤੇ ਅਫਗਾਨਿਸਤਾਨ ਵਿੱਚ ਇਨਵੈਸਟਮੈਂਟ ਕਰਕੇ ਭਾਰਤ ਆ ਜਿਹੜਾ ਅਸਲ 'ਚ ਪਾਕਿਸਤਾਨ ਦੀ ਜਿਹੜੀ ਉਹਨਾਂ ਨੂੰ ਹੈਗਾ ਵੀ ਪਾਕਿਸਤਾਨ ਦੇ ਟੁਕੜੇ ਕਰਨੇ ਆ, ਜਿਹੜਾ ਵੀ ਉਹਦਾ ਸਾਰਾ ਤਬਾਹੀ ਕਰਨੀ ਆ। ਸੋ ਉਸ ਖੇਡ ਤੇ ਚੱਲ ਰਿਹਾ ਹੈਗਾ, ਹਨਾ। ਸੋ ਹੁਣ ਤੁਸੀਂ ਦੇਖੋ ਵੀ ਈਰਾਨ ਨਾਲ ਚੰਗੇ ਰਿਲੇਸ਼ਨ ਆ, ਪਰ ਹਮਾਇਤ ਦੀ ਵਿੱਚ ਇਜ਼ਰਾਈਲ ਦੇ ਵਿੱਚ ਜਿਹੜਾ ਹੈਗਾ ਉਹ ਕਰਦਾ ਹੈਗਾ। ਈਵਨ ਫਲਸਤੀਨ ਦੀ ਹਮਾਇਤ ਵੀ ਕਰੀ ਜਾਂਦਾ ਹੈ, ਯੂਕਰੇਨ ਦੀ ਹਮਾਇਤ ਵੀ ਕਰ ਜਾਂਦਾ ਹੈ, ਤੇ ਸਬੰਧ ਆ ਜਿਹੜੇ ਵਲਾਦੀਮੀਰ ਪੁਤਿਨ ਨਾਲ ਬਹੁਤ ਚੰਗੇ ਹੈਗੇ ਆ। ਸੋ ਭਾਰਤ ਆ ਜਿਹੜੀ ਇੱਕ ਤਰ੍ਹਾਂ ਨਾਲ ਸਾਰੇ ਪਾਸੇ ਇਹਨੂੰ ਚਾਣਕਿਆ ਨੀਤੀ ਵੀ ਵਧੀਆ ਕਹਿੰਦੇ ਵੀ ਸਾਰਿਆਂ ਨਾਲ ਆ ਜਿਹੜੀ ਆਪਣੀ ਬਣਾ ਕੇ ਹੈਗਾ ਉਹ ਰੱਖ ਰਿਹਾ ਹੈਗਾ। ਇਜ਼ਰਾਈਲ ਦੀ ਉਹ ਵੱਡੀ ਹਮਾਇਤ ਆ ਉਹ ਕਰ ਰਿਹਾ ਹੈਗਾ। ਸੋ ਇਨਫੋਰਮੇਸ਼ਨ ਦੇ ਲੈਵਲ ਤੇ ਵੀ, ਔਰ ਜਿਹੜਾ ਹੈਗਾ ਕਿਉਂਕਿ ਇਜ਼ਰਾਈਲ ਜਿਹੜਾ ਨੇਤਨਯਾਹੂ ਆ ਉਹ ਮੋਦੀ ਲਈ ਇੱਕ ਰੋਲ ਮਾਡਲ ਹੈਗਾ ਨਾ, ਵੀ ਜਿਸ ਤਰ੍ਹਾਂ ਨੇਤਨਯਾਹੂ ਗਾਜ਼ਾ ਵਿੱਚ ਈਰਾਨ ਤੇ ਕਰ ਰਿਹਾ, ਉਸੇ ਤਰ੍ਹਾਂ ਭਾਰਤ ਆ ਜਿਹੜਾ ਪਾਕਿਸਤਾਨ ਵਿੱਚ ਕਰਨਾ ਚਾਹ ਰਿਹਾ। ਔਰ ਜੇ ਪਾਕਿਸਤਾਨ ਵਿੱਚ ਉਹ ਆਪ ਨਾ ਕਰ ਸਕੇ ਤਾਂ ਈਰਾਨ ਦੀ ਸਕਸੈਸਫੁਲ ਇਨਵੇਸ਼ਨ ਤੋਂ ਬਾਅਦ ਉਹ ਇਜ਼ਰਾਈਲ ਨੂੰ ਪ੍ਰਵੋਕ ਕਰ ਸਕਦਾ ਵੀ ਪਾਕਿਸਤਾਨ ਦਾ ਕੰਡਾ ਵੀ ਹੁਣ ਕੱਢ ਹੀ ਦਿਓ, ਕਿਉਂਕਿ ਵੀ ਉਹ ਵੀ ਇਸਲਾਮੀ ਮੁਲਕ ਹੈਗਾ ਔਰ ਉਹਦੇ ਕੋਲ ਵੀ ਪਰਮਾਣੂ ਹਥਿਆਰ ਨੇ। ਸੋ ਉਹ ਇਜ਼ਰਾਈਲ ਨੂੰ ਇਸ ਤਰ੍ਹਾਂ ਵਰਤਣਾ ਚਾਹੁੰਦੇ ਹੈਗੇ ਆ ਵੀ ਜੇ ਕੰਮ ਸਾਤੋਂ ਨਾ ਹੋਇਆ ਤਾਂ ਅਸੀਂ ਇਜ਼ਰਾਈਲ ਦੇ ਥਰੂ ਹੈਗਾ ਵੀ ਇਸ ਇਸਲਾਮਿਕ ਕੰਟਰੀ ਤੋਂ ਵੀ ਜਿਹੜੇ ਪਰਮਾਣੂ ਹਥਿਆਰ ਆ ਉਹ ਤਬਾਹ ਕਰ ਲਏ ਜਾਣ। ਸੋ ਭਾਰਤ ਬੜੀ ਬੈਲੈਂਸਡ ਰਾਜਨੀਤੀ ਕਰ ਰਿਹਾ, ਸਾਰਿਆਂ ਨਾਲ ਬਣਾ ਕੇ ਚੱਲ ਰਿਹਾ ਹੈਗਾ, ਪਰ ਕਈ ਵਾਰੀ ਇਹ ਹੁੰਦਾ ਕਿ ਵੀ ਸਾਰਿਆਂ ਨਾਲ ਬਣਾ ਕੇ ਚੱਲਣ ਦੀ ਜਿਹੜੀ ਨੀਤੀ ਹੈਗੀ ਆ ਕਿਤੇ ਨਾ ਕਿਤੇ ਆ ਕੇ ਤੁਹਾਨੂੰ ਜਿਹੜਾ ਹੈਗਾ ਵੀ ਮੂੰਹ ਦੇ ਮੂੰਹ ਆ ਜਿਹੜੀ ਸਿੱਟ ਲੈਂਦੀ ਹੁੰਦੀ ਆ। ਸੋ ਕਾਫੀ ਕਲੈਰਿਟੀ ਨਾਲ ਹੁਣ ਅਗਲੇ 10 ਸਾਲ ਆ ਨਾ ਜਿਹੜੇ ਪੋਲੀਟੀਕਲ ਮਾਹਰ ਜਿਹੜੇ ਪੰਡਤ ਆਪਾਂ ਕਹਿ ਸਕਦੇ ਹਾਂ ਪੋਲਿਟਿਕਸ ਦੇ, ਗਲੋਬਲ ਪੋਲਿਟਿਕਸ ਦੇ, ਉਹ ਕਹਿ ਰਹੇ ਕਿ ਵੀ ਅਗਲੇ 10 ਸਾਲ ਬਹੁਤ ਕ੍ਰੂਸ਼ੀਅਲ ਹੋਣਗੇ ਪੂਰੀ ਦੁਨੀਆ ਦੀ ਰਾਜਨੀਤੀ ਦੀ। ਸੋ ਉਹਦੇ ਵਿੱਚ ਭਾਰਤ ਲਈ ਵੀ ਇਹ ਕ੍ਰੂਸ਼ੀਅਲ ਆ ਜਿਹੜੇ ਹੋਣਗੇ। ਈਵਨ ਪਿਛਲੇ ਦਿਨੀ ਕਾਂਗਰਸ ਦੇ ਨੇਤਾ ਹੈਗੇ ਪਵਨ ਖੇੜਾ, ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਆਰਟੀਕਲ ਦਾ ਪ੍ਰਿੰਟ ਵਿੱਚ ਛਪਿਆ ਹੈਗਾ ਵੀ ਜਦੋਂ ਇਹ ਬਹੁਤ ਟਰਬਲਸਮ ਡੈਕੇਡ ਆ ਸਾਡੇ ਸਾਹਮਣੇ ਆ ਰਿਹਾ ਹੈਗਾ ਵੀ ਨਰਿੰਦਰ ਮੋਦੀ ਆ ਜਿਹੜੇ ਉਹ ਸਿਰਫ ਆਪਣੀ ਲੋਕਲ ਚੋਣਾਂ ਦੀ ਰਾਜਨੀਤੀ ਵਿੱਚ ਉਲਝੇ ਹੋਏ ਆ, ਜਿਹੜੀ ਗਲੋਬਲ ਪੋਲਿਟਿਕਸ ਵਿੱਚ ਵੱਡੀਆਂ ਤਬਦੀਲੀਆਂ ਹੋ ਰਹੀਆਂ ਤੇ ਹੋਣੀਆਂ ਨੇ, ਉਹ ਕਹਿੰਦੇ ਵੀ ਉਹਨੂੰ ਜਿਹੜਾ ਹੈਗਾ ਵੀ ਟੈਕਲ ਕਰਨ ਵਿੱਚ ਨਰਿੰਦਰ ਮੋਦੀ
ਬਹੁਤੇ ਸਕਸੈਸਫੁਲ ਨਜ਼ਰ ਨਹੀਂ ਆ ਰਹੇ। ਸੋ ਇਹ ਅਗਲੇ ਜਿਹੜੇ 10 ਸਾਲ ਹੈਗੇ ਆ 2035 ਤੱਕ ਕਾਫੀ ਕਰੂਸ਼ਲ ਹੋਣਗੇ ਵਰਲਡ ਪੋਲਿਟਿਕਸ ਲਈ। ਸੋ ਭਾਰਤ ਉਹਦੇ ਵਿੱਚ ਕਿੱਦਾਂ ਟ੍ਰੈਡ ਕਰਦਾ ਹੈ। ਸੋ ਇਹ ਕਿਉਂਕਿ ਉਹਦੇ ਲਈ ਜਿਹੜੇ ਹੈਗੇ ਆ ਵੈਸਟਰਨ ਪੋਲਿਟਿਕਸ ਵਿੱਚ ਜਿਹੜੀ ਆਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉਹਦੇ ਤੇ ਦੋਸ਼ ਲੱਗੇ ਹੈਗੇ ਆ, ਉਦੋਂ ਤੋਂ ਬਾਅਦ ਵੈਸਟਰਨ ਕੰਟਰੀਜ਼ ਕਿੰਨਾ ਵਿਸ਼ਵਾਸ ਕਰਦੇ ਆ ਜਾਂ ਕਿੰਨੀ ਬੇਵਿਸ਼ਵਾਸੀ ਇਹ ਕਰਦੇ ਹੈਗੇ ਆ, ਉਹਦੇ ਤੇ ਡਿਪੈਂਡ ਕਰੂਗਾ ਵੀ ਭਾਰਤ ਕਿੰਨਾ ਸਕਸੈਸਫੁਲੀ ਅੱਗੇ ਵੱਧ ਸਕਦਾ ਹੈ। ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੀ ਤੁਸੀਂ ਚਰਚਾ ਕੀਤੀ ਸੀ ਵੀ ਉਹ ਤੇ ਜਿਹੜਾ ਇਜ਼ਰਾਈਲ ਦੇ ਦੁਆਰਾ ਹਮਲਾ ਦੇ ਉਲਟ ਜਿਹੜਾ ਮਤਾ ਆਇਆ ਸੀਗਾ, ਉਹਦੇ ਵਿੱਚ ਭਾਰਤ ਨੇ ਹਿੱਸੇਦਾਰੀ ਨਹੀਂ ਪਾਈ, ਉਹਦੇ ਵਿੱਚ ਸਾਈਨ ਕਰਨ ਤੋਂ ਨਾ ਕਰਤੇ। ਇੱਕ ਪਾਸੇ ਜਿੱਦਾਂ ਤੁਸੀਂ ਕਿਹਾ ਵੀ 2 ਬੇੜੀਆਂ ਨਹੀਂ ਕਈ ਬੇੜੀਆਂ ਦਾ ਸਵਾਰ ਇਸ ਟਾਈਮ ਭਾਰਤ ਜਿਹੜਾ ਉਹ ਬਣਿਆ ਆ ਡਿਪਲੋਮੈਟਿਕ ਤੌਰ ਦੇ ਉੱਤੇ ਇਸ ਤਰੀਕੇ ਨਾਲ ਚੱਲ ਰਿਹਾ ਵੀ ਸਾਰਿਆਂ ਦਾ ਮਿੱਤਰ ਕਿੰਨਾ ਚਿਰ ਆ। ਇੱਕ ਪਾਸੇ ਰੂਸ ਤੇ ਚਾਈਨਾ ਰੂਸ ਦੇ ਨਾਲ ਖਾਸ ਕਰਕੇ ਜਿਹੜੀ ਨੇੜਤਾ ਜਿਹੜੀ ਉਹ ਰੱਖਣੀ, ਇਜ਼ਰਾਈਲ ਨਾਲ ਵੀ ਨੇੜਤਾ, ਇਰਾਨ ਨਾਲ ਵੀ ਨੇੜਤਾ। ਤੁਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਵੀ ਜ਼ਿਕਰ ਕੀਤਾ। ਥੋੜਾ ਜਿਹਾ ਇਹ ਸਵਾਲ ਕਾਈਂਡ ਆਫ ਕੰਪਲੈਕਸ ਆ ਵੀ ਇਹਨਾਂ ਨੇ ਆਪਣੇ ਆਪ ਨੂੰ ਡਿਸਟੈਂਸ ਜਿਹੜਾ ਉਹ ਇਸ ਕਰਕੇ ਕੀਤਾ ਕਿ ਅਮਰੀਕਾ ਦੇ ਨਾਲ ਰਿਸ਼ਤੇ ਜਿਹੜਾ ਉਹ ਸੁਧਾਰਨਾ ਚਾਹੁੰਦੇ ਆ ਵੀ ਹੁਣ ਰਸ਼ੀਆ ਵਾਲੀ ਬੇੜੀ ਤੋਂ ਥੋੜਾ ਜਿਹਾ ਹਟ ਕੇ ਆਪਾਂ ਇਧਰਲੇ ਪਾਸੇ ਆ ਜਾਈਏ, ਇਜ਼ਰਾਈਲ ਨਾਲ ਵੀ ਬਣਾ ਕੇ ਰੱਖਣੀ ਆ ਤੇ ਉਧਰ ਵੀ ਜਿਹੜੀ ਉਹ ਬਣਾ ਕੇ ਰੱਖਣੀ ਆ। ਕਿੱਦਾਂ ਇਹ ਟਰਬਲਸਮ ਕਿਉਂ ਆ? ਕੀ ਇਹਨਾਂ ਦੀਆਂ ਮਜਬੂਰੀਆਂ ਆ ਜਿਹੜੀਆਂ ਨਵੀਂ ਦਿੱਲੀ ਦੀਆਂ, ਭਾਰਤ ਦੀਆਂ ਕੀ ਮਜਬੂਰੀਆਂ ਆ ਵੀ ਉਹ ਨਾ ਉਹ ਇੱਧਰ ਖੜ ਰਿਹਾ ਤੇ ਇਸ ਟਾਈਮ ਵੈਸਟ ਵਾਲੇ ਪਾਸੇ ਨੂੰ ਥੋੜਾ ਜ਼ਿਆਦਾ ਉਲਰ ਰਿਹਾ? ਨਹੀਂ ਦੇਖੋ, ਉਹਦੀਆਂ ਮਿਲੀਟੈਰੀਲੀ ਜਿਹੜੀਆਂ ਹੈ ਨਾ ਕਾਫੀ ਸਾਰੀਆਂ ਕੰਪਲਿਕੇਸ਼ਨਸ ਆ। ਤੁਸੀਂ ਦੇਖੋ ਵੀ ਬਹੁਤ ਸਾਰੇ ਹਥਿਆਰ ਆ ਜਿਹੜੇ ਉਹ ਰਸ਼ੀਆ ਤੋਂ ਆਏ ਹੋਏ ਨੇ, ਜਿਹੜੇ ਹਵਾਈ ਜਹਾਜ਼ ਆ ਉਹ ਫਰਾਂਸ ਤੋਂ ਲਏ ਹੋਏ ਨੇ। ਸੋ ਜਿਹੜੇ ਡਰੋਨਸ ਹੈਗੇ ਆ ਉਹ ਇਜ਼ਰਾਈਲ ਤੋਂ ਲੈ ਰਿਹਾ ਹੈਗਾ। ਸੋ ਇਹ ਜਿਹੜਾ ਆਪਾਂ ਕਹਿੰਦੇ ਨੇ ਵੀ ਵੱਖ-ਵੱਖ ਆਪਾਂ ਕਹਿੰਦੇ ਭਾਂਤ ਦੀ ਬਣ ਦੀ ਲੱਕੜੀ ਆ ਉਹ ਇਕੱਠੀ ਹੋ ਰੱਖੀ ਆ ਉਹਨਾਂ ਦੇ ਮਿਲਟਰੀ ਸਟ੍ਰੈਟਜੀ ਵਿੱਚ। ਇਹ ਜਿਹੜਾ ਹੈਗਾ ਇਹ ਸਾਰਾ ਕੁਝ ਇਸ ਤਰ੍ਹਾਂ ਰਿਹਾ ਵੀ ਅਸੀਂ ਡਿਪਲੋਮੈਟਿਕਲੀ ਸਾਰਿਆਂ ਨਾਲ ਸੰਬੰਧ ਬਣਾ ਕੇ ਰੱਖੀਏ। ਉਹ ਜਿਹੜੀ ਭਾਂਤ ਦੀ ਲੱਕੜੀ ਇਕੱਠੀ ਹੋਈ ਆ ਉਹ ਮਿਲੀਟੈਰੀਲੀ ਇਹਨਾਂ ਲਈ ਇਹ ਵੱਡੀ ਹਾਰ ਦਾ ਕਾਰਨ ਬਣੀ ਆ ਭਾਰਤ ਪਾਕਿਸਤਾਨ ਕੌਨਫਲਿਕਟ ਵਿੱਚ। ਜਿਹੜਾ ਪਾਕਿਸਤਾਨ ਦਾ ਸਕਸੈਸ ਰਿਹਾ ਹੈਗਾ ਉਹ ਇਹ ਰਿਹਾ ਹੈਗਾ ਵੀ ਉਹਦੇ ਕੋਲ ਸਾਰੇ ਇਕਵਿਪਮੈਂਟ ਚਾਈਨਾ ਦੇ ਹੈਗੇ ਆ, ਹਨਾ। ਇੱਥੇ ਹੁਣ ਸਾਰਾ ਤੁਸੀਂ ਦੇਖੋ ਉਹਦੇ ਕੋਲ ਜਿਹੜੇ F-10 ਹੈਗੇ ਆ ਜਹਾਜ਼ ਉਹ ਚਾਈਨਾ ਦੇ ਹੈਗੇ ਆ, ਜਿਹੜੀਆਂ SL-15 ਮਿਜ਼ਾਈਲਾਂ ਉਹ ਚਾਈਨਾ ਦੀਆਂ ਹੈਗੀਆਂ। ਸੋ ਚਾਈਨਾ ਦਾ ਹੀ ਜਿਹੜਾ ਰਡਾਰ ਸਿਸਟਮ ਆ ਜਿਹੜਾ ਉਹਨਾਂ ਕੋਲ ਹੈਗਾ, ਸੇ ਚਾਈਨਾ ਦਾ ਹੀ ਜਿਹੜੇ ਸੈਟੇਲਾਈਟ ਉਹਨਾਂ ਨੇ ਉੱਪਰ ਛੱਡੇ ਹੋਏ ਆ ਜਿਹੜੇ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਹੈਗੇ ਉਹ ਸਾਰੇ। ਸੋ ਉਹਨਾਂ ਕੋਲ ਕੰਪਲੀਟ ਪੈਕੇਜ ਆ ਜਿਹੜਾ ਚਾਈਨਾ ਦਾ, ਇੱਕੋ ਕੰਟਰੀ ਦਾ ਪੈਕੇਜ ਆ। ਸੋ ਉਹਨਾਂ ਦਾ ਸਕਸੈਸ ਇਸ ਕਰਕੇ ਹੋਇਆ ਵੀ ਸਭ ਕੁਝ ਚਾਈਨਾ ਦਾ ਹੋਣ ਕਰਕੇ ਉਹਨਾਂ ਦੀ ਆਪਸ ਵਿੱਚ ਜਿਹੜੇ ਹਵਾਈ ਜਹਾਜ਼ ਆ ਉਹਨਾਂ ਦੀ ਮਿਜ਼ਾਈਲਾਂ ਨਾਲ ਕੋਲੈਬੋਰੇਸ਼ਨ ਆ, ਮਿਜ਼ਾਈਲਾਂ ਦੀ ਜਿਹੜੇ ਉੱਪਰ ਸੈਟੇਲਾਈਟ ਛੱਡੇ ਹੋਏ ਉਹਨਾਂ ਨਾਲ ਕੋਲੈਬੋਰੇਸ਼ਨ ਆ, ਉਹਨਾਂ ਸੈਟੇਲਾਈਟਾਂ ਦੀ ਫਿਰ ਜਿਹੜਾ 에ਅਰ ਡਿਫੈਂਸ ਸਿਸਟਮ ਆ ਉਹਦੇ ਨਾਲ ਕੋਲੈਬੋਰੇਸ਼ਨ ਆ। ਭਾਰਤ ਕਿੱਥੇ ਹਾਰ ਰਿਹਾ ਹੈਗਾ? ਉਹਦੇ ਕੋਲ 에ਅਰ ਡਿਫੈਂਸ ਸਿਸਟਮ ਹੈਗਾ ਰੂਸ ਦਾ, ਜਿਹੜੇ ਰਾਫੇਲ ਜਹਾਜ਼ ਹੈਗੇ ਉਹ ਫਰਾਂਸ ਦੇ, ਉਹ ਕੰਬਾਈਨ ਹੀ ਨਹੀਂ ਕਰ ਰਹੇ। ਇੱਕ ਵੈਸਟ ਦੀ ਪ੍ਰੋਡਕਟ ਆ, ਇੱਕ ਰਸ਼ੀਆ ਦੀ ਪ੍ਰੋਡਕਟ ਆ, ਦੋਹੇ ਐਨਮੀ ਕੰਟੀਨੈਂਟਸ ਦੇ ਪ੍ਰੋਡਕਟ ਹੈਗੇ ਆ, ਉਹ ਆਪਸ ਵਿੱਚ ਕੰਬਾਈਨ ਨਹੀਂ ਕਰ ਰਹੇ ਹੈਗੇ। ਸੋ ਜਿਹੜਾ ਇਸੇ ਤਰ੍ਹਾਂ ਹੀ ਜਿਹੜੇ ਸਕੋਈ ਤੇ ਮਿਗ ਨੇ ਉਹ ਵੱਖਰੇ, ਸਕੋਈ ਉਹ ਰੂਸ ਦੇ ਹੈਗੇ ਨਾ। ਸੋ ਉਹ ਕੰਪਲੀਟ ਪੈਕੇਜ ਇੱਕ ਨਾ ਹੋਣ ਕਰਕੇ ਫਿਰ ਜਿਹੜੀਆਂ ਇੰਟਰਨੈਟ ਸੇਵਾਵਾਂ ਉਹ ਲੈ ਰਿਹਾ ਉਹਦੀਆਂ ਆਪਣੀਆਂ ਨੇ। ਸੋ ਇਹ ਕੰਬੀਨੇਸ਼ਨ ਨਾ ਬਣਨ ਕਰਕੇ ਮਿਲੀਟੈਰੀਲੀ ਉਹਨੂੰ ਜਿਹੜੀ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਹਦੇ 5 ਜਹਾਜ਼ ਆ ਜਿਹੜੇ ਡਿੱਗੇ ਆ, ਜਿਹੜੇ ਮਿਲੀਟਰੀ ਦੇ ਚੀਫ ਆਫ ਡਿਫੈਂਸ ਆ ਤੇ ਹੋਰ ਵੀ ਜਿਹੜੇ ਉਹ ਮੰਨ ਰਹੇ ਹੈਗੇ ਆ। ਸੋ ਸਾਨੂੰ ਲੱਗਦਾ ਵੀ ਇਸੇ ਕਿਸਮ ਦਾ ਹੀ ਜਿਹੜਾ ਹੈਗਾ ਕਿਤੇ ਨਾ ਕਿਤੇ ਹੁਣ ਉਹ ਵੈਸਟ ਦੇ ਨੇੜੇ ਹੋਣ ਦੀਆਂ ਸੰਭਾਵਨਾਵਾਂ ਨੇ, ਬ੍ਰਿਕਸ ਤੋਂ ਥੋੜਾ ਖਹਿੜਾ ਛੁਡਾ ਰਿਹਾ ਹੈਗਾ। ਸੋ ਇਸ ਚੱਕਰ ਚੋਂ ਜੇ ਚੀਨ ਤੇ ਰਸ਼ੀਆ ਇਕੱਠੇ ਹੋ ਜਾਂਦੇ ਆ, ਸੋ ਇੰਡੀਆ ਨਾਲ ਰਸ਼ੀਆ ਦੇ ਸੰਬੰਧ ਆ ਜਿਹੜੇ ਉਹ ਥੋੜੇ ਜਿਹੇ ਸਟ੍ਰੇਨ ਹੋ ਜਾਂਦੇ ਆ ਜਾਂ ਹੋਸਟਾਈਲ ਹੋ ਜਾਂਦੇ ਆ। ਸੋ ਇੰਡੀਆ ਨੂੰ ਹੀ ਫਿਰ ਮਿਲੀਟੈਰੀਲੀ ਸਰਵਾਈਵ ਕਰਨਾ ਜਿਹੜਾ, ਜੇ ਚੀਨ ਨੇ ਜਿਸ ਤਰ੍ਹਾਂ ਚੀਨ ਜਿਸ ਕਿਸਮ ਦੀ ਰਾਜਨੀਤੀ ਕਰ ਰਿਹਾ ਹੈਗਾ ਵੀ ਉਹਨੇ ਅਫਗਾਨਿਸਤਾਨ ਤੇ ਪਾਕਿਸਤਾਨ ਇਕੱਠੇ ਕਰ ਦਿੱਤੇ ਆ ਜਿਹੜੇ ਇੱਕ ਦੂਜੇ ਦੇ ਦੁਸ਼ਮਣ ਸੀ, ਔਰ ਕਿਸੇ ਟਾਈਮ ਤੁਸੀਂ ਦੇਖੋ ਇਰਾਨ ਦੇ ਸਾਊਦੀ ਅਰੇਬੀਆ ਨਾਲ ਹੱਥ ਮਿਲਾ ਦਿੱਤੇ ਸੀ 2 ਕੁ ਸਾਲ ਪਹਿਲਾਂ ਚੀਨ ਦੀ ਇਨੀਸ਼ੀਏਟਿਵ ਤੇ, ਹਨਾ। ਸੋ ਆਹ ਜਿਹੜੀ ਟ੍ਰਾਇੰਗਲ ਸਮਝ ਆ ਰਹੀ ਹੈ ਨਾ ਵੀ ਜੇ ਅਫਗਾਨਿਸਤਾਨ, ਚੀਨ, ਪਾਕਿਸਤਾਨ ਤੇ ਰਸ਼ੀਆ ਇਹ ਸਾਰਾ ਜਿਹੜਾ 4 ਕਾਰਨਰ ਜਿਹੜਾ ਹੈਗਾ ਇੱਕ ਗਰੁੱਪ ਬਣ ਜਾਂਦਾ ਸਾਊਥ ਏਸ਼ੀਆ ਦੇ ਮਾਮਲੇ ਵਿੱਚ, ਤਾਂ ਉਹਦੇ ਲਈ ਭਾਰਤ ਤਾਂ ਆਈਸੋਲੇਟ ਹੁੰਦਾ ਨਜ਼ਰ ਆਏਗਾ। ਕਿਉਂਕਿ ਹੁਣ ਜਿਹੜੀ SCO ਦੀ ਮੀਟਿੰਗ ਹੋਈ ਆ ਉਹਦੇ ਵਿੱਚ ਸਾਰੇ ਜਿਹੜੇ ਰਸ਼ੀਅਨ ਮੁਲਕ ਆ, ਤੁਰਕਮੇਨਿਸਤਾਨ, ਕਿਰਗਿਸਤਾਨ, ਕਜ਼ਾਕਿਸਤਾਨ ਤੇ ਤਾਜਿਕਿਸਤਾਨ, ਉਹ ਸਾਰੇ ਚਾਈਨਾ ਦੇ ਹੱਕ ਵਿੱਚ ਆ ਜਿਹੜੇ ਉਹ ਜਾ ਰਹੇ ਹੈਗੇ। ਸੋ ਇੱਕ ਪੂਰਾ ਬਲੌਕ ਆ ਜਿਹੜਾ ਚਾਈਨਾ ਆਪਣੇ ਨਾਲ ਖਿੱਚੀ ਲਈ ਜਾਂਦਾ ਤੇ ਰੂਸ ਚਾਈਨਾ ਤੇ ਡਿਪੈਂਡੈਂਟ ਹੈ ਇਸ ਵਾਰ।
ਸੋ ਰੂਸ ਮਿਲੀਟੈਰਲੀ ਹੁਣ ਚਾਈਨਾ ਦੀਆਂ ਹਥਿਆਰਾਂ ਤੇ ਡਿਪੈਂਡ ਆ, ਉਹਨੂੰ ਯੂਕਰੇਨ ਦੀ ਵਾਰ ਨੇ ਐਗਜ਼ੌਸਟ ਆ ਜਿਹੜਾ ਕਰ ਦਿੱਤਾ ਹੋਇਆ, ਇਕਨੋਮਿਕਲੀ ਵੀ ਤੇ ਮਿਲੀਟੈਰਲੀ ਵੀ। ਲਗਾਤਾਰ ਇੰਨੇ ਲੰਬੇ ਸਮੇਂ ਤੱਕ ਸਪਲਾਈ ਆਉਣੀ, ਉਹ ਤਾਂ ਇਜ਼ਰਾਈਲ ਦੀ ਮੁੱਕ ਜਾਣੀ ਆ ਜੇ ਹੋਰ 2-4 ਮਹੀਨੇ ਇਸ ਤਰ੍ਹਾਂ ਹੋਇਆ। ਸੋ ਇਟ ਮੀਨਸ ਰਸ਼ੀਆ ਤਾਂ ਇਜ਼ਰਾਈਲ ਨਾਲੋਂ ਤਾਂ ਕੈਪੇਬਲ ਨਹੀਂ ਹੈਗਾ ਨਾ। ਸੋ ਇਸ ਲਈ ਭਾਰਤ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਾਊਥ ਏਸ਼ੀਆ ਵਿੱਚ ਜਿਹੜੀ ਉਹਦੇ ਖੁਰ ਰਹੀ ਸਥਿਤੀ ਹੈਗੀ ਆ, ਉਹਦੇ ਕਰਕੇ ਉਹ ਫਿਰ ਅਮਰੀਕਾ ਨਾਲ ਰਿਲੇਸ਼ਨ ਆ ਜਿਹੜੇ ਵਧਾਉਣ ਦੇ ਯਤਨ ਕਰ ਰਿਹਾ ਹੈਗਾ। ਪਰ ਅਮਰੀਕਾ ਦੇ ਜੇ ਨੇੜੇ ਹੋ ਜਾਂਦਾ ਤਾਂ ਇਧਰੋਂ ਰਸ਼ੀਆ ਜਿਹੜਾ ਹੈਗਾ, ਚਾਈਨਾ ਨੇ ਜਿਹੜਾ ਕਾਬੂ ਕਰ ਲੈਣਾ ਹੈਗਾ। ਸੋ ਇਹ ਕਾਫੀ ਜ਼ਿਆਦੇ, ਬਹੁਤ ਜ਼ਿਆਦੇ ਭਾਰਤ ਦੇ ਡਿਪਲੋਮੈਟਸ ਲਈ ਜਿਹੜੀ ਹੈਗੀ ਆ ਹਾਰਡ ਵਰਕਿੰਗ ਵਾਲਾ ਕੰਮ ਹੋਏਗਾ, ਵੀ ਸਾਰਿਆਂ ਪਾਸੇ ਬਣਾ ਕੇ ਰੱਖਣੀ। ਬਹੁਤ ਅਗਲੇ 10 ਸਾਲਾਂ ਦੇ ਜਿਹੜੀ ਡਿਪਲੋਮੈਟਿਕ ਐਫਰਟ ਆ ਭਾਰਤ ਲਈ, ਉਹ ਕਾਫੀ ਆਪਾਂ ਕਹਿ ਸਕਦੇ ਦੁਖਦਾਈ ਔਰ ਚੈਲੰਜ ਵਾਲੇ ਹੋਣਗੇ। ਜੀ, ਜਿੱਥੇ ਆਪਣੇ ਮਿੱਤਰ ਅਡਾਨੀ ਦੇ ਉਹਨੇ ਪੋਰਟ ਵੀ ਬਚਾਉਣੇ ਆ, ਉੱਥੋਂ ਤੇਲ ਵੀ ਇੱਕ ਪਾਸਿਓਂ ਜਿਹੜਾ ਉਹ ਲੈਣਾ ਆ। ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਇੱਕ ਦੂਜੇ ਦੇ ਕੱਟੜ ਦੁਸ਼ਮਣ ਆ, ਉਹਨਾਂ ਦੇ ਨਾਲ ਜਿਹੜੇ ਚੱਲ ਰਹੇ ਸੰਬੰਧ ਨੇ, ਖਾਸ ਕਰਕੇ ਟ੍ਰੇਡ ਵਾਲੇ, ਇੱਕ ਛੱਡਣਾ ਇੱਕ ਰੱਖਣਾ ਪਊਗਾ। ਪਰ ਇਹ ਦੋਨੋਂ ਰੱਖਣੇ ਚਾਹੁੰਦਾ ਆ, ਇਹ ਨਾ ਹੋਵੇ ਵੀ ਦੋਨਾਂ ਚੋਂ ਕੁਝ ਵੀ ਨਾ ਰਵੇ। ਸੋ ਸਥਿਤੀ ਉਹਨਾਂ ਦੇ ਲਈ ਕਾਫੀ ਜਿਹੜੀ ਇਸ ਟਾਈਮ ਕਹਿ ਸਕਦੇ ਵੀ ਸੰਵੇਦਨਸ਼ੀਲ ਬੜੀ ਆ। ਇਹ SCO ਦੇ ਵਿੱਚੋਂ ਨਾ ਸਾਈਨ ਕਰਨ ਦੀ ਬਹੁਤ ਵੱਡੀਆਂ ਜਿਹੜੀਆਂ ਇਸ ਟਾਈਮ ਖਬਰਾਂ, ਇਸ ਟਾਈਮ ਓਵਰਆਲ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਸਾਰੇ ਪਾਸੇ ਜਿਹੜੀ ਚਰਚਾ ਚੱਲ ਰਹੀ ਆ ਵੀ ਭਾਰਤ ਨੇ ਉਸ ਦੇ ਵਿੱਚ ਸਾਥ ਕਿਉਂ ਨਹੀਂ ਦਿੱਤਾ। ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਆਪਾਂ ਕਾਫੀ ਏਰੀਏ ਜਿਹੜਾ ਸ਼ਬਦ, ਇਹ ਜਿਹੜਾ ਫਰੇਜ਼ ਆ ਉਹ ਦੇਖਿਆ, ਰੀਸਟਰਕਚਰਿੰਗ। ਸਾਊਥ ਈਸਟ ਏਸ਼ੀਆ ਦੀ, ਰਸ਼ੀਆ ਦੀ, ਮਿਡਲ ਈਸਟ ਦਾ ਰੌਲਾ ਤੇ ਪੈਰਲਲੀ ਨਾਲ ਹੀ ਸ਼ੁਰੂ ਤੋਂ ਹੀ ਜਿਹੜਾ ਉਹ ਚੱਲਦਾ ਆ ਰਿਹਾ। ਇਹ ਰੀਸਟਰਕਚਰਿੰਗ ਇੱਥੇ ਵੀ ਆਪਾਂ ਨੂੰ ਨਜ਼ਰ ਆ ਰਹੀ ਹੈ। ਹਾਂਜੀ। ਸੋ ਮਿਡਲ ਈਸਟ ਵਿੱਚ ਵੀ ਜਿਹੜੀ ਰੀਸਟਰਕਚਰਿੰਗ ਆ, ਆਪਾਂ ਪਹਿਲਾਂ ਹੀ ਕਿਹਾ ਹੈਗਾ ਵੀ ਜੇ ਉਹ ਸਕਸੈਸਫੁਲੀ ਇਰਾਨ ਦੀ ਰਜੀਮ, ਜਿਹੜੇ ਇਰਾਨ ਦੀ ਪੋਲੀਟੀਕਲ ਲੀਡਰਸ਼ਿਪ ਆ, ਉਹਨੂੰ ਤਬਦੀਲ ਕਰਨ ਵਿੱਚ ਕਾਮਯਾਬ ਹੋ ਜਾਂਦੇ ਆ, ਤਾਂ ਉਹਦੇ ਨਾਲ ਨਵੇਂ ਰਿਸ਼ਤੇ ਇਰਾਨ ਦੇ ਬਾਕੀ ਅਰਬ ਕੰਟਰੀਆਂ ਨਾਲ, ਜਿਹੜੇ ਮੁਸਲਿਮ ਵਰਲਡ ਆ ਉਹਨਾਂ ਨਾਲ ਸਾਹਮਣੇ ਆਉਣਗੇ। ਤੇ ਜਿਹੜਾ ਹੈਗਾ ਇਰਾਨ ਦੇ ਜਿਹੜੇ ਹੈਗੇ ਫਿਰ ਅਮਰੀਕਾ ਤੇ ਜਿਹੜੇ ਇਜ਼ਰਾਈਲ ਨਾਲ ਆ, ਉਹ ਨਵੇਂ ਰਿਸ਼ਤੇ ਆ ਜਿਹੜੇ ਸਾਹਮਣੇ ਆਉਣਗੇ। ਪਰ ਜਿਹੜੀਆਂ ਗਲੋਬਲ ਪ੍ਰੈਡਿਕਸ਼ਨਸ ਆ, ਜਿਹੜੀਆਂ ਉਹ ਥੋੜੀਆਂ ਜਿਹੀਆਂ ਤਿੱਖੀਆਂ ਆ ਰਹੀਆਂ। ਫੋਰਨ ਪਾਲਿਸੀ ਨੇ ਆ ਜਿਹੜਾ ਉਹਦਾ ਰੀਸੈਂਟ ਆਇਆ, ਉਹਦੇ 3 ਆਰਟੀਕਲ ਆਏ ਹੈਗਾ। ਇਜ਼ਰਾਈਲ ਕੈਨ ਨਾਟ ਬੀ ਅ ਹੈਜਮਨ, ਵੀ ਇਜ਼ਰਾਈਲ ਨੂੰ ਇਸ ਤਰ੍ਹਾਂ ਹੈਜਮਨੀ ਨਹੀਂ ਕਰਨੀ ਚਾਹੀਦੀ ਵੀ ਅਸੀਂ ਸਾਰੇ ਕਾਸੀ ਤੇ ਕਬਜ਼ਾ ਕਰ ਲਈਏ। ਸੋ ਇਹ ਫੋਰਨ ਪਾਲਿਸੀ ਦਾ ਅੱਜ ਹੀ ਜਿਹੜਾ ਉਹਨਾਂ ਦੇ ਇੰਟਰਨੈਟ ਤੇ ਜਿਹੜਾ ਹੈਗਾ ਬਹੁਤ ਵੱਡਾ ਆਰਟੀਕਲ ਆ, ਬਹੁਤ ਵੱਡੇ ਵਿਦਵਾਨਾਂ ਦਾ ਉਹ ਛਪਿਆ। ਤੇ ਦੂਜਾ ਕਹਿੰਦਾ ਵੀ ਇਜ਼ਰਾਈਲਸ ਅਟੈਕਸ ਮੇਕ ਐਨ ਇਰਾਨੀਅਨ ਬੰਬ ਮੋਸਟ ਲਾਈਕਲੀ, ਵੀ ਹੁਣ ਇਰਾਨ ਜੇ ਸਰਵਾਈਵ ਕਰ ਜਾਂਦਾ ਤਾਂ ਉਹ ਮੋਸਟ ਲਾਈਕਲੀ ਬੰਬ ਬਣਾਉਣ ਵੱਲ ਆਪਣੇ ਕਦਮ ਵਧਾਏਗਾ ਜੇ ਉਹ ਇਸ ਤਰ੍ਹਾਂ ਕਰ ਸਕਦਾ। ਵੀ ਇਹ ਬਹੁਤ ਵੱਡਾ ਆਰਟੀਕਲ ਆ, ਫੋਰਨ ਪਾਲਿਸੀ ਛਪਿਆ। ਤੀਸਰਾ ਆਰਟੀਕਲ ਆਇਆ ਹੈਗਾ ਵੀ ਇਜ਼ਰਾਈਲ ਸ਼ੁੱਡ ਹੈਵ ਲੈਟ ਡਿਪਲੋਮੇਸੀ ਰਨ ਇਟਸ ਕੋਰਸ, ਵੀ ਇਜ਼ਰਾਈਲ ਨੂੰ ਕਾਲ ਨਹੀਂ ਸੀ ਕਰਨੀ ਚਾਹੀਦੀ, ਉਹਨਾਂ ਨੂੰ ਡਿਪਲੋਮੇਸੀ ਜਿਹੜੀ ਕਿ ਵਾਸ਼ਿੰਗਟਨ ਵੱਲੋਂ ਚਲਾਈ ਜਾ ਰਹੀ ਹੈਗੀ ਆ, ਸੋ ਉਸ ਡਿਪਲੋਮੇਸੀ ਨਾਲ ਜਿਹੜਾ ਹੈਗਾ ਅੱਗੇ ਵਧਣਾ ਚਾਹੀਦਾ ਸੀਗਾ। ਇਸੇ ਕਰਕੇ ਹੈਗਾ ਵੀ ਜਿਹੜੀ ਹੈਜਮੋਨਿਕ ਆਸਪੈਕਟਸ ਹੈਗੇ ਆ, ਜੇ ਹੈਜਮੋਨਿਕ ਆਸਪੈਕਟਸ ਨੇਤਨਯਾਹੂ ਦੇ ਕਾਮਯਾਬ ਹੋ ਜਾਂਦੇ ਆ ਵਿਦ ਦੀ ਸਪੋਰਟ ਆਫ ਅਮਰੀਕਾ ਐਂਡ ਯੂਰਪ, ਤਾਂ ਜਿਹੜੇ ਮਿਡਲ ਈਸਟ ਦੀ ਰੀਸਟਰਕਚਰਿੰਗ ਆ ਉਹ ਸਾਡੇ ਸਾਹਮਣੇ ਆਵੇਗੀ। ਪਹਿਲਾਂ ਆਪਾਂ ਦੇਖਿਆ ਵੀ ਇਰਾਕ ਦਾ ਹੋਇਆ, ਸੀਰੀਆ ਦਾ ਹੋਇਆ, ਤੇ ਉਸ ਤੋਂ ਬਾਅਦ ਲੀਬੀਆ ਦਾ ਜਿਹੜਾ ਜਿਸ ਤਰ੍ਹਾਂ ਨਾਲ ਹੋਇਆ। ਸੋ ਲੀਬੀਆ ਨੂੰ ਆਪਾਂ ਕਹਿ ਸਕਦੇ ਹਾਂ ਵੀ ਮਿਡਲ ਈਸਟ ਐਂਡ ਅਫਰੀਕਾ ਦੇ ਇੱਕ ਵਿਚਕਾਰ ਜਿਹਾ, ਉਹ ਅਫਰੀਕਨ ਮਿਡਲ ਈਸਟੀਅਨ ਦੋਹੇ ਤਰ੍ਹਾਂ ਦਾ ਜਿਹੜਾ ਕੰਟਰੀ ਹੈ ਆਪਾਂ ਮੰਨ ਸਕਦੇ ਹੈਗੇ ਆ। ਸੋ ਉਹਦੀ ਰੀਸਟਰਕਚਰਿੰਗ ਹੋਈ ਆ। ਉੱਥੇ ਵੀ ਹਾਲੇ ਜਿਹੜਾ ਬੇਸ਼ੱਕ ਰਜੀਮ ਬੜਾ ਆਪਾਂ ਕਹਿ ਸਕਦੇ ਬੜਾ ਵੋਲਾਟਾਈਲ ਤੇ ਕਮਜ਼ੋਰ ਜਿਹਾ ਚੱਲ ਰਿਹਾ ਹੈਗਾ। ਜੇ ਇਰਾਨ ਵਿੱਚ ਇਸ ਤਰ੍ਹਾਂ ਦਾ ਹੋ ਜਾਂਦਾ ਵੀ ਬੜਾ ਕਮਜ਼ੋਰ ਰਜੀਮ ਆਉਂਦਾ ਹੈਗਾ, ਤਾਂ ਬਾਕੀ ਦੇ ਜਿਹੜੀ ਅਰਬ ਕੰਟਰੀਆਂ, ਮੁਸਲਿਮ ਕੰਟਰੀਜ਼, ਉਹਨਾਂ ਦੇ ਇਰਾਨ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਬੈਠਣਗੇ ਨਵੇਂ ਰਜੀਮ 'ਚ। ਸੋ ਇਹ ਕਾਫੀ ਹਾਲੇ ਗੁੰਝਲਦਾਰ ਮਸਲਾ ਜਿਹੜਾ ਹੋਏਗਾ। ਪਰ ਰੀਸਟਰਕਚਰਿੰਗ ਫਿਰ ਜਦੋਂ ਇਰਾਨ ਦੀ ਰੀਸਟਰਕਚਰਿੰਗ ਹੁੰਦੀ ਆ, ਇਰਾਨ ਨਾਲ ਬਲੂਚਿਸਤਾਨ, ਪਾਕਿਸਤਾਨ, ਇੰਡੀਆ, ਤੇ ਜੇ ਚਾਈਨਾ ਇੱਥੇ ਮੇਨ ਪਲੇਅਰ ਦੇ ਤੌਰ ਤੇ ਉੱਭਰਦਾ ਹੈਗਾ, ਅਮਰੀਕਾ ਨੂੰ ਅੱਖਾਂ ਦਿਖਾਉਂਦਾ ਹੈਗਾ ਚਾਈਨਾ। ਸੋ ਇਸ ਲੈਵਲ ਤੇ ਇਹ ਕਾਫੀ ਕੰਪਲੀਕੇਟਡ ਵਰਲਡ ਪੋਲਿਟਿਕਸ ਆ, ਵਰਲਡ ਆਰਡਰ ਪੋਲੀਟੀਕਲ ਜਿਹੜਾ ਖਾਸ ਕਰਕੇ ਮਿਡਲ ਈਸਟ ਐਂਡ ਸਾਊਥ ਏਸ਼ੀਆ ਦਾ, ਇਹ ਕਾਫੀ ਜਿਹੜਾ ਅਨਪ੍ਰੈਡਿਕਟੇਬਲ ਰਹੇਗਾ ਅਗਲੇ 10 ਸਾਲਾਂ ਦੌਰਾਨ। ਦੇਖੋ ਜਿਉਂ-ਜਿਉਂ ਬਦਲਦਾ ਜਾਵੇਗਾ ਅਸੀਂ ਆਪਾਂ ਨੇ ਦਰਸ਼ਕਾਂ ਨਾਲ ਉਹਦੀਆਂ ਸਾਂਝਾਂ ਪਾਉਂਦੇ ਰਹਾਂਗੇ। ਜੀ ਅਰਬ ਮੁਲਕਾਂ ਦਾ ਤੁਸੀਂ ਦੱਸਿਆ ਵੀ ਉਹਨਾਂ ਨੇ ਵੀ ਜਿਹੜੀ ਇੱਕ ਕਿਹਾ, ਉਹਨਾਂ ਨੂੰ ਉਸ ਤਰੀਕੇ ਦੇ ਨਾਲ ਗਾਜ਼ਾ ਨੂੰ ਲੈ ਕੇ ਉਹਨਾਂ ਦੇ ਗੱਲਾਂ ਬਾਤਾਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਆ। ਇਹਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਜਿਹੜੀ ਇਜ਼ਰਾਈਲ ਨੂੰ ਲੈ ਕੇ ਕੀਤੀ ਆ,
ਓਵਰਆਲ ਤੁਸੀਂ ਕੀ ਸੋਚਦੇ ਆ ਵੀ ਅਰਬ ਮੁਲਕ ਇਸ ਦੇ ਉੱਤੇ ਕੀ ਪ੍ਰਤੀਕਰਨ ਜਿਹੜਾ ਇਹਨਾਂ ਦਾ ਰਹਿ ਸਕਦਾ ਆ? ਕੁਝ ਠੋਸ ਕਦਮ ਉਹ ਚੱਕਣਗੇ, ਕੁਛ ਇਸ ਦੀ ਮੁਖਾਲਫਤ ਜਿਹੜੀ ਉਹ ਕਰਨਗੇ, ਜਾਂ ਇਹ ਵੀ ਵੇਟ ਐਂਡ ਵਾਚ ਪਾਲਿਸੀ ਦੇ ਉੱਤੇ ਹੀ ਚੱਲਣਗੇ? ਨਹੀਂ, ਉਹ ਹਲੇ ਵੇਟ ਐਂਡ ਵਾਚ ਤੇ ਹੀ ਹੈਗੇ ਆ ਜਿਹੜੇ ਚੱਲ ਰਹੇ ਹੈਗੇ ਆ। ਸੋ ਉਹ ਅਮਰੀਕਾ ਨਾਲ ਤੇ ਇਜ਼ਰਾਈਲ ਨਾਲ ਸਿੱਧੇ ਕਿਸੇ ਕੌਨਫਲਿਕਟ ਵਿੱਚ ਨਹੀਂ ਆਉਣਾ ਚਾਹੁੰਦੇ, ਕਿਉਂਕਿ ਉਹਨਾਂ ਦੇ ਬਹੁਤ ਵੱਡੇ ਆਪਾਂ ਕਹਿ ਸਕਦੇ ਬਿਜ਼ਨਸ ਇੰਟਰਸਟ ਆ ਸਾਰੇ ਪਾਸੇ ਵੈਸਟਰਨ ਵਰਲਡ ਵਿੱਚ। ਇਹਨਾਂ ਦੇ ਜਿਹੜੇ ਮਿਡਲ ਈਸਟ ਦੇ ਜਿਹੜੇ ਅਮੀਰ ਕੰਟਰੀ ਆ, UAE ਆ, ਕਤਰ ਆ, ਸਾਊਦੀ ਅਰੇਬੀਆ ਹੈਗਾ, ਦੁਬਈ ਹੈਗਾ, ਸੋ ਹੋਰ ਜਿੰਨੇ ਵੀ ਮੁਲਕ ਨੇ, ਈਵਨ ਕੁਵੈਤ ਆ, ਉਹਨਾਂ ਦੇ ਸਾਰੇ ਜਿਹੜੇ ਤੇਲ ਦਾ ਜਿਹੜਾ ਵਪਾਰ ਹੈ, ਸੋ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦੇ ਵੱਡੇ ਰਿਲੇਸ਼ਨਸ ਆ। ਉਹ ਬੇਸ਼ੱਕ ਉਹ ਚਾਹੁੰਦੇ ਹੈਗੇ ਆ ਵੀ ਫਲਸਤੀਨ ਨੂੰ ਇੱਕ ਇੰਡੀਪੈਂਡੈਂਟ ਸਟੇਟ ਦੇ ਤੌਰ ਤੇ ਮਾਨਤਾ ਮਿਲੇ, ਪਰ ਉਹ ਆਪ ਇਸ ਤਰ੍ਹਾਂ ਕੋਈ ਵੀ ਜਿਹੜਾ ਹੈਗਾ ਰਿਸਕ ਨਹੀਂ ਲੈਣਾ ਚਾਹੁੰਦੇ, ਫਲਸਤੀਨ ਦੇ ਹੱਕ ਵਿੱਚ ਕੋਈ ਜੰਗ ਨਹੀਂ ਲੜਨਾ ਚਾਹੁੰਦੇ। ਹਾਂ, ਉਹ ਜਿਹੜਾ ਹੈਗਾ ਇਕਨੋਮਿਕਲੀ ਫਲਸਤੀਨ ਨੂੰ ਜੇ ਉਹ ਆਜ਼ਾਦ ਹੋ ਜਾਂਦਾ ਜਾਂ ਉਹਦਾ ਕੋਈ ਸੈਟਲਮੈਂਟ ਹੋ ਜਾਂਦੀ ਹੈ ਤਾਂ ਉਹਨੂੰ ਇਕਨੋਮਿਕਲੀ ਪੂਰੀ ਸਹਾਇਤਾ ਦੇ ਸਕਦੇ ਆ। ਹੁਣ ਤੁਸੀਂ ਦੇਖੋ ਵੀ ਸੀਰੀਆ ਵਾਲਾ ਜਿਹੜਾ ਸਾਰਾ ਜ਼ਿੰਮਾ ਤਨਖਾਹਾਂ ਵਗੈਰਾ ਦੇਣ ਦਾ ਜਾਂ ਇਨਫਰਾਸਟ੍ਰਕਚਰ ਦਾ, ਉਹ ਕਤਰ ਨੇ ਉਠਾ ਲਿਆ। ਸੋ ਸੀਰੀਆ ਵਿੱਚ ਹੁਣ ਸਾਰੇ ਜਿੰਨੇ ਵੀ ਆਫਿਸਿਸ ਵਿੱਚ ਕੰਮ ਸ਼ੁਰੂ ਹੋ ਗਿਆ, ਮਿਲਟਰੀ, ਪੁਲਿਸ ਜਾਂ ਮਿਊਨਿਸਪਲ ਕਮੇਟੀਆਂ ਜਾਂ ਹੋਰ ਜਿੰਨੀਆਂ ਵੀ ਸਾਰੀਆਂ ਤਨਖਾਹਾਂ ਜਿਹੜੀਆਂ ਕਤਰ ਤੋਂ ਆ ਰਹੀਆਂ। ਸੋ ਹਰ ਮਹੀਨੇ ਕਤਰ ਆ ਜਿਹੜੀ ਉਹ ਸਹਾਇਤਾ। ਸੋ ਇਸ ਤਰ੍ਹਾਂ ਬਿਲਡਿੰਗ ਲਈ, ਸਟੇਟ ਬਿਲਡਿੰਗ ਲਈ ਜਿਹੜਾ ਹੈਗਾ ਜਿਹੜੀਆਂ ਅਰਬ ਕੰਟਰੀਜ਼ ਉਹ ਸਹਾਇਤਾ ਦੇ ਸਕਦੀਆਂ, ਪਰ ਕੌਨਫਲਿਕਟ ਵਿੱਚ ਸਿੱਧੇ ਤੌਰ ਤੇ ਹੈਗੀਆਂ ਜਿਹੜੀਆਂ ਨਹੀਂ। ਉਹਨਾਂ ਨੇ ਇੱਕ ਡਿਪਲੋਮੈਟਿਕ ਐਫਰਟ ਕਰਿਆ ਵੀ ਇਜ਼ਰਾਈਲ ਨੂੰ ਗਰੰਟੀ ਦਿੱਤੀ ਆ ਵੀ ਅਸੀਂ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਦੀ 57 ਦੇ 57 ਮੁਲਕ ਆ ਜਿਹੜੇ ਗਰੰਟੀ ਲੈਂਦੇ ਹੈਗੇ ਆ, ਪਰ ਤੁਸੀਂ ਇਹ ਅਗਰੈਸ਼ਨ ਤੇ ਐਕਸਪੈਂਸ਼ਨਿਜ਼ਮ ਛੱਡ ਕੇ ਜੇ ਕੋਐਗਜ਼ਿਸਟੈਂਸ ਆ ਸੁਖੀ ਸਾਂਦੀ ਰਹਿ ਸਕਦੇ ਆ ਤਾਂ ਉਹ ਆਪਾਂ ਨੂੰ ਕਰ ਲੈਣੀ ਚਾਹੀਦੀ ਹੈਗੀ ਆ। ਸਿੱਖਾਂ ਨੂੰ ਇਸ ਪੂਰੇ ਕੌਨਫਲਿਕਟ ਦੇ ਵਿੱਚ ਕੀ ਕਰਨਾ ਚਾਹੀਦਾ ਤੇ ਸਿੱਖਣ ਦੇ ਲਈ ਇਸ ਦੇ ਵਿੱਚ ਕੀ ਆ? ਹਾਂਜੀ, ਸਿੱਖਾਂ ਲਈ ਹੈਗਾ ਵੀ ਸਿੱਖ ਜਿਸ ਸਥਿਤੀ ਵਿੱਚ ਹੈਗੇ ਆ ਉਹ ਕਿਸੇ ਵੀ ਤਰ੍ਹਾਂ ਹਾਲੇ ਇੱਕ ਸਪਸ਼ਟ ਸਟੈਂਡ ਲੈ ਸਕਣ ਦੀ ਸਥਿਤੀ ਵਿੱਚ ਨਹੀਂ ਹੈਗੇ। ਸੋ ਕਿਉਂਕਿ ਇੱਕ ਅਸੀਂ ਗੁਰ ਸਿਧਾਂਤ ਨਾਲ ਚੱਲ ਰਹੇ ਹੈਗੇ ਆ। ਗੁਰ ਸਿਧਾਂਤ ਵਿੱਚ ਆ ਜਿਹੜਾ ਬੱਚਿਆਂ, ਵਿਧਵਾ, ਬਜ਼ੁਰਗਾਂ ਜਾਂ ਔਰਤਾਂ ਦਾ ਜਿਹੜਾ ਬੇਕਿਰਕ ਕਤਲੇਆਮ ਆ, ਸੋ ਉਹਦੀ ਤਾਂ ਨਿਖੇਧੀ ਕੀਤੀ ਹੈ ਜੋ ਸਾਡੀ ਸਿਧਾਂਤਕ ਪਰਪੱਕਤਾ ਚੋਂ ਜਿਹੜੀ ਹੈਗੀ ਆ ਨਜ਼ਰ ਆਉਂਦੀ ਹੈਗੀ ਆ। ਪਰ ਆਪਾਂ ਇਹ ਦੇਖੀਏ ਵੀ ਸਿੱਖਾਂ ਨੂੰ ਜਿਹੜਾ ਭਵਿੱਖ ਵਿੱਚ ਸਿੱਖਾਂ ਦੀ ਕੋਈ ਸਟੇਟ ਉਸਰਨੀ ਆ, ਉਹਦੇ ਵਿੱਚ ਕੌਣ ਤੁਹਾਡੀ ਸਹਾਇਤਾ ਜਿਹੜੀ ਹੈਗੀ ਆ ਕਰ ਸਕਦਾ। ਸੋ ਜੇ ਆਪਾਂ ਦੇਖੀਏ ਵੀ ਮਿਡਲ ਈਸਟ ਵਿੱਚੋਂ ਸਿੱਖਾਂ ਲਈ ਕੋਈ ਸਹਾਇਤਾ ਆਉਣ ਦੀ ਲੋੜ ਨਹੀਂ ਹੈਗੀ। ਜੋ ਜਿਹੜੀ ਸਿੱਖਾਂ ਨੂੰ ਸਹਾਇਤਾ ਮਿਲਣੀ ਆ ਉਹ ਵੈਸਟਰਨ ਵਰਲਡ ਚੋਂ ਮਿਲਣੀ ਹੈਗੀ ਆ। ਸੋ ਇਸ ਜਦੋਂ ਇੱਕ ਗੁਰੂ ਦੇ ਸਿਧਾਂਤ ਨਾਲ ਉਹਨਾਂ ਦੀ ਪ੍ਰਤੀਬੱਧਤਾ ਹੈਗੀ ਆ। ਸੋ ਇਹ ਦੂਸਰਾ ਹੈਗਾ ਵੀ ਉਹਨਾਂ ਦੀ ਆਪਣੀ ਪੋਲੀਟੀਕਲ ਡੈਸਟਨੀ ਹਾਲੇ ਜਿਹੜੀ ਹੈਗੀ ਆ ਕਲੀਅਰ ਨਹੀਂ ਹੋ ਰਹੀ ਵੀ ਉਹਨਾਂ ਨੇ ਜਿਹੜੀ ਉਹਨਾਂ ਦੀ ਪੋਲੀਟੀਕਲ ਰੀਚ ਆ ਉਹ ਕਦੋਂ ਕਿਸ ਤਰ੍ਹਾਂ ਮਟੀਰੀਅਲਾਈਜ਼ ਹੁੰਦੀ ਹੈਗੀ। ਉਹਦੇ ਚੋਂ ਕਿਤੋਂ ਸਾਨੂੰ ਸਹਾਇਤਾ ਲੈਣੀ ਪੈ ਸਕਦੀ ਹੈ। ਉਹਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਹੈਗਾ ਵੀ ਜੂਡਾਇਜ਼ਮ ਐਂਡ ਜ਼ਾਇਨਿਜ਼ਮ ਇਹਦੇ ਵਿੱਚ ਫਰਕ ਕਰਨ ਦੀ ਲੋੜ ਹੈਗੀ ਆ। ਸੋ ਜਿਹੜੇ ਸਹੀ ਯਹੂਦੀ ਲੋਕ ਨੇ ਉਹਨਾਂ ਨਾਲ ਸਾਡਾ ਜਿਹੜਾ ਸਿੱਖਾਂ ਦਾ ਰਿਲੇਸ਼ਨ ਆ ਇੱਕ ਰਿਲੀਜੀਅਸ ਨੇਸ਼ਨ ਦੇ ਤੌਰ ਤੇ ਉਹ ਇੱਕ ਬੜੇ ਵਧੀਆ ਕੋਆਰਡੀਅਲ ਰਿਲੇਸ਼ਨ ਵਿੱਚ ਰਹਿਣਾ ਚਾਹੀਦਾ ਹੈ। ਜਿਹੜੇ ਕੁਝ ਲੋਕ ਜ਼ਾਇਨਿਸਟ ਨੇ ਜਿਹੜੇ ਲਹੂ ਦੇ ਥਿਆਏ ਨੇ, ਸੋ ਲਹੂ ਦੇ ਤਿਹਾਏ ਲੋਕਾਂ ਨਾਲ ਸਾਨੂੰ ਲੱਗਦਾ ਵੀ ਆਪਾਂ ਇੱਕ ਫਾਸਲਾ ਬਣਾ ਕੇ ਚੱਲੀਏ। ਉਹਨਾਂ ਦੀਆਂ ਜਿਹੜੀਆਂ ਲੌਬਿੰਗ ਫਰਮਸ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਹੋਲੋਕਾਸਟ ਦੀਆਂ ਪੀੜਤ ਧਿਰਾਂ ਨੇ, ਉਹ ਆਪਾਂ ਵੀ ਇੱਕ ਤਰ੍ਹਾਂ ਦੇ ਜਿਹੜਾ ਹੈਗਾ ਵੀ ਹੋਲੋਕਾਸਟ ਦੇ ਪੀੜਤੀ ਹੈਗੇ ਵੀ ਸਾਡੇ 18ਵੀਂ ਸਦੀ ਵਿੱਚ ਸਾਡੇ ਤੇ ਜੋ ਕੁਝ ਹੋਇਆ ਉਹ ਇੱਕ ਤਰ੍ਹਾਂ ਨਾਲ ਹੋਲੋਕਾਸਟ ਦਾ ਹੀ ਦੂਜਾ ਰੂਪ ਹੈ। ਬੇਸ਼ੱਕ ਉਹ ਰਜਿਸਟਰ ਉਸ ਤਰ੍ਹਾਂ ਨਹੀਂ ਹੋਇਆ ਨਾ। ਸੋ ਸਾਨੂੰ ਜਿਹੜੀ ਹੈਗੀ ਆ ਸਿੱਖ ਡਿਪਲੋਮੈਟਸ ਤੇ ਪੋਲੀਟੀਸ਼ੀਅਨਸ ਨੂੰ ਬਹੁਤ ਧਿਆਨ ਨਾਲ ਜਿਹੜਾ ਅੱਗੇ ਵਧਣਾ ਪਊਗਾ, ਕਿਉਂਕਿ ਗੁਰੂ ਸਿਧਾਂਤ ਔਰ ਆਪਣੀ ਪੋਲੀਟੀਕਲ ਡੈਸਟਨੀ ਦੀ ਜਿਹੜੀ ਰੀਚ ਆ ਉਹਦੇ ਵਿੱਚ ਇੱਕ ਬੈਲੈਂਸ ਬਣਾ ਕੇ, ਸੋ ਗੁਰ ਸਿਧਾਂਤ ਤਾਂ ਪੱਲਾ ਨਹੀਂ ਛੱਡਣਾ, ਪਰ ਇਹ ਹੈਗਾ ਵੀ ਜਿਹੜੀ ਵੈਸਟਰਨ ਡਿਪਲੋਮੇਸੀ ਆ, ਵੈਸਟਰਨ ਡੈਮੋਕ੍ਰੇਸੀ ਨੇ ਜਿਸ ਕਿਸਮ ਨਾਲ ਸਿੱਖਾਂ ਦਾ ਹੱਥ ਫੜਿਆ ਪਿਛਲੇ 2 ਸਾਲਾਂ ਤੋਂ, ਸੋ ਉਹ ਤੋਂ ਵੀ ਆਪਾਂ ਇੱਕ ਤਰ੍ਹਾਂ ਨਾਲ ਪਿੱਛੇ ਨਹੀਂ ਹੋ ਸਕਦੇ। ਸੋ ਇਹ ਬੜਾ ਆਪਾਂ ਕਹਿ ਸਕਦੇ ਹਾਂ ਵੀ ਡੈਲੀਕੇਟ ਬੈਲੈਂਸ ਬਣਾ ਕੇ ਸਿੱਖਾਂ ਨੂੰ ਅੱਗੇ ਵਧਣਾ ਪਵੇਗਾ। ਅੱਛਾ, ਇੱਥੇ ਅਵਤਾਰ ਸਿੰਘ ਜੀ ਆਪਾਂ ਥੋੜੀ ਗੱਲ ਕਰਦੇ ਹੁਣ G7 ਸਮਿਟ ਦੀ ਵੀ ਨਾਲ। ਹੁਣ 2 ਸਾਲਾਂ ਤੋਂ ਜਿੱਦਾਂ ਤੁਸੀਂ ਕਹਿੰਦੇ ਆ ਵੀ ਸਿੱਖਾਂ ਦਾ ਹੱਕ ਪੂਰਿਆ ਜਾਂ ਪੱਖ ਪੂਰਿਆ ਜਾਂ ਪੱਲਾ ਜਿਹੜਾ ਉਹ ਫੜਿਆ। ਹੁਣ ਜਿੱਥੇ ਆਪਾਂ ਅੱਜ ਸ਼ਹੀਦ ਨਿੱਜਰ ਜੀ ਦੀ ਬਰਸੀ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਆ, ਉੱਥੇ ਨਿਊਯਾਰਕ ਟਾਈਮਸ ਤੇ ਹੋਰ ਆਪਾਂ ਨੂੰ ਜਿਹੜੀਆਂ ਵੱਡੀਆਂ ਅਖਬਾਰਾਂ ਤੇ ਇਹਨਾਂ ਮੁਲਕਾਂ ਤੋਂ ਇਹ ਰਿਪੋਰਟ ਆ ਰਹੀਆਂ ਵੀ ਭਾਰਤ ਅਤੇ ਕੈਨੇਡਾ ਆਪਣੇ ਡਿਪਲੋਮੈਟਿਕ ਸੰਬੰਧਾਂ ਦੇ ਵਿੱਚ ਮੁੜ ਤਰੋ-ਤਾਜ਼ਾ ਜਿਹੜਾ ਉਸ ਨੂੰ ਕਰ ਰਹੇ ਆ। ਹਾਈ ਕਮਿਸ਼ਨਰਸ ਜਿਹੜੀ ਉਹ ਥਾਪਣ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਫੇਰ ਮੰਨ ਗਏ ਆ, ਜਦੋਂ ਪਰਸੋਨਾ ਨੌਨ ਗ੍ਰਾਟਾ ਡਿਕਲੇਅਰ ਕਰਤੇ ਸੀ, ਕੱਢ ਦਿੱਤੇ ਸੀ ਇੱਕ ਦੂਜੇ ਦੇ। ਇਸ ਪੂਰੀ ਜਿਹੜੀ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ
ਦੂਜੇ ਪਾਸੇ G7 ਦੀ ਸਮਿਟ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਜਿਹੜਾ ਉਹ ਛੂਹਿਆ ਗਿਆ ਆ। ਸੋ ਇਹ ਬੈਲੈਂਸ ਕਿੱਦਾਂ ਆ, ਇਹ ਕੰਪਲੈਕਸਿਟੀ ਕੀ ਆ, ਕੀ ਇਹਦੇ ਵਿੱਚ ਆਪਣੇ ਲਈ ਸੰਦੇਸ਼ ਕੀ ਹੈਗਾ? ਹਾਂਜੀ, ਜੇ ਤੁਸੀਂ ਇੱਕ ਸਾਊਥ ਚਾਈਨਾ ਨਿਊਜ਼ਪੇਪਰ ਹੈਗਾ, ਸਾਊਥ ਚਾਈਨਾ ਡੇਲੀ ਹੈਗਾ, ਉਹਨੇ ਰਿਪੋਰਟ ਦਿੱਤੀ ਹੈਗੀ ਆ ਵੀ ਭਾਰਤ ਨੇ G7 ਸੰਮੇਲਨ ਵਿੱਚ ਸੱਦਾ ਹਾਸਲ ਕਰਨ ਲਈ ਬਹੁਤ ਵੱਡੀ ਕੀਮਤ ਅਦਾ ਕਰੀ ਹੈ। ਉਹਨੇ ਇਹ ਰਿਪੋਰਟ ਲਾਈ ਹੈ। ਠੀਕ ਹੈ, ਕੀ ਕੀਮਤ ਅਦਾ ਕੀਤੀ ਆ? ਉਹ ਕਹਿੰਦੇ ਵੀ ਸਾਡੇ ਡਿਪਲੋਮੈਟਿਕ ਸੋਰਸਿਸ ਆ, ਹਲੇ ਵੀ ਉਹਨਾਂ ਨੇ ਹਲੇ ਇਸ਼ਾਰਾ ਦਿੱਤਾ ਹੈਗਾ ਓਕੇ, ਇੱਕ ਬਹੁਤ ਵੱਡੀ ਕੀਮਤ ਉਤਾਰੀ ਹੈ। ਉਹ ਕੀਮਤ ਕਿਸ ਰੂਪ ਵਿੱਚ ਉਤਾਰੀ ਗਈ ਹੈਗੀ, ਉਹ ਹੌਲੀ ਹੌਲੀ ਅਗਲੇ ਦਿਨਾਂ ਵਿੱਚ ਕਲੀਅਰ ਹੋਊਗੀ। ਆਇਆ ਇਹਨਾਂ ਨੇ ਟ੍ਰੇਡ ਦੀਆਂ ਕੁਝ ਰਿਆਇਤਾਂ, ਇਟ ਮੀਨਸ ਬਹੁਤ ਵੱਡੀਆਂ ਰਿਆਇਤਾਂ ਦਿੱਤੀਆਂ ਹੋਣਗੀਆਂ। ਜਿਹੜੀ ਉਹ ਸਾਊਥ ਚਾਈਨਾ ਡੇਲੀ ਦੀ ਜਿਹੜੀ ਰਿਪੋਰਟ ਹੈਗੀ ਆ, ਉਹ ਕਹਿੰਦੇ ਵੀ ਉਹਨਾਂ ਦੀ ਜਿਹੜੀ ਮੇਨ ਰਿਪੋਰਟ ਆ ਇਹ ਲੱਗੀ ਹੈਗੀ ਆ ਵੀ ਜਿਸ ਕਿਸਮ ਨਾਲ ਭਾਰਤ ਨੇ ਵੱਡੇ ਐਫਰਟ ਕਰਕੇ ਇਹ ਸੱਦਾ ਹਾਸਲ ਕਰਿਆ, ਉਹ ਸੱਦਾ ਉਹ ਕਹਿੰਦੇ ਵੀ ਐਵੇਂ ਨਹੀਂ ਮਿਲ ਗਿਆ। ਇਟ ਮੀਨਸ ਬਿਹਾਈਂਡ ਦੀ ਸੀਨ ਆ ਜਿਹੜਾ ਬਹੁਤ ਕੁਛ ਚੱਲ ਰਿਹਾ ਹੈਗਾ। ਸੋ ਡਿਪਲੋਮੈਟਿਕ ਰਿਲੇਸ਼ਨਸ ਦਾ ਹੱਲ ਹੋਣਾ ਤੇ ਦੂਸਰੇ ਪਾਸੇ ਸਰਦਾਰ ਜਗਮੀਤ ਸਿੰਘ ਦੇ ਜਿਹੜਾ ਇੱਕ ਕਤਲ ਦੀ ਰਿਪੋਰਟ ਆਉਣੀ ਵੀ ਉਹਨੂੰ ਕਤਲ ਕਰਨ ਦਾ ਜਿਹੜਾ ਯਤਨ ਆ ਜਿਹੜਾ ਉਹ ਕੀਤਾ ਗਿਆ ਸੀ, ਉਹਦੇ ਵਿੱਚ ਜਿਹੜੇ ਸਟ੍ਰੇਨਡ ਰਿਲੇਸ਼ਨ ਆ, ਹੁਣ ਇਹ ਕੈਨੇਡਾ ਦੇ ਨਵੇਂ ਪ੍ਰਾਈਮ ਮਿਨਿਸਟਰ ਤੇ ਡਿਪੈਂਡ ਕਰਦਾ। ਤੇ ਦੂਸਰਾ ਜਿਹੜਾ ਹੈਗਾ ਵੀ G7 ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਆ ਵੀ ਉਹ ਸਿਰਫ ਉਹਨਾਂ ਮੁਲਕਾਂ ਨੂੰ ਹੀ ਨਾਲ ਰੱਖਿਆ ਜਾਊਗਾ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਤੌਬਾ ਕਰਨਗੇ ਤੇ ਫੋਰਨ ਇੰਟਰਫੀਅਰੈਂਸ ਦਾ। ਇਹ ਬਹੁਤ ਡਟਵਾਂ ਤੇ ਤਿੱਖਾ ਮਸਲਾ ਜਿਹੜਾ ਇਹ ਐਲਾਨਨਾਮੇ ਵਿੱਚ ਸ਼ਾਮਲ ਆ ਜਿਹੜਾ ਕੀਤਾ ਗਿਆ ਹੈਗਾ। ਉਹ ਕਹਿੰਦੇ ਵੀ ਜਿਹੜੇ 8 ਕੰਟਰੀ ਆ, 8 ਦੇ 8 ਕੰਟਰੀ ਹਰੇਕ ਕੰਟਰੀ ਨੂੰ ਉਹਨਾਂ ਦੇ ਮੁਲਕ ਵਿੱਚ ਹੋ ਰਹੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਾਣਕਾਰੀ ਦੇਣਗੇ। ਤੇ ਦੂਸਰਾ ਜਿਹੜੀ ਫੋਰਨ ਇੰਟਰਫੀਅਰੈਂਸ ਆ ਉਹਦਾ ਕਦਮ ਕਦਮ ਤੇ ਇੱਕ ਦੂਜੇ ਦੀਆਂ ਇੰਟੈਲੀਜੈਂਸ ਏਜੰਸੀਆਂ ਤੇ ਪੋਲੀਟੀਸ਼ੀਅਨਸ ਸ਼ੇਅਰ ਕਰਨਗੇ। ਤੇ ਸਮੁੱਚੇ ਡਿਜੀਟਲ ਮੀਡੀਆ ਤੇ ਨਿਗਾਹ ਰੱਖੀ ਜਾਊਗੀ ਵੀ ਇਨਡਾਇਰੈਕਟਲੀ ਡਿਜੀਟਲ ਮੀਡੀਆ ਰਾਹੀਂ ਕਿਤੇ ਜਿਹੜੀ ਹੈਗੀ ਆ ਫੋਰਨ ਇੰਟਰਫੀਅਰੈਂਸ ਤਾਂ ਨਹੀਂ ਹੋ ਰਹੀ। ਸੋ ਇਹ ਮਤਾ ਜਿਹੜਾ ਹੈਗਾ ਇਹ ਕਾਫੀ ਅਹਿਮ ਆ ਜਿਹੜਾ ਹੈਗਾ। ਸਾਨੂੰ ਲੱਗਦਾ ਵੀ ਸੋ ਇਸ ਤਰ੍ਹਾਂ ਨਾਲ ਜੇ ਉਹ ਭਾਰਤ ਨੂੰ ਇੱਕ ਤਰ੍ਹਾਂ ਨਾਲ ਇੱਕ ਸਟਰਕਚਰ ਵਿੱਚ ਲੈ ਆਉਣ ਵੀ ਉਹ ਸਿੱਖਾਂ ਦੇ ਕਤਲੇਆਮ ਤੋਂ ਉਹਨਾਂ ਨੂੰ ਹੋੜਨ ਵੱਲ ਆ ਜਿਹੜੇ ਉਹ ਕਾਮਯਾਬ ਹੋ ਜਾਣ, ਤਾਂ ਵੀ ਆਪਾਂ ਸਮਝਦੇ ਹੈਗੇ ਵੀ ਸਿੱਖਾਂ ਨੇ, ਕਿਉਂਕਿ ਡਿਪਲੋਮੇਸੀ ਵਿੱਚ ਜਦੋਂ ਕਿਸੇ ਕੌਮ ਕੋਲ ਆਪਣਾ ਮੁਲਕ ਨਾ ਹੋਵੇ ਉਹਨੂੰ ਡਿਪਲੋਮੇਸੀ ਵਿੱਚ ਬੜੇ ਸਹਾਰਿਆਂ ਨਾਲ ਚੱਲਣਾ ਪੈਂਦਾ ਹੈਗਾ। ਸੋ ਹਾਲ ਦੀ ਘੜੀ ਆਪਾਂ ਨੂੰ ਵੈਸਟਰਨ ਵਰਲਡ ਦੇ ਸਹਾਰਿਆਂ ਨਾਲ ਆ ਜਿਹੜਾ ਚੱਲਣਾ ਪੈਂਦਾ। ਸੋ ਸਾਨੂੰ ਜਿੰਨੇ ਕੁ ਵੀ ਸਹਾਰੇ ਮਿਲ ਰਹੇ ਹੈਗੇ ਉਹਨਾਂ ਸਹਾਰਿਆਂ ਤੇ ਆਪਾਂ ਨੂੰ ਸੰਤੁਸ਼ਟ ਹੋ ਕੇ ਤੋਂ ਨਵੇਂ ਸੰਘਰਸ਼ ਲਈ ਤੇ ਨਵੇਂ ਸਹਾਰਿਆਂ ਦੀ ਭਾਲ ਲਈ ਆਪਾਂ ਨੂੰ ਯਤਨ ਕਰਨੇ ਪੈਣਗੇ। ਸੋ ਇਹ ਜਿਹੜਾ ਹੈਗਾ G7 ਦਾ ਇਹ ਹੈਗਾ। ਸੋ ਚਾਈਨਾ ਦੇ ਜਿਹੜੇ ਨਿਊਜ਼ਪੇਪਰ ਨੇ ਲਾਈ ਵੀ ਭਾਰਤ ਨੇ ਬਹੁਤ ਵੱਡੀ ਕੀਮਤ ਅਦਾ ਕਰੀ ਹੈ। ਸੋ ਉਹ ਅਗਲੇ ਦਿਨਾਂ ਵਿੱਚ ਜਿਹੜਾ ਅਨਫੋਲਡ ਹੋਊਗਾ ਵੀ ਕੀ ਵੱਡੀ ਕੀਮਤ ਅਦਾ ਕਰੀ ਆ ਤੇ ਜਿਸ ਕਰਕੇ ਉਹਨੂੰ G7 ਵਿੱਚ ਸੱਦਾ ਮਿਲਿਆ। ਹਾਲਾਂਕਿ ਇਨੀਸ਼ੀਅਲੀ ਸੱਦਾ ਨਹੀਂ ਦਿੱਤਾ ਗਿਆ। ਸੋ ਬਹੁਤ ਲੇਲੜੀਆਂ ਕੱਢੀਆਂ ਗਈਆਂ। ਉਹ ਹੁਣ ਦੇਖਣਾ ਹੋਊਗਾ ਵੀ ਉਹਦੇ ਪਿੱਛੇ ਉਹਨਾਂ ਨੇ ਕੀ ਜਿਹੜਾ ਉਹ ਕੀਤਾ ਹੈਗਾ ਆ। ਸੋ ਕਾਫੀ ਕੁਛ ਅਵਤਾਰ ਸਿੰਘ ਜੀ ਜਿਹੜਾ ਇਸ ਬਾਬਤ ਜਿਹੜਾ ਉਹ ਚੱਲ ਰਿਹਾ ਆ। ਜਿੱਦਾਂ ਤੁਸੀਂ ਦੱਸਿਆ ਵੀ ਇੱਥੇ ਸਾਰੇ ਸਿੱਖਾਂ ਨੂੰ, ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਨੂੰ ਜਿਹੜੀਆਂ ਡਿਪਲੋਮੈਟਿਕ ਹਲਕਿਆਂ 'ਚ ਘੁੰਮਦੀਆਂ, ਜਿਹੜੀਆਂ ਆਮ ਸਿੱਖਾਂ ਦੇ ਵਿੱਚ ਜਿਹੜੀਆਂ ਉਹ ਵਿਚਰਦੀਆਂ ਆ, ਇਹਨਾਂ ਦੀ ਹੁਣ ਰਣਨੀਤੀ ਕੀ ਅੱਗੇ ਜਿਹੜੀ ਉਹ ਹੋਣੀ ਚਾਹੀਦੀ ਆ? ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਸਹਾਰਾ ਮਿਲ ਲੈਣਾ ਚਾਹੀਦਾ, ਪਰ ਆਪਣੇ ਆਪ ਨੂੰ ਆਪਾਂ ਸਟਰੋਂਗ ਨਾਲ ਦੇ ਨਾਲ ਕਿੱਦਾਂ ਕਰਨਾ? ਆਪਣੇ ਆਪ ਨੂੰ ਸਟਰੋਂਗ ਤਾਂ ਤੁਸੀਂ ਹੈਗਾ ਵੀ ਨੈਤਿਕ ਤੌਰ ਤੇ ਤੁਹਾਡੇ ਜਿਹੜੇ ਪੋਲੀਟੀਸ਼ੀਅਨਸ ਆ ਉਹ ਸਟਰੋਂਗ ਹੋਣ, ਉਹਨਾਂ ਦਾ ਆਪਣੇ ਨਿਸ਼ਾਨੇ ਪ੍ਰਤੀ ਜਿਹੜੀ ਪ੍ਰਤੀਬੱਧਤਾ ਉਹ ਬੜੀ ਕਲੀਅਰ ਹੋਵੇ। ਸੋ ਅਸੀਂ ਕਈ ਵਾਰ ਦੇਖਦੇ ਹੈਗੇ ਆ ਬਹੁਤ ਸਾਰੇ ਆਪਣੇ ਆਪ ਨੂੰ ਲੋਕ ਪ੍ਰੋਫੈਸਰ ਕਹਾਉਂਦੇ ਆ, ਯੂਨੀਵਰਸਿਟੀਆਂ ਚੋਂ ਆਏ ਹੈਗੇ ਆ, ਪਰ ਉਹਨਾਂ ਵਿੱਚ ਜਿਹੜੀ ਉਹ ਰੀਝ ਤੇ ਤਾਂਘ ਹੈਗੀ ਆ ਇੱਕ ਕੌਮ ਦੇ ਨਿਆਰੇਪਣ ਦੀ ਜਾਂ ਉਸ ਨਿਆਰੀ ਕੌਮ ਦੇ ਆਧਾਰ ਤੇ ਆਪਣਾ ਆਜ਼ਾਦ ਮੁਲਕ ਸਿਰਜਣ ਦੀ ਜਿਹੜੀ ਰੀਝ ਆ ਉਹ ਬਹੁਤ ਕਮਜ਼ੋਰ ਤੇ ਬਹੁਤ ਹੀ ਆਪਾਂ ਕਹਿ ਸਕਦੇ ਵੀ ਨਤਾਣੀ ਹੈਗੀ ਆ। ਅਸੀਂ ਕਈ ਵਾਰੀ ਸੋਚਦੇ ਹੈਗੇ ਆ ਵੀ ਜੇ ਕੌਮ ਦਾ ਐਡਾ ਵੱਡਾ ਐਲੀਟ ਹਿੱਸਾ ਜਿਹੜਾ ਉਹ ਇੰਨਾ ਕਮਜ਼ੋਰ ਨਜ਼ਰ ਆ ਰਿਹਾ ਹੈਗਾ ਤਾਂ ਜਿਹੜੀ ਕੌਮ ਆ ਉਹ ਕਿਸ ਮੌਕੇ ਤੇ ਜਾ ਕੇ ਆਪਣੀ ਕੌਮੀ ਸ਼ਖਸੀਅਤ ਦਾ ਜਿਹੜਾ ਹੈਗਾ ਉਜਾਗਰ ਕਰੇਗੀ ਤੇ ਉਸ ਕੌਮੀਅਤ ਦੇ ਆਧਾਰ ਤੇ ਆਪਣੀ ਜਿਹੜੀ ਆਜ਼ਾਦੀ ਹਾਸਲ ਕਰੇਗੀ। ਸੋ ਕੌਮ ਦਾ ਐਲੀਟ ਹਿੱਸਾ ਬਹੁਤ ਚੇਤਨ ਚਾਹੀਦਾ। ਉਸ ਐਲੀਟ ਹਿੱਸੇ ਨੂੰ ਚੇਤਰ ਕਰਨ ਲਈ ਜਿਹੜੇ ਸਿਆਣੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਜਿਹੜੇ ਐਫਰਟ ਕਰਨੇ ਪੈਣਗੇ। ਸੋ ਜਿਹੜੇ ਆਪਣੇ ਵਿਦਵਾਨ ਆ ਸਿੱਖਾਂ ਦੇ, ਜਿਹੜੇ ਕਲੈਰਿਟੀ ਨਾਲ ਜਿਹੜੇ ਸਿੱਖ ਆਜ਼ਾਦੀ ਦੇ ਮਸਲੇ ਤੇ ਜਿਹੜੇ ਕਾਰਜ ਕਰ ਸਕਦੇ ਆ, ਗੰਭੀਰ ਚ ਕਾਰਜ ਕਰ ਸਕਦੇ ਆ, ਉਹਨਾਂ ਨੂੰ ਕਲੱਬ ਕਰੋ,
ਉਹਨਾਂ ਦਾ ਸਹਿਯੋਗ ਕਰੋ, ਉਹਨਾਂ ਨਾਲ ਸਹਿਯੋਗ ਵਿੱਚ ਆਓ। ਸੋ ਜਿਹੜੀਆਂ ਕਲੀਅਰ ਕੱਟ ਡਾਇਰੈਕਸ਼ਨਸ ਆ ਵਿਦਵਾਨਾਂ ਦੇ ਇੱਕ ਵੱਡੇ ਗਰੁੱਪ ਨਾਲ, ਚੇਤਨ ਸਿੱਖ ਵਿਦਵਾਨਾਂ ਦਾ ਤੇ ਚੇਤਨ ਸਿੱਖ ਜਿਹੜੀ ਲੀਡਰਸ਼ਿਪ ਆ ਉਹਦੇ ਇੱਕ ਕੋਲੈਬੋਰੇਸ਼ਨ ਤੇ ਇੱਕ ਜਿਹੜਾ ਚੰਗਾ ਗਰੁੱਪ ਹੈਗਾ ਉਹ ਕ੍ਰੀਏਟ ਹੋਣਾ ਚਾਹੀਦਾ। ਦੋਹਾਂ ਦੀ ਕੋਲੈਬੋਰੇਸ਼ਨ ਤੋਂ ਬਿਨਾਂ ਜਿਹੜੀ ਕਲੈਰਿਟੀ ਨਹੀਂ ਆਵੇਗੀ ਤੇ ਕਲੈਰਿਟੀ ਤੋਂ ਬਿਨਾਂ ਹੈਗੇ ਜਿਹੜੇ ਸੰਘਰਸ਼ ਨਹੀਂ ਜਿੱਤੇ ਜਾ ਸਕਦੇ। ਤੁਹਾਡੀ ਜਿਹੜੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ ਆ, ਇਸ ਦੇ ਵਿੱਚ ਜਿਹੜਾ ਚੈਪਟਰ ਆ ਸਟੇਟ ਦਾ ਨਿਰਮਾਣ ਕੌਮ ਦੀ ਉਸਾਰੀ, ਕੀ ਇਹ ਜਿਹੜੀਆਂ ਆਪਾਂ ਗੱਲਾਂ ਇਸ ਦੇ ਵਿੱਚ ਕਰ ਰਹੇ ਆ ਇਹ ਸਾਰੀਆਂ ਉਸ ਦੇ ਅੰਡਰ ਆ ਰਹੀਆਂ ਨੇ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਇਹ ਹੁੰਦਾ ਕਿਉਂਕਿ ਸਿੱਖਾਂ ਵਿੱਚ ਨਾ ਇੱਕ ਬੜੀ ਦੁਬਿਧਾ ਆ ਰਹੀ ਹੈਗੀ ਆ ਬਹੁਤ ਲੰਮੇ ਸਮੇਂ ਤੋਂ। ਆਪਾਂ ਇੱਥੇ ਇੱਕ ਗੱਲ ਕਲੀਅਰ ਕਰ ਦਈਏ ਵੀ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨਾ, 3 ਤਰ੍ਹਾਂ ਦੀਆਂ ਤਾਕਤਾਂ ਇੱਕੋ ਮੰਚ ਤੇ ਇਕੱਠੀਆਂ ਹੋ ਰਹੀਆਂ ਇਸ ਵੇਲੇ ਨਾ। ਜਿਹੜਾ ਇਸ ਵੇਲੇ ਤਾਜ਼ਾ ਸੀਨ ਆ ਉਹ ਇਹ ਬਣ ਰਿਹਾ ਹੈਗਾ। ਉਹਦੇ ਵਿੱਚ ਜਿਹੜੇ RSS ਆ, ਜਿਹੜੀ ਕੱਟੜ ਫਿਰਕੂ ਹਿੰਦੂ ਤਾਕਤ ਹੈਗੀ ਆ ਜਿਹੜੀ ਸਿੱਖਾਂ ਨੂੰ ਨਫ਼ਰਤ ਕਰਦੀ ਆ ਉਹ। ਨੰਬਰ 2 ਕਮਿਊਨਿਸਟ ਕਾਮਰੇਡ ਆ ਜਿਹੜੇ। ਨੰਬਰ 3 ਜਿਹੜੇ ਪੋਸਟ ਕਲੋਨੀਅਲਿਜ਼ਮ ਦੇ ਹਮਾਇਤੀ ਆ, ਜਿਹਦੇ ਵਿੱਚ ਤੁਹਾਡੀ ਕੈਲੀਫੋਰਨੀਆ ਦੀ ਯੂਨੀਵਰਸਿਟੀ ਵਿੱਚ ਅਰਵਿੰਦਪਾਲ ਮੰਡੇਰ ਉਹਨੇ ਆ ਜਿਹੜੇ। ਉਹ ਅਰਵਿੰਦਪਾਲ ਮੰਡੇਰ ਆ ਜਿਹੜਾ ਇਸ ਵੇਲੇ ਕੈਲੀਫੋਰਨੀਆ ਯੂਨੀਵਰਸਿਟੀ ਵਾਲਾ, ਉਹ ਇੰਡੀਅਨ ਸਟੇਟ ਦੀ ਜਿਹੜੀ ਹੈਗੀ ਆ ਸਿੱਖ ਵਿਰੋਧੀ ਜਿਹੜੀ ਨੀਤੀ ਦਾ ਸਭ ਤੋਂ ਵੱਡਾ ਲੀਡਰ ਆ। ਉਹ ਸਿੱਖੀ ਦੀ ਵਿਆਖਿਆ ਹੈਗੀ ਆ ਜਿਹੜੀ ਵੈਦਿਕ ਪਰੰਪਰਾ ਅਨੁਸਾਰ ਔਰ ਹਿੰਦੂ ਪਰੰਪਰਾ ਅਨੁਸਾਰ ਆ ਜਿਹੜੀ ਉਹ ਕਰ ਰਿਹਾ ਹੈਗਾ। ਸੋ ਇਹ ਵੈਦਿਕ ਪਰੰਪਰਾ ਅਨੁਸਾਰ ਜਿਹੜੀ ਸਿੱਖੀ ਦੀ ਵਿਆਖਿਆ ਜਿਹੜੀ ਆ ਰਹੀ ਹੈਗੀ ਆ, ਆਪਾਂ ਨੂੰ ਸਿੱਖਾਂ ਨੂੰ ਪੈਰ ਪੈਰ ਤੇ ਇਸ ਸਨਾਤਨੀ ਜਿਹੜੀ ਹੈਗੀ ਵਿਆਖਿਆ ਦਾ ਪੈਰ ਪੈਰ ਤੇ ਧਾਰਮਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਉਹ ਵਿਰੋਧ ਕਰਨਾ ਪਵੇਗਾ। ਉਹ ਸਿੰਘ ਸਭਾ ਲਹਿਰ ਦੇ ਖਿਲਾਫ ਚੱਲ ਰਹੇ ਹੈਗੇ ਆ। ਉਹ ਪੁਰਾਤਨਤਾ ਦੀਆਂ ਗੱਲਾਂ ਕਰਕੇ ਜਿਹੜੀਆਂ ਕਿ ਜਦੋਂ ਉਹ ਲਿਖਦੇ ਆ ਤਾਂ ਇੰਨਾ ਵਧੀਆ ਲੱਗਦਾ ਵੀ ਪਤਾ ਨਹੀਂ ਕਿਆ ਲਿਖਤਾ ਉਹਨਾਂ ਨੇ, ਪਰ ਅਸਲ ਵਿੱਚ ਉਹ ਸਿੱਖਾਂ ਨੂੰ ਡੀ ਨੈਸ਼ਨਲਾਈਜ਼ ਕਰ ਰਹੇ ਆ। ਜਿਹੜਾ ਮੇਰਾ ਚੈਪਟਰ ਦੀ ਤੁਸੀਂ ਇਹ ਗੱਲ ਕਰੀ ਆ, ਮੈਂ ਉਸੇ 'ਚ ਫਿਰ ਇਹ ਆਇਆ ਹੈਗਾ ਕਿਉਂਕਿ ਸਿੱਖਾਂ ਵਿੱਚ ਇੱਕ ਇਹ ਦੁਬਿਧਾ ਸੀ ਵੀ ਜਿਹੜੀ ਜਦੋਂ ਸਟੇਟ ਸਿਰਜ ਲਈ ਜਾਂਦੀ ਹੈਗੀ ਆ, ਜਿਹੜੀ ਸਟੇਟ ਹੈਗੀ ਆ ਉਹ ਜ਼ੁਲਮ ਕਰਦੀ ਹੈਗੀ ਆ ਹਨਾ। ਸੋ ਜਿਹੜੀ ਕੌਮ ਹੈਗੀ ਆ ਫਿਰ ਉਹ ਜ਼ੁਲਮਾਂ ਦੇ ਰਾਹ ਹੈਗੀ ਆ ਜਿਹੜੀ ਪੈ ਜਾਂਦੀ ਆ। ਸੋ ਇਸ ਚੈਪਟਰ ਵਿੱਚ ਹੁਣ ਉਹਦਾ ਹੈਡਿੰਗ ਹੀ ਤੁਸੀਂ ਦੇਖੋ ਵੀ ਸਟੇਟ ਦਾ ਨਿਰਮਾਣ ਕੌਮ ਦੀ ਉਸਾਰੀ ਆ। ਜਿਹੜੀ ਕੌਮ ਦੀ ਉਸਾਰੀ ਆ ਨਾ, ਸੋ ਜਿਹੜੀ ਡਿਵੈਲਪਮੈਂਟ ਆਫ ਨੇਸ਼ਨ ਹੈਗੀ ਆ ਉਹ ਡਿਵੈਲਪਮੈਂਟ ਆਫ ਨੇਸ਼ਨ ਮੈਂ ਲਿਖਿਆ ਵੀ ਧਰਮ ਦੇ ਆਧਾਰ ਤੇ ਹੁੰਦੀ ਹੈਗੀ ਆ। ਜੇ ਸਾਡੇ ਲਈ ਸਟੇਟ ਇੰਨੀ ਜ਼ਰੂਰੀ ਨਹੀਂ ਹੈਗੀ, ਸਾਡੀ ਕੌਮ ਦੀ ਹੋਂਦ ਜ਼ਰੂਰੀ ਆ ਜਿਹਨੂੰ ਕਿ ਅਸੀਂ ਬਿਲਡ ਕਰਨਾ ਹਨਾ। ਡਿਵੈਲਪਮੈਂਟ ਐਂਡ ਨੇਸ਼ਨ ਬਿਲਡਿੰਗ, ਜਿਹੜੀ ਨੇਸ਼ਨ ਬਿਲਡਿੰਗ ਹੈਗੀ ਆ, ਨੇਸ਼ਨ ਬਿਲਡਿੰਗ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ, ਆਪਣੇ ਇਤਿਹਾਸ ਚੋਂ, ਆਪਣੀਆਂ ਪਰੰਪਰਾਵਾਂ ਚੋਂ ਤੇ ਆਪਣੀਆਂ ਰਵਾਇਤਾਂ ਚੋਂ ਜਿਹੜੀ ਉਹ ਹੋਣੀ ਹੈਗੀ ਹੈ। ਸਟੇਟ ਸਾਡੇ ਲਈ ਸੈਕੰਡਰੀ ਮਸਲਾ ਹੈਗਾ। ਬੇਸ਼ੱਕ ਹਰ ਕੌਮ ਦੀ ਰੀਚ ਹੁੰਦੀ ਆ ਵੀ ਉਹਨੇ ਸਟੇਟ ਸਿਰਜਣੀ ਹੈਗੀ ਆ, ਪਰ ਇਸ ਬੁਨਿਆਦ ਤੇ ਨਹੀਂ ਵੀ ਉਹ ਆਪਣੇ ਗ੍ਰੰਥ ਨੂੰ, ਆਪਣੀਆਂ ਧਾਰਮਿਕ ਰਵਾਇਤਾਂ ਨੂੰ ਜਿਹੜੀ ਹੈਗੀ ਵੀ ਤਲਾਂਜਲੀ ਦੇ ਕੇ ਸਟੇਟ ਸਿਰਜੇ। ਸੋ ਇਸ ਚੈਪਟਰ ਵਿੱਚ ਇਹ ਗੱਲ ਕਹੀ ਗਈ ਹੈਗੀ ਆ ਵੀ ਸਟੇਟ ਆ ਜਿਹੜੀ ਧਰਮ ਦੀਆਂ ਕਦਰਾਂ ਕੀਮਤਾਂ ਦੇ ਅਧੀਨ ਹੋਵੇਗੀ। ਸੋ ਧਰਮ ਸਾਡੇ ਲਈ ਪ੍ਰਮੁੱਖ ਹੋਵੇਗਾ ਤਾਂ ਨੇਸ਼ਨ ਬਿਲਡਿੰਗ ਹੋਣੀ ਹੈ। ਜਦੋਂ ਨੇਸ਼ਨ ਇੰਨਾ ਪਵਿੱਤਰ ਬਿਲਡ ਹੋਊਗਾ ਤਾਂ ਉਹਦੀ ਜਿਹੜੀ ਸਟੇਟ ਹੈ ਉਹ ਵੀ ਕਿਸੇ ਬੱਚਿਆਂ ਦਾ ਕਤਲੇਆਮ ਨਹੀਂ ਕਰੇਗੀ, ਕਿਸੇ ਔਰਤਾਂ ਦਾ ਕਤਲੇਆਮ ਨਹੀਂ ਕਰੇਗੀ, ਕਿਸੇ ਨਿਹੱਥੇ ਦਾ ਕਤਲੇਆਮ ਨਹੀਂ ਕਰੇਗੀ, ਨਾ ਹੀ ਕਿਸੇ ਨੂੰ ਸਿਰਫ ਇਸ ਆਧਾਰ ਤੇ ਕਤਲ ਕਰ ਦਿੱਤਾ ਜਾਊਗਾ ਜਾਂ ਲੰਮੇ ਸਮੇਂ ਤੱਕ ਜੇਲ੍ਹਾਂ ਵਿੱਚ ਸਿੱਟ ਦਿੱਤਾ ਜਾਊਗਾ ਵੀ ਇਹ ਸਾਨੂੰ ਚੰਗੇ ਨਹੀਂ ਲੱਗਦੇ, ਜਾਂ ਇਹਨਾਂ ਦਾ ਪਹਿਰਾਵਾ, ਜਾਂ ਇਹਨਾਂ ਦੀ ਬੋਲੀ, ਜਾਂ ਇਹਨਾਂ ਦਾ ਜਿਹੜਾ ਰਹਿਣ ਸਹਿਣ ਆ ਉਹ ਸਾਡੇ ਤੋਂ ਵੱਖਰਾ ਹੈਗਾ। ਸੋ ਜਿਹੜੀ ਨੇਸ਼ਨ ਬਿਲਡਿੰਗ ਦਾ ਕਨਸੈਪਟ ਹੈਗਾ, ਇੰਡੀਆ ਦਾ ਜਿਹੜਾ ਨਾ ਵੀ ਸੰਕਟ ਇਹ ਆ ਰਿਹਾ, ਉਹ ਸਟੇਟ ਪਹਿਲਾਂ ਸਿਰਜ ਰਹੀ ਆ ਤੇ ਨੇਸ਼ਨ ਹੁਣ ਧੱਕੇ ਨਾਲ ਬੰਦੂਕ ਦੀ ਨੋਕ ਤੇ ਨੇਸ਼ਨ ਬਿਲਡ ਕਰ ਰਹੇ ਹੈਗੇ ਆ। ਸਿੱਖ ਜਿਹੜੇ ਵਾਇਆ ਉਲਟਾ ਜਾ ਰਹੇ ਹੈਗੇ ਆ। ਸਿੱਖਾਂ ਨੇ ਆਪਣੀ ਨੇਸ਼ਨ ਬਿਲਡਿੰਗ ਪਹਿਲਾਂ ਕਰੀ ਹੈਗੀ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ, ਇਤਿਹਾਸ, ਆਪਣੀਆਂ ਰਵਾਇਤਾਂ ਤੇ ਧਾਰਮਿਕ ਪਰੰਪਰਾਵਾਂ ਦੇ ਆਧਾਰ ਤੇ ਅਸੀਂ ਹੌਲੀ ਹੌਲੀ ਬ੍ਰਿਕ ਬਾਏ ਬ੍ਰਿਕ ਨੇਸ਼ਨ ਬਿਲਡ ਕਰਦੇ ਆ ਰਹੇ ਹਾਂ। ਪਿਛਲੇ 100 ਸਾਲਾਂ ਤੋਂ ਸਾਡੀ ਨੇਸ਼ਨ ਬਿਲਡਿੰਗ ਆ ਬਹੁਤ ਇੱਕ ਚਰਮ ਸੀਮਾ ਤੇ ਹੈਗੀ ਆ। ਇਸ ਇੰਨੇ ਪਵਿੱਤਰ ਨੇਸ਼ਨ ਬਿਲਡਿੰਗ ਤੋਂ ਬਾਅਦ ਜਦੋਂ ਤੁਹਾਨੂੰ ਸਟੇਟ ਮਿਲਦੀ ਹੈਗੀ ਆ ਤਾਂ ਉਹ ਸਟੇਟ ਆ ਜ਼ੁਲਮਾਂ ਦੀ ਸਟੇਟ ਨਹੀਂ ਹੁੰਦੀ। ਉਹ ਸਟੇਟ ਆ ਜਿਹੜੀ ਆਪਾਂ ਕਹਿ ਸਕਦੇ ਇਨਕਲਾਬ ਦੀ ਸਟੇਟ ਹੁੰਦੀ ਹੈਗੀ ਆ। ਉਹ ਸਟੇਟ ਆ ਜਿਹੜੀ ਰੂਹਾਨੀਅਤ ਦੀ ਸਟੇਟ ਹੁੰਦੀ ਆ, ਉਹ ਧਰਮ ਦੀ ਸਟੇਟ ਹੁੰਦੀ ਆ, ਉਹ ਮਨੁੱਖਤਾ ਦੀ ਸਟੇਟ ਹੁੰਦੀ ਹੈ ਤੇ ਉਹ ਇੱਕ ਤਰ੍ਹਾਂ ਨਾਲ ਹੋਲਿਸਟਿਕ ਸਟੇਟ ਹੁੰਦੀ ਹੈ। ਉਹ ਕਲੋਜ਼ਡ ਸਟੇਟ ਨਹੀਂ ਹੁੰਦੀ, ਇਨਕਲੂਸਿਵ ਸਟੇਟ ਹੁੰਦੀ ਹੈ, ਜਿਹਦੇ ਵਿੱਚ ਵੱਖ-ਵੱਖ ਘੱਟ ਗਿਣਤੀਆਂ ਨੂੰ ਉਹਨਾਂ ਦੀ ਕਾਬਲੀਅਤ ਔਰ ਉਹਨਾਂ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਬਕਾਇਦਾ ਜਿਹੜੀ ਹੈਗੀ ਆ ਉਹ ਨੁਮਾਇੰਦਗੀ ਦਿੱਤੀ ਜਾਂਦੀ ਆ। ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਲੇ ਸਿੱਖਾਂ ਦੀ ਬਾਣੀ ਨਹੀਂ ਹੈ, ਸੋ ਬਾਕੀ ਭਗਤਾਂ ਦੀ ਵੀ ਬਾਣੀ ਹੈਗੀ ਆ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਜਿਹੜਾ ਨੇਸ਼ਨ ਬਿਲਡ ਹੋਇਆ, ਉਹਦੀ ਜਿਹੜੀ ਸਟੇਟ ਬਿਲਡ ਹੋਣੀ ਆ ਉਹ ਇਨਕਲੂਸਿਵ ਸਟੇਟ ਹੋਵੇਗੀ, ਨਾ ਕਿ ਐਕਸਕਲੂਸਿਵ ਵੀ ਇੱਕੋ ਹੀ ਧਰਮ ਦੀ ਹੋਵੇ
ਤੇ ਬਾਕੀਆਂ ਨੂੰ ਜਿਹੜਾ ਜੇਲ੍ਹਾਂ ਵਿੱਚ ਡੱਕ ਦਿਓ ਜਾਂ ਕਤਲ ਕਰ ਦਿਓ। ਸੋ ਇਹ ਨੇਸ਼ਨ ਬਿਲਡਿੰਗ ਦਾ ਕਨਸੈਪਟ ਆ ਜਿਹੜਾ ਇਸ ਚੈਪਟਰ ਵਿੱਚ ਬਹੁਤ ਬਾਖੂਬੀ ਸਮਝਾਇਆ ਗਿਆ। ਸੋ ਨੈਸ਼ਨਲਿਜ਼ਮ ਤੇ ਸਟੇਟ ਸਿਰਜਣ ਦੇ ਵਿਦਿਆਰਥੀਆਂ ਨੂੰ ਇਹ ਕਿਤਾਬ ਬੜੀ ਗੰਭੀਰਤਾ ਨਾਲ ਪੜ੍ਹਨੀ ਚਾਹੀਦੀ ਹੈ ਜੀ। ਸੋ ਦੱਸਦੇ ਜਾਈਏ ਸਰਦਾਰ ਅਵਤਾਰ ਸਿੰਘ ਜੀ ਦੀ ਇਹ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ 10 ਸਾਲ ਤੋਂ ਵੱਧ ਦੀ ਇਸ ਦੇ ਵਿੱਚ ਉਹਨਾਂ ਦੀ ਮਿਹਨਤ ਆ ਤੇ 500 550 ਤੋਂ ਵੱਧ ਜਿਹੜੀਆਂ ਕਿਤਾਬਾਂ ਅਨੇਕਾਂ ਹੀ ਜਿਹੜੇ ਰਸਾਲੇ ਉਹ ਪੜ੍ਹ ਕੇ ਉਸ ਦਾ ਅਧਿਐਨ ਕਰਕੇ ਇਹ ਇਸ ਟਾਈਮ ਸਿੱਖ ਪਾਠਕਾਂ ਦੀ ਝੋਲੀ ਦੇ ਵਿੱਚ ਇਹ ਕਿਤਾਬ ਪਾਈ ਗਈ ਆ। ਸਿੱਖ ਕੌਮਵਾਦ ਦਾ ਸੰਕਲਪ, ਨਾ ਹਮ ਹਿੰਦੂ ਨਾ ਮੁਸਲਮਾਨ, ਅਵਤਾਰ ਸਿੰਘ ਜੀ ਦੇ ਦੁਆਰਾ। ਇਹ ਕਿਤਾਬ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ, ਚਾਹੇ ਤੁਸੀਂ ਪੰਜਾਬ 'ਚ ਰਹਿੰਦੇ ਹੋ, ਚਾਹੇ ਤੁਸੀਂ ਅਮਰੀਕਾ 'ਚ ਰਹਿੰਦੇ ਹੋ। ਤਾਂ ਅਮਰੀਕਾ ਦੇ ਵਿੱਚ ਸਾਡੇ ਕੋਲ ਇਹ ਕਿਤਾਬ ਪੰਜਾਬੀ ਰੇਡੀਓ USA ਦੇ ਕੋਲ ਉਪਲਬਧ ਹੈ। ਤੁਸੀਂ ਜੇ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਕਾਲ ਕਰੋ। ਨੰਬਰ ਹੈ 408 272 5200। ਬੀਤੇ ਸਮਿਆਂ ਦੇ ਵਿੱਚ ਵੱਖ-ਵੱਖ ਸਮਾਗਮਾਂ ਦੇ ਉੱਤੇ ਆਪਾਂ ਗਏ ਹਾਂ ਤੇ ਅਵਤਾਰ ਸਿੰਘ ਜੀ ਬੜੀ ਖੁਸ਼ੀ ਦੇ ਨਾਲ ਆਪਾਂ ਦੱਸਦੇ ਹਾਂ ਵੀ ਬਹੁਤ ਸਾਰੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਇਹ ਜਿਹੜੀ ਕਿਤਾਬ ਆ ਉਸ ਨੂੰ ਇਹ ਪ੍ਰਾਪਤ ਕਰ ਰਹੇ ਆ, ਉਸ ਨੂੰ ਇਹ ਪੜ੍ਹ ਰਹੇ ਆ। ਵੱਖ-ਵੱਖ ਥਾਵਾਂ ਦੇ ਉੱਤੇ ਕੰਮ ਕਰਨ ਵਾਲੇ ਉਹ ਆਪਣੇ ਨਾਲ ਇਸ ਕਿਤਾਬ ਨੂੰ ਜਿਹੜਾ ਉਹ ਰੱਖਦੇ ਆ, ਪੜ੍ਹਦੇ ਆ, ਜਦੋਂ ਵੀ ਵਕਤ ਲੱਗਦਾ ਇਸ ਦਾ ਅਧਿਐਨ ਕਰਦੇ ਆ। ਇਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਿਧਾਂਤਕ ਮਸਲੇ ਆ, ਸਵਾਲ ਨੇ, ਉਹਨਾਂ ਦਾ ਜਵਾਬ ਇਸ ਕਿਤਾਬ ਦੇ ਵਿੱਚ ਉਹਨਾਂ ਨੂੰ ਮਿਲਦਾ ਆ। ਕੋਈ ਪੁੱਛਦਾ ਆ ਕਿਉਂ ਸਾਡੀ ਕੌਮ ਹੋਣੀ ਚਾਹੀਦੀ, ਕਿਉਂ ਸਾਡਾ ਨੇਸ਼ਨ ਹੋਣਾ ਚਾਹੀਦਾ, ਕਿਉਂ ਸਾਡੀ ਸਟੇਟ ਹੋਣੀ ਚਾਹੀਦੀ ਆ। ਇਸ ਕਿਤਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਜਵਾਬ ਆ ਉਹਨਾਂ ਨੂੰ ਮਿਲਦੇ ਨੇ ਤੇ ਦੂਜਿਆਂ ਨੂੰ ਵੀ ਉੱਤਰ ਦੇਣ ਦਾ ਉਹਨਾਂ ਨੂੰ ਮੌਕਾ ਮਿਲਦਾ ਆ। ਸੋ ਇਹ ਕਿਤਾਬ ਨੂੰ ਜ਼ਰੂਰ ਪ੍ਰਾਪਤ ਕਰੋ। ਪ੍ਰਾਪਤ ਕਰਨ ਦੇ ਲਈ ਤੁਸੀਂ ਕਾਲ ਕਰੋ 408 272 5200 4082725200 ਦੇ ਉੱਤੇ। ਤੇ ਅਵਤਾਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਤੁਸੀਂ ਅੱਜ ਆਏ, ਜੁੜੇ ਸਾਡੇ ਨਾਲ ਤੇ ਜੋ ਜੀਓਪੋਲਿਟੀਕਲੀ ਚੱਲ ਰਿਹਾ ਆ ਉਸ ਦੇ ਬਾਰੇ ਆਪਾਂ ਗੱਲਬਾਤ ਕੀਤੀ, ਜਾਣਨ ਦੀ ਕੋਸ਼ਿਸ਼ ਕੀਤੀ ਵੀ ਕੀ ਇਸ ਦੇ ਪਿੱਛੇ ਪੂਰਾ ਮਸਲਾ ਜਿਹੜਾ ਬਣਿਆ ਆ। ਹੋਰ ਅਪਡੇਟਸ ਦੇ ਨਾਲ ਫਿਰ ਆਉਂਦੇ ਹਫ਼ਤਿਆਂ ਦੇ ਵਿੱਚ ਮੁਲਾਕਾਤ ਹੋਵੇਗੀ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।